ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਦੋਸਤ ਮੈਨੂੰ ਵੇਖ ਰਹੇ ਨੇ YouTube ਜਾਂ Facebook ਤੇ ਉਹ ਸਾਰੇ ਦੋਸਤ ਸ਼ੇਅਰ ਕਰ ਦੇਣ ਇਸ ਵੀਡੀਓ ਨੂੰ ਤਾਂ ਕਿ ਬਾਕੀ ਵੀ ਆ ਜਾਣ। ਅਸੀਂ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਜਿਹੜੀ ਹਿਸਟਰੀ ਲੈਕਚਰ ਸੀਰੀਜ਼ ਹੈ ਉਹ 2023 ਸ਼ੁਰੂ ਹੈ ਔਰ ਸਾਡੇ ਜਿਹੜੇ ਲੈਕਚਰ ਨੇ ਉਹ ਹਰ ਸੰਡੇ ਔਰ ਵੈਨਸਡੇ ਨੂੰ ਚੱਲ ਰਹੇ ਨੇ ਔਰ ਅਸੀਂ ਜਿਹੜਾ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਨੂੰ ਬਣਾਉਣ ਦਾ ਇੱਕ ਮਕਸਦ ਸੀ ਕਿ ਅਸੀਂ ਆਪਣੀ ਤਾਰੀਖ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਉਹਦੇ ਕੁਝ ਆਰਕਾਈਵਸ ਬਣਾ ਸਕੀਏ, ਉਹਦੇ ਉਹ ਜਿਹੜੇ ਹਿੱਸੇ ਨੇ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਈਏ, ਜਿਹੜੇ ਗ੍ਰੇ ਏਰੀਆਜ਼ ਨੇ ਜਿਨ੍ਹਾਂ ਤੇ ਕੰਮ ਨਹੀਂ ਹੋਇਆ, ਜਿਹੜੇ ਅਜੇ ਤੱਕ ਲੋਕਾਂ ਦੇ ਸਾਹਮਣੇ ਨਹੀਂ ਆਏ ਤੇ ਉਹਦੇ ਤੇ ਕੰਮ ਹੋ ਚੁੱਕਿਆ ਤੇ ਇਸ ਕਰਕੇ ਸਾਡੇ ਜਿਹੜੇ ਦੋਸਤ ਕੰਮ ਕਰ ਰਹੇ ਨੇ ਪੰਜਾਬ ਦੇ ਹਵਾਲੇ ਨਾਲ ਔਰ ਖਾਸ ਕਰ ਇਸ ਰੀਜਨ ਦੇ ਹਵਾਲੇ ਨਾਲ ਹਿਸਟਰੀ ਦੇ ਉੱਪਰ ਔਰ ਆਰਕੀਓਲੋਜੀ ਦੇ ਉੱਪਰ ਉਹਨਾਂ ਦੋਸਤਾਂ ਦਾ ਇੱਕ ਸੰਗਤ ਹੈ ਜਿਹਦੇ ਵਿੱਚ ਆ ਕੇ ਉਹ ਆਪਣੀ ਗੱਲਬਾਤ ਬਾਕੀ ਦੋਸਤਾਂ ਦੇ ਸਾਹਮਣੇ ਰੱਖਦੇ ਨੇ। ਇੰਟਰਨੈਟ ਦਾ ਕਰਕੇ ਸਾਨੂੰ ਇਹ ਸਹੂਲਤ ਹੋ ਗਈ ਕਿ ਹੁਣ ਚੜ੍ਹਦਾ ਲਹਿੰਦਾ ਪੰਜਾਬ ਹੋਵੇ ਜਾਂ ਪੂਰੀ ਦੁਨੀਆ 'ਚ ਬੈਠੇ ਹੋਏ ਪੰਜਾਬੀ ਜਿਹੜੇ ਇਹਨਾਂ ਨੂੰ ਸੁਣਦੇ ਨੇ ਤੇ ਉਹ ਵੀ ਆਪਣੀ ਜਿਹੜੀ ਗੱਲਬਾਤ ਵਿੱਚ ਰੱਖ ਸਕਦੇ ਨੇ ਸਵਾਲ ਦੀ ਸੂਰਤ ਵਿੱਚ। ਅੱਜ ਦੇ ਅਸੀਂ ਅਗਰ ਲੈਕਚਰ ਦੀ ਗੱਲ ਕਰੀਏ ਤੇ ਅਸੀਂ ਅੱਜ ਮੈਂ ਸਮਝਦਾ ਕਿ ਸਾਡੇ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਇੱਕ ਵੱਡਾ ਦਿਨ ਹੈ। ਮੈਨੂੰ ਯਾਦ ਹੈ ਕਿ ਅਸੀਂ ਜਦੋਂ ਇਹ ਲੈਕਚਰ ਸੀਰੀਜ਼ ਸ਼ੁਰੂ ਕੀਤੀ ਸੀ ਤੇ ਉਸ ਲਿਸਟ ਦੇ ਵਿੱਚ ਸਾਡੇ ਅੱਜ ਦੇ ਸਕਾਲਰ ਡਾਕਟਰ ਨਦੀਮ ਉਮਰ ਤਾਰੜ ਸਾਹਿਬ ਦਾ ਨਾਮ ਮੌਜੂਦ ਸੀ, ਲੇਕਿਨ ਟਾਈਮ ਦਾ ਅੱਗਾ ਪਿੱਛਾ ਯਾਨੀ ਸਾਡੀ ਬਹੁਤ ਪੁਰਾਣੀ ਖਾਹਿਸ਼ ਸੀ ਇੱਕ ਉਹਨਾਂ ਦੇ ਕਿ ਸਰ ਕਦੀ ਆਉਣ ਔਰ ਸਾਡੇ ਇਸ ਸੰਗਤ ਦੇ ਵਿੱਚ ਵੀ ਉਹ ਲੈਕਚਰ ਦੇਣ ਕਿਉਂਕਿ ਅਸੀਂ ਉਹਨਾਂ ਨੂੰ ਬਹੁਤ ਦੇਰ ਤੋਂ ਸੁਣਦੇ ਹਾਂ। ਲਾਇਲਪੁਰ ਲਿਟਰੇਰੀ ਫੈਸਟੀਵਲ ਦੇ ਉੱਪਰ ਸਾਡੇ ਲਾਇਲਪੁਰ ਦੇ ਵਿੱਚ ਜਦੋਂ ਉਹਨਾਂ ਨੇ ਆ ਕੇ ਗੱਲਬਾਤ ਕੀਤੀ, ਅਸੀਂ ਤਾਂ ਉਹਨਾਂ ਨੂੰ ਪਹਿਲੇ ਵੀ ਸੁਣ ਚੁੱਕੇ ਸੀ, ਲੇਕਿਨ ਪੂਰੇ ਲਾਇਲਪੁਰ ਦੇ ਵਿੱਚ ਜਿਹੜਾ ਇੱਕ ਨਾਂ ਉਹਨਾਂ ਦਾ ਜਾਣਿਆ ਜਾਂਦਾ ਹੈ, ਯਾਨੀ ਜਿਹੜੇ ਆਮ ਲੋਕਾਂ ਨੇ ਜਦੋਂ ਉਹਨਾਂ ਨੂੰ ਸੁਣਿਆ ਤੇ ਉਹ ਅੱਜ ਤੱਕ ਵੀ ਜਦੋਂ ਲਿਟਰੇਰੀ ਫੈਸਟੀਵਲ ਹੋਵੇ ਤੇ ਇੱਕ ਵੱਡਾ ਸਵਾਲ ਹੁੰਦਾ ਕਿ ਜੀ ਨਦੀਮ ਉਮਰ ਤਾਰੜ ਸਾਹਿਬ ਆ ਰਹੇ ਨੇ ਕਿ ਨਹੀਂ। ਔਰ ਅੱਜ ਇਹ ਇਸੇ ਤਰ੍ਹਾਂ ਹੀ ਸਾਡੇ ਵੀ ਕਲੱਬ ਦੇ ਉੱਪਰ ਵੀ ਸਾਡੇ ਵਾਸਤੇ ਬੜਾ ਵੱਡਾ ਦਿਨ ਹੈ ਕਿ ਸਾਡੇ ਨਾਲ ਗੱਲਬਾਤ ਵਿੱਚ ਇਸ ਗੱਲਬਾਤ ਵਿੱਚ ਡਾਕਟਰ ਨਦੀਮ ਉਮਰ ਤਾਰੜ ਸਾਹਿਬ ਅੱਜ ਸਾਡੇ ਨਾਲ ਮੌਜੂਦ ਨੇ। ਆਪ ਦਾ ਗੰਧਾਰਾ ਦੇ ਹਵਾਲੇ ਨਾਲ ਬਹੁਤ ਜ਼ਿਆਦਾ ਕੰਮ ਮੌਜੂਦ ਹੈ। ਆਪ ਦੁਨੀਆ ਦੀ ਬਿਹਤਰੀਨ ਯੂਨੀਵਰਸਿਟੀਜ਼ ਤੋਂ ਆਰਟ ਹਿਸਟਰੀ 'ਚ ਉਹਨਾਂ ਨੇ ਕੰਮ ਕੀਤਾ ਔਰ ਇਸ ਤੋਂ ਵੱਖ ਮੈਂ ਸਮਝਦਾ ਕਿ ਜਿਹੜੇ ਅੱਜ ਦੇ ਅਗਰ ਸਿਨੈਰੀਓ 'ਚ ਅਸੀਂ ਗੱਲ ਕਰੀਏ ਤੇ ਸਾਡੇ ਟੈਕਸਲਾ ਦਾ ਸਾਰਾ ਗੰਧਾਰਾ ਦਾ ਜਿਹੜੀ ਅੱਜ ਕੱਲ੍ਹ ਇੱਕ ਫੇਸ ਹੈ ਹੁਣ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਜਾਂ ਅਸੀਂ ਹੁਣ ਉਹਦੇ ਤੱਕ ਅੱਪੜ ਸਕੇ ਹਾਂ ਉਹ ਡਾਕਟਰ ਨਦੀਮ ਉਮਰ ਤਾਰੜ ਸਾਹਿਬ ਨੂੰ ਹੀ ਉਹਦਾ ਕ੍ਰੈਡਿਟ ਜਾਂਦਾ। ਨਦੀਮ ਉਮਰ ਤਾਰੜ ਸਾਹਿਬ ਜਿਹੜੇ ਨੇ ਉਹ ਐਗਜ਼ੈਕਟਿਵ ਡਾਇਰੈਕਟਰ ਨੇ ਸੈਂਟਰ ਆਫ ਕਲਚਰ ਐਂਡ ਡਿਵੈਲਪਮੈਂਟ ਇਸਲਾਮਾਬਾਦ ਦੇ। ਇਸ ਤੋਂ ਵੱਖ ਉਹ ਪਹਿਲੇ NCA ਇਸਲਾਮਾਬਾਦ ਦੇ ਡਾਇਰੈਕਟਰ ਰਹੇ ਔਰ ਉਹਨਾਂ ਦਾ ਬਹੁਤ ਸਾਰਾ ਕੰਮ ਜਿਹੜਾ ਹੈ ਉਹ ਕੁਝ ਛਪ ਗਿਆ ਔਰ ਕੁਝ ਛਪਣ ਜਾ ਰਿਹਾ ਹੈ ਔਰ ਅੱਜ ਅਸੀਂ ਬੜੇ ਉਹਨਾਂ ਦੇ ਮਮਨੂਨ ਹਾਂ ਕਿ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਔਰ ਅੱਜ ਦੇ ਇਸ ਪ੍ਰੋਗਰਾਮ 'ਚ ਆਏ। ਮੈਂ ਹੁਣ ਸਰ ਨੂੰ ਰਿਕੁਐਸਟ ਕਰਾਂਗਾ ਕਿ ਉਹ ਵੀ ਆ ਜਾਣ ਅੱਜ ਦੀ ਇਸ ਗੱਲਬਾਤ ਵਿੱਚ। ਜੀ ਸਰ, ਜੀ ਆਇਆਂ ਜੀ ਜਨਾਬ। अस्सलाम वालेकुम, सत श्री अकाल, हेलो। ते बस जनाब गलबात शुरू करने ते बहुत शुक्रिया तोही साहब तुसी ये मौका दिता कि मैं कुछ गंधारा रिसोर्स सेंटर जिहड़ा टेक्सला सारा इनिशिएटिव है उस हवाले नाल थोड़ी जी गलबात करा तुहाडे नाल। ते उहदे च है कि देखो ये मैं वाज़े करा कि मैं मतलब जारी गल गंधारा ਦੇ ਸਕਾਫਤੀ ਵਿਰਸੇ ਦੇ ਉੱਤੇ ਕੁਝ ਅਰਸੇ ਤੋਂ ਕੰਮ ਕਰ ਰਿਹਾ, ਲੇਕਿਨ ਅੱਜ ਦਾ ਜਿਹੜਾ ਲੈਕਚਰ ਹੈ ਉਹ ਗੰਧਾਰਾ ਤਹਿਜ਼ੀਬ ਦੇ ਹਵਾਲੇ ਦੇ ਨਾਲ ਯਾਨੀ ਉਹਦੇ ਜਿਹੜੇ ਮੁਖਤਲਿਫ ਕਹਿ ਲਓ ਕਿ ਜਿਹੜੇ ਉਹਦੇ ਐਸਪੈਕਟਸ ਨੇ ਉਹਦੇ ਹਵਾਲੇ ਦੇ ਨਾਲ, ਕਿਉਂਕਿ ਬਹੁਤ ਕਦੀਮ ਤਹਿਜ਼ੀਬ ਹੈ, ਬਹੁਤ ਮਸ਼ਹੂਰ ਤਹਿਜ਼ੀਬ ਹੈ, ਦੁਨੀਆ ਭਰ 'ਚ ਆਪਣੇ ਆਰਟ ਔਰ ਆਰਕੀਓਲੋਜੀ ਦੀ ਹਵਾਲੇ ਨਾਲ ਜਾਣੀ ਜਾਂਦੀ ਹੈ। ਤੇ ਮੈਂ ਉਸ ਹਵਾਲੇ ਨਾਲ ਅੱਜ ਇਤਨੀ ਗੱਲ ਨਹੀਂ ਕਰਾਂਗਾ ਜਿਤਨੀ ਗੱਲ ਮੈਂ ਮਕਾਮੀ ਆਬਾਦੀ ਦੇ ਹਵਾਲੇ ਦੇ ਨਾਲ ਉਹਨਾਂ ਦਾ ਕੀ ਤਾਲੁਕ ਹੈ ਇਸ ਵਿਰਸੇ ਦੇ ਨਾਲ। ਔਰ ਇਹ ਜਿਵੇਂ ਤੁਸੀਂ ਨੋਟ ਕੀਤਾ ਹੋਣਾ ਹੈ ਕਿ ਜਿਹੜਾ ਅੱਜ ਮੌਜੂ ਹੈ ਉਹ ਹੈ ਰੀਕਲੇਮਿੰਗ ਗੰਧਾਰਾ ਹੈਰੀਟੇਜ। ਉਹ ਰੀਕਲੇਮਿੰਗ ਕੀ ਹੈ, ਉਹਦੇ ਕੀ ਪ੍ਰੋਸੈਸ ਨੇ,
ਉਹ ਕਿਵੇਂ ਮੁਮਕਿਨ ਹੈ, ਉਸ ਸਵਾਲ ਨਾਲ ਅੱਜ ਦੀ ਗੱਲਬਾਤ ਹੈ। ਅੱਛਾ, ਹੁਣ ਸਭ ਤੋਂ ਬੁਨਿਆਦੀ ਗੱਲ ਇਹ ਹੈ ਕਿ ਦੇਖੋ, ਜਦੋਂ ਵੀ ਅਸੀਂ ਸਕਾਫਤੀ ਵਿਰਸੇ ਦੇ ਬਾਰੇ 'ਚ ਸੋਚਦੇ ਹਾਂ ਤੇ ਸਾਡੇ ਜ਼ਿਹਨ 'ਚ ਸਭ ਤੋਂ ਪਹਿਲੇ ਇਹ ਹੀ ਆਉਂਦਾ ਹੈ ਕਿ ਯਾਰ ਇਹ ਤਹਿਜ਼ੀਬੀ ਵਿਰਸਾ ਜਿਹੜਾ ਹੈ ਇਹ ਖਤਮ ਹੋ ਰਿਹਾ ਹੈ। ਮਤਲਬ ਹੈ ਕਿ ਬੇਸ਼ੁਮਾਰ ਕਹਿ ਲਓ ਕਿ ਥ੍ਰੈਟਸ ਨੇ ਜਿਹੜੇ ਇਸ ਸਕਾਫਤੀ ਵਿਰਸੇ ਦੇ ਹਵਾਲੇ ਨਾਲ ਸਾਨੂੰ ਨਜ਼ਰ ਆਉਂਦੇ ਨੇ। ਉਹਦੇ ਤੁਹਾਨੂੰ ਪਤਾ ਹੈ ਅਦਮ ਨਿਗਹਦਾਸ਼ਤ ਤੇ ਜਾਂ ਇੱਕ बढ़ती आबादी ਦਾ ਫੈਲਾਅ ਹੈ, ਲੁੱਟ ਮਾਰ ਹੈ, ਬਹੁਤ ਸਾਰੇ ਮੌਸਮੀਆਤੀ ਤਬਦੀਲੀਆਂ ਨੇ, ਚੁੱਕੇ ਅਕਸਰ ਜਿਹੜਾ ਸਾਡਾ ਸਕਾਫਤੀ ਵਿਰਸਾ ਹੈ, ਚਾਹੇ ਉਹ ਮੋਹਨਜੋਦੜੋ ਹੋਵੇ, ਹੜੱਪਾ ਹੋਵੇ ਜਾਂ ਗੰਧਾਰਾ ਦਾ ਹੋਵੇ, ਉਹ ਤੁਹਾਨੂੰ ਪਤਾ ਹੈ ਉਹ ਕਹਿ ਲਓ ਕਿ ਉਹ ਮਿਊਜ਼ੀਅਮ ਵਿੱਚ ਵੀ ਹੈ, ਲੇਕਿਨ ਬਹੁਤ ਸਾਰਾ ਵਿਰਸਾ ਜਿਹੜਾ ਹੈ ਉਹ ਕਹਿ ਲਓ ਕਿ ਓਪਨ ਸਪੇਸ ਵਿੱਚ, ਲਿਹਾਜ਼ਾ ਉਹ ਮੌਸਮ ਮੁਸਲਸਲ ਉਸ 'ਤੇ ਅਸਰਅੰਦਾਜ਼ ਹੋ ਰਿਹਾ। ਲੇਕਿਨ ਇੱਕ ਬਹੁਤ ਵੱਡਾ ਥ੍ਰੈਟ ਹੈ ਕਿ ਜਿਹਨੂੰ ਅਸੀਂ ਇਤਨਾ ਜ਼ਿਆਦਾ ਐਕਨੋਲੇਜ ਨਹੀਂ ਕਰਦੇ, ਉਹ ਹੈ ਲੋਕਾਂ ਦੀ ਅਦਮ ਦਿਲਚਸਪੀ। ਠੀਕ ਹੈ, ਦੇਖੋ ਇੱਕ ਅਦਮ ਦਿਲਚਸਪੀ ਅਗਰ ਕਿਸੇ ਚੀਜ਼ ਨਾਲ, ਜਿਵੇਂ ਫਰਜ਼ ਕਰੋ ਸਾਡੀਆਂ ਮਸਜਿਦਾਂ ਨੇ ਤੇ ਸਾਡੀ ਉਹਦੇ ਅੰਦਰ ਬਤੌਰ ਮੁਸਲਮਾਨ ਸਾਡੀ ਇੱਕ ਦਿਲਚਸਪੀ ਹੈ, ਲਿਹਾਜ਼ਾ ਸਾਡੀਆਂ ਮਸਜਿਦਾਂ ਭਾਵੇਂ ਉਹ 500 ਸਾਲ ਪੁਰਾਣੀ ਹੋਵੇ, ਉਹ ਕਾਇਮ ਦਾਇਮ ਨੇ। ਲੇਕਿਨ ਉਹਦੇ ਮਤਲਬ ਹੈ ਕਿ ਬਿਲਕੁਲ ਉਸ ਤੋਂ ਅਲੱਗ ਅਗਰ ਦੇਖਿਆ ਜਾਏ ਤਾਂ ਬਹੁਤ ਸਾਰਾ ਐਸਾ ਵਿਰਸਾ ਹੈ ਕਿ ਜਿਹੜਾ ਸਾਡੀ ਜ਼ਿਆਦਾ ਆਬਾਦੀ ਦਾ, ਯਾਨੀ ਮੈਜੋਰਿਟੀ ਜਿਹੜੀ ਪਾਪੂਲੇਸ਼ਨ ਹੈ, ਉਹਦਾ ਇੱਕ ਰਿਲੀਜੀਅਸ ਵਿਰਸਾ ਨਹੀਂ ਹੈ, ਲਿਹਾਜ਼ਾ ਉਹ ਸ਼ਾਇਦ ਉਸ ਤਰ੍ਹਾਂ ਉਹ ਤਵੱਜੋ ਨਹੀਂ ਹਾਸਲ ਕਰ ਸਕਦਾ ਜਿਹੜੀ ਉਹ ਕਰਨੀ ਚਾਹੀਦੀ। ਹੁਣ ਸਵਾਲ ਇਹ ਹੈ ਕਿ ਇਸ ਵਿਰਸੇ ਨੂੰ ਅਸੀਂ ਕਿਵੇਂ ਓਨ ਅਪ ਕਰ ਸਕਦੇ ਹਾਂ, ਅਸੀਂ ਇਹਦੇ ਨਾਲ ਕੀ ਰਿਸ਼ਤਾ ਕਾਇਮ ਕਰ ਸਕਦੇ ਹਾਂ। ਅੱਛਾ, ਉਸ ਹਵਾਲੇ ਦੇ ਨਾਲ ਇਹ ਹੈ ਕਿ ਜਿੱਥੇ ਟੈਕਸਲਾ ਦੀ ਤਹਿਜ਼ੀਬ ਦੇ ਬਾਰੇ ਦੇ ਵਿੱਚ ਹਜ਼ਾਰਾਂ ਨਹੀਂ ਬਲਕਿ ਲੱਖਾਂ ਕਿਤਾਬਾਂ ਨੇ, ਜਿਹੜੇ ਆਰਕੀਓਲੋਜਿਸਟ ਨੇ ਔਰ ਆਰਟ ਹਿਸਟੋਰੀਅਨਸ ਨੇ ਦੁਨੀਆ ਭਰ ਦੇ, ਸਿਰਫ ਪਾਕਿਸਤਾਨ ਦੇ ਨਹੀਂ ਦੁਨੀਆ ਭਰ ਦੇ ਬੰਦਿਆਂ ਨੇ ਉਸ ਦੇ ਉੱਤੇ ਬੇਤਹਾਸ਼ਾ ਲਿਖਿਆ ਹੈ। ਲੇਕਿਨ ਅਗਰ ਤੁਸੀਂ ਦੇਖੋ ਤੇ ਜਿਹੜੀ ਮਕਾਮੀ ਆਬਾਦੀ ਹੈ ਉਹਦੇ ਬਾਰੇ ਦੇ ਵਿੱਚ ਕਿਸੇ ਨੂੰ ਕੁਝ ਨਹੀਂ ਪਤਾ, ਬਲਕਿ ਬਹੁਤ ਥੋੜਾ ਪਤਾ ਹੈ। ਯਾਨੀ ਮੈਂ ਵੀ ਇਹੀ ਆਖਾਂਗਾ ਕਿ 5-6 ਸਾਲ ਪਹਿਲੇ ਜਦੋਂ ਮੈਂ ਇਸ ਇਲਾਕੇ ਦਾ ਸਹੀ ਤੌਰ ਤੇ ਰੁਖ ਕੀਤਾ ਔਰ ਇੱਥੇ ਆ ਕੇ ਸਮਝੋ ਆਪਣਾ ਠਿਕਾਣਾ ਬਣਾਇਆ, ਤੇ ਫਿਰ ਮੈਨੂੰ ਪਤਾ ਲੱਗਣਾ ਸ਼ੁਰੂ ਹੋਇਆ ਕਿ ਯਾਰ ਇਹ ਮਕਾਮੀ ਆਬਾਦੀ ਇਸ ਦੇ ਬਾਰੇ ਕੀ ਸੋਚਦੀ ਹੈ, ਕਿਵੇਂ ਸੋਚਦੀ ਹੈ ਕਿ ਨਹੀਂ ਸੋਚਦੀ। ਠੀਕ ਹੈ, ਅੱਛਾ, ਹੁਣ ਉਸ ਹਵਾਲੇ ਦੇ ਨਾਲ ਮੈਂ ਸਮਝਦਾ ਕਿ ਸਾਡਾ ਜਿਹੜਾ ਇਨੀਸ਼ੀਏਟਿਵ ਸੀ ਉਹ ਇਹ ਸੀ ਕਿ ਗੰਧਾਰਾ ਰਿਸੋਰਸ ਸੈਂਟਰ। ਅੱਛਾ, ਗੰਧਾਰਾ ਰਿਸੋਰਸ ਸੈਂਟਰ, ਜਿਵੇਂ ਤੁਹਾਨੂੰ ਪਤਾ ਹੈ ਜਿਹੜੇ ਲੋਕ NGO ਨਾਲ ਵਾਬਸਤਾ ਰਹੇ ਨੇ ਉਹਨਾਂ ਨੂੰ ਪਤਾ, ਜਿਹੜਾ ਰਿਸੋਰਸ ਸੈਂਟਰ ਹੁੰਦਾ ਹੈ ਉਹਦਾ ਮਕਸਦ ਇਹ ਹੁੰਦਾ ਹੈ ਕਿ ਅਸੀਂ ਰਿਸੋਰਸਿਸ ਐਸੇ ਜਨਰੇਟ ਕਰੀਏ ਜਿਹਦੀ ਬੁਨਿਆਦ ਦੇ ਉੱਤੇ ਲੋਕ ਜਿਹੜੇ ਨੇ ਉਹ ਆਪਣੀ ਮਾਮਲਾਤ ਨੂੰ, ਆਪਣੇ ਉਸ ਤਾਲੁਕ ਨੂੰ ਬਣਾ ਸਕਣ। ਠੀਕ ਹੈ, ਅੱਛਾ, ਹੁਣ ਇਸ ਦੇ ਹਵਾਲੇ ਦੇ ਨਾਲ ਮੈਂ ਅਰਜ਼ ਕਰਾਂਗਾ ਕਿ ਜਿਹੜਾ ਸਾਡਾ ਗੰਧਾਰਾ ਰਿਸੋਰਸ ਸੈਂਟਰ ਹੈ ਉਹ ਇੱਕ ਇਵੋਲਵ ਹੋਇਆ ਹੈ, ਕਿਉਂਕਿ ਅਸੀਂ ਕਿਸੇ ਵੀ ਫੰਡਿੰਗ ਦੇ ਤਹਿਤ ਕੰਮ ਨਹੀਂ ਕਰ ਰਹੇ, ਸਾਡੇ ਜਿਹੜੇ ਵਸਾਇਲ ਨੇ ਉਹ ਬਿਲਕੁਲ ਮਹਦੂਦ ਨੇ। ਅਸੀਂ ਇੱਕ ਇੱਕ ਕਰਕੇ ਅਸੀਂ ਸਮਝੋ ਕਿ ਇਹ ਕੁੰਭਾ ਜੁੜਿਆ ਹੈ। ਜਿਹੜੇ ਅੱਜ ਦੋਸਤ ਇਸ ਗੁਫ਼ਤਗੂ ਵੀ ਸੁਣ ਰਹੇ ਹੋਣੇ ਨੇ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ 5-6 ਸਾਲ ਤੋਂ ਅਸੀਂ ਆਪਣੀ ਮਦਦ ਆਪ ਦੇ ਤਹਿਤ ਇੱਕ ਲੋਕਾਂ ਦੇ ਨਾਲ ਇੱਕ ਰਿਸ਼ਤਾ ਜੋੜਿਆ ਹੈ, ਜਿਹਦੀ ਵਜ੍ਹਾ ਤੋਂ ਇੱਕ ਗਰੁੱਪ ਜਿਹੜਾ ਹੈ ਉਹ ਵਜੂਦ ਵਿੱਚ ਆਇਆ ਹੈ ਕਿ ਜਿਹੜਾ ਇਸ ਸਾਰੇ ਕੰਮ ਨੂੰ ਅੱਗੇ ਲੈ ਕੇ ਚੱਲ ਰਿਹਾ ਹੈ। ਤੇ ਇਹਦੇ ਅੰਦਰ ਬਹੁਤ ਸਾਰੇ ਦੋਸਤ ਨੇ, ਇਹਦੇ ਅੰਦਰ ਮਸਲਨ ਰਿਆਜ਼ ਸਾਹਿਬ ਨੇ, ਇਹਦੇ ਅੰਦਰ ਇਫਤਖਾਰ ਸਾਹਿਬ ਨੇ, ਇਫਤਖਾਰ ਸਿੱਦੀਕੀ ਸਾਹਿਬ ਨੇ, ਮੈਡਮ ਸਾਰਾ ਹੁਸੈਨ ਹੈ, ਉਹਦੇ ਇਲਾਵਾ ਮਾਲਿਕ ਉਸ਼ਤਰ ਸਾਹਿਬ ਨੇ, ਉਹਦੇ ਬਾਅਦ ਫਿਰ ਤੁਸੀਂ ਦੇਖੋ ਸਾਡੇ ਇੱਕ ਬਹੁਤ ਅੱਛੇ ਦੋਸਤ ਪੈਟਰਨ ਅਯਾਜ਼ ਕਿਆਨੀ ਸਾਹਿਬ ਨੇ। ਇਸੇ ਤਰ੍ਹਾਂ ਹੋਰ ਦੋਸਤ ਨੇ ਜਿਹੜੇ ਜੁੜਦੇ ਗਏ, ਤਾਹਿਰ ਸੁਲੇਮਾਨ ਸਾਹਿਬ, ਇਹ ਸਾਰੇ ਟੈਕਸਲਾ ਦੇ ਲੋਕ ਨੇ। ਇਹ ਉਹ ਲੋਕ ਨੇ ਕਿ ਜਿਨ੍ਹਾਂ ਨੇ ਇਹ ਮਹਿਸੂਸ ਕੀਤਾ ਕਿ ਯਾਰ ਇਹ ਵਾਕਈ ਇਸ ਵਿਰਸੇ ਦੇ ਨਾਲ ਸਾਨੂੰ ਕੋਈ ਜੁੜਤ ਦੀ ਲੋੜ ਹੈ। ਉਹ ਜੁੜਤ ਕਿਵੇਂ ਬਣੀ ਉਹ ਮੈਂ ਤੁਹਾਨੂੰ ਅੱਗੇ ਦੱਸਾਂਗਾ, ਲੇਕਿਨ ਉਸ ਤੋਂ ਪਹਿਲੇ ਥੋੜਾ ਜਿਹਾ ਤੁਹਾਨੂੰ ਮੈਂ ਇਹ ਕਹਿਣਾ ਚਾਹਨਾ ਕਿ ਜਦੋਂ ਅਸੀਂ ਇਸ ਬਾਰੇ ਸੋਚ ਰਹੇ ਸਾਂ ਕਿ ਇੱਕ ਜਾਪਾਨੀ ਪ੍ਰੋਫੈਸਰ ਦੀ ਇੱਕ ਆਰਟੀਕਲ ਮੈਂ ਪੜ੍ਹਿਆ ਤੇ ਉਹਦੇ 'ਚ ਉਹਨੇ ਲਿਖਿਆ ਕਿ ਇੱਕ ਇਸ ਗੱਲ ਦੀ ਅਸ਼ਦ ਜ਼ਰੂਰਤ ਹੈ ਕਿ ਸਾਨੂੰ ਸਿਰਫ ਤਹਿਕੀਕੀ ਇਦਾਰੇ ਨਹੀਂ ਬਣਾਉਣੇ ਚਾਹੀਦੇ, ਬਲਕਿ ਸਾਨੂੰ ਇਸ ਵਿਰਸੇ ਨੂੰ ਬਚਾਉਣ ਵਾਸਤੇ ਐਸੇ ਇਦਾਰੇ ਵੀ ਬਣਾਉਣੇ ਚਾਹੀਦੇ ਨੇ ਕਿ ਜਿਹੜੇ ਮਕਾਮੀ ਆਬਾਦੀ ਦੇ ਉੱਤੇ ਕਹਿ ਲਓ ਕਿ ਬੇਸਡ ਹੋਣ। ਠੀਕ ਹੈ, ਕਿ ਜਿਹੜੇ
ਜਿਹੜੀ ਕਹਿ ਲਓ ਕਿ ਮਕਾਮੀ ਆਬਾਦੀ ਉਹਦੀ ਕਿਆਦਤ ਹੋਵੇ। ਬੇਸ਼ੱਕ ਉਹ ਕੋਈ ਐਕਸਪਰਟ ਨਾ ਹੋਣ, ਉਹ ਕੋਈ PhD ਨਾ ਹੋਣ, ਜਾਂ ਕੋਈ ਉਹ ਬਹੁਤ ਬੜੇ ਇਸ ਕਿਸਮ ਦੇ ਉਹਨਾਂ ਦੇ ਐਕੈਡੈਮਿਕ ਕ੍ਰੈਡੈਂਸ਼ੀਅਲਸ ਨਾ ਹੋਣ, ਲੇਕਿਨ ਉਹਨਾਂ ਦੇ ਅੰਦਰ ਇੱਕ ਕਹਿ ਲਓ ਕਿ ਇੱਕ ਦਰਦ ਹੋਵੇ ਕਿ ਯਾਰ ਇਹ ਸਾਡਾ ਇਲਾਕਾ ਹੈ ਤੇ ਅਸੀਂ ਇਸ ਇਲਾਕੇ ਦੇ ਵਾਸਤੇ ਕੁਝ ਕਰਨਾ ਹੈ। ਤੇ ਉਹ ਵੀ ਇੱਕ ਕਹਿ ਲਓ ਕਿ ਸਾਡੇ ਵਾਸਤੇ ਇੱਕ ਇਨਸਪੀਰੇਸ਼ਨ ਸੀ ਕਿ ਯਾਰ ਕਿਵੇਂ ਅਸੀਂ ਇਸ ਕਿਸਮ ਦਾ ਕੋਈ ਇਦਾਰਾ ਜਿਹੜਾ ਹੈ ਉਹਨੂੰ ਬਣਾ ਸਕਨੇ ਹਾਂ। ਅੱਛਾ, ਹੁਣ ਇਹ ਅੱਗੇ ਵਧਣ ਤੋਂ ਪਹਿਲੇ ਮੈਂ ਅਰਜ਼ ਕਰਾਂ ਕਿ ਦੇਖੋ, ਜਦੋਂ ਅਸੀਂ ਕਹਿੰਦੇ ਹਾਂ ਮਕਾਮੀ ਆਬਾਦੀ ਜਾਂ ਕਮਿਊਨਿਟੀ ਦਾ ਲਫ਼ਜ਼ ਇਸਤੇਮਾਲ ਕਰਦੇ ਹਾਂ, ਤੇ ਉਹਦੇ ਅੰਦਰ ਇਹ ਕਮਿਊਨਿਟੀ ਦੀਆਂ ਕਈ ਸਾਰੀਆਂ ਕਿਸਮਾਂ ਨੇ। ਦੇਖੋ, ਇੱਕ ਤੇ ਉਹ ਮਕਾਮੀ ਆਬਾਦੀ ਹੈ ਜਿਹੜੀ ਉੱਥੇ ਰਹਿ ਰਹੀ ਹੈ, ਉਹ ਲਾ ਮਹੱਲਾ ਤੌਰ ਤੇ ਉੱਤੇ ਉਹ ਇੱਥੇ ਦੀ ਜੰਮਪਲੇ, ਲਿਹਾਜ਼ਾ ਇਹ ਉਹਨਾਂ ਦਾ ਵਿਰਸਾ ਹੈ। ਅੱਛਾ, ਦੂਜੀ ਐਸੇ ਲੋਕ ਨੇ ਕਿ ਜਿਹੜੇ ਗੰਧਾਰਾ ਜਾਂ ਟੈਕਸਲਾ ਦੇ ਹਵਾਲੇ ਦੇ ਨਾਲ ਦਿਲਚਸਪੀ ਰੱਖਦੇ ਨੇ। ਉਹ ਬੇਸ਼ੱਕ ਅਮਰੀਕਾ ਬੈਠੇ ਹੋਣ ਜਾਂ ਇੰਡੀਆ ਬੈਠੇ ਹੋਣ ਜਾਂ ਕਿਤੇ ਕੈਨੇਡਾ ਬੈਠੇ ਹੋਣ, ਕਿਤੇ ਵੀ ਬੈਠੇ ਹੋਣ, ਉਹਨਾਂ ਦਾ ਅਗਰ ਇੱਕ ਤਾਲੁਕ ਹੈ ਤਾਂ ਉਹਨਾਂ ਦਾ ਵੀ ਇਹ ਵਿਰਸਾ ਹੈ। ਅੱਛਾ, ਫਿਰ ਇਹਦੇ ਅੰਦਰ ਉਹ ਲੋਕ ਵੀ ਆ ਜਾਂਦੇ ਨੇ ਕਿ ਜਿਹੜੇ ਕਿਸਮ ਦੇ ਸਟੇਕ ਹੋਲਡਰ ਨੇ, ਜਿਵੇਂ ਆਰਕੀਓਲੋਜੀ ਡਿਪਾਰਟਮੈਂਟ ਹੈ ਜਾਂ ਆਰਕੀਓਲੋਜਿਸਟ ਨੇ, ਜਿਹੜੇ ਐਕਸਪਰਟਸ ਨੇ, ਪ੍ਰੋਫੈਸਰ ਨੇ, ਸਕਾਲਰ ਨੇ, ਉਹਨਾਂ ਦਾ ਵੀ ਇੰਟਰਸਟ ਹੈ, ਉਹਨਾਂ ਦਾ ਵੀ ਇਹ ਵਿਰਸਾ ਹੈ। ਔਰ ਇਸ ਤੋਂ ਸਭ ਤੋਂ ਵੱਧ ਕੇ ਮੈਂ ਸਮਝਣਾ ਕਿ ਇੱਥੇ ਜਿਹੜੇ ਉਹ ਲੋਕ ਕਿ ਜਿਨ੍ਹਾਂ ਦਾ ਇਹ ਮਜ਼ਹਬੀ ਵਿਰਸਾ ਹੈ, ਮਸਲਨ ਫਰਜ਼ ਕਰੋ ਬੁੱਧਿਸਟ ਨੇ, ਉਹਨਾਂ ਦਾ ਤੇ ਮਜ਼ਹਬੀ ਵਿਰਸਾ ਹੈ। ਹੁਣ ਉਹ ਮਕਾਮੀ ਹੋਣ ਜਾਂ ਉਹ ਬੈਰੂਨੀ ਬੁੱਧਿਸਟ ਹੋਣ, ਉਹਨਾਂ ਦੀ ਤੇ ਇੱਕ ਰਿਲੀਜੀਅਸ ਐਫੀਲੀਏਸ਼ਨ ਹੈ ਇਸ ਵਿਰਸੇ ਦੇ ਨਾਲ। ਤੇ ਇਹ ਇੱਕ ਪਸਮੰਜ਼ਰ ਹੈ, ਇੱਕ ਸਾਡੀ ਸਮਝੋ ਕਨਸਟੀਟੂਐਂਸੀ ਹੈ, ਜਿਹਦੇ 'ਚ ਅਸੀਂ ਸਮਝਦੇ ਹਾਂ ਕਿ ਅਸੀਂ ਸਾਰੇ ਲੋਕਾਂ ਨੂੰ, ਭਾਵੇਂ ਉਹ ਪ੍ਰੋਫੈਸਰ ਹੋਣ ਔਰ ਭਾਵੇਂ ਉਹ ਬਿਲਕੁਲ ਇੱਕ ਅਨਪੜ੍ਹ ਬੰਦੇ ਹੋਣ ਜਿਹੜੇ ਕਿ ਟੈਕਸਲਾ ਦੇ ਵਿੱਚ ਰਹਿੰਦੇ ਹੋਣ ਜਾਂ ਦੂਜੇ ਗੰਧਾਰਾ ਦੇ ਇਲਾਕੇ ਰਹਿੰਦੇ ਹੋਣ, ਉਹਨਾਂ ਨੂੰ ਆਪਸ ਵਿੱਚ ਜੋੜਨ ਦੀ ਲੋੜ ਹੈ। ਹਾਲੇ ਤੱਕ ਇਹ ਹੈ ਕਿ ਇੱਕ ਤਰਫ ਵੱਡੇ ਵੱਡੇ ਪ੍ਰੋਫੈਸਰ ਨੇ, ਹਜ਼ਾਰਾਂ ਲੱਖਾਂ ਕਿਤਾਬਾਂ ਨੇ, ਦੂਸਰੀ ਤਰਫ ਇੱਕ ਬੇਹੰਗਮ ਹਜੂਮ ਹੈ ਜਿਹੜਾ ਇਹਨਾਂ ਸਾਈਟਸ ਦੇ ਉੱਤੇ ਮੰਡਲਾਉਂਦਾ ਹੈ, ਜਿਹਨੂੰ ਨਾ ਪਤਾ ਹੈ, ਨਾ ਸ਼ਊਰ ਹੈ, ਨਾ ਉਹਨਾਂ ਦਾ ਤਾਲੁਕ ਹੈ। ਤੇ ਉਹ ਮੈਂ ਸਮਝਣਾ ਕਿ ਇਹ ਇੱਕ ਰਿਸ਼ਤਾ ਜਦੋਂ ਜੁੜੇਗਾ ਤੇ ਫਿਰ ਇਹਦੇ ਅੰਦਰ ਸਮਝੋ ਕਿ ਤੁਹਾਨੂੰ ਇਹਦੇ ਅੰਦਰ ਇਸ ਵਿਰਸੇ ਦੇ ਅੰਦਰ ਜਾਨ ਨਜ਼ਰ ਆਏਗੀ। ਇਹ ਹੈ ਪ੍ਰੋਸੈਸ ਆਫ ਰੀਕਲੇਮੇਸ਼ਨ ਜਿਹਨੂੰ ਮੈਂ ਸਮਝਣਾ। ਲੋ ਜੀ, ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਦੇਖੋ, ਟੈਕਸਲਾ ਜਿਹੜਾ ਹੈ ਇੱਕ ਬਹੁਤ ਹੀ ਦਿਲਚਸਪ ਕਹਿ ਲਓ ਕਿ ਜਗ੍ਹਾ ਹੈ ਇਸ ਹਵਾਲੇ ਦੇ ਨਾਲ ਕਿ ਦੇਖੋ, ਟੈਕਸਲਾ ਜਿਹੜਾ ਹੈ ਕੋਈ ਇੱਕ ਟੈਕਸਲਾ ਤੁਹਾਨੂੰ ਯਕੀਨਨ ਪਤਾ ਹੋਣਾ ਹੈ ਕਿ ਇਹ ਕੋਈ ਇੱਕ ਮਕਾਮ ਨਹੀਂ, ਬਲਕਿ ਇਹ 20 ਕਿਲੋਮੀਟਰ ਦੇ ਉੱਤੇ ਫੈਲਿਆ ਹੋਇਆ ਸਮਝੋ ਸੈਂਕੜੋਂ ਮੋਨੂਮੈਂਟਸ ਨੇ, ਸਾਈਟਸ ਨੇ, ਜਿਨ੍ਹਾਂ ਦੇ ਅੰਦਰ 3 ਵੱਡੇ ਸ਼ਹਿਰ ਨੇ, ਉਹਦੇ ਬਾਅਦ 20 ਮੋਨੈਸਟਰੀਜ਼ ਨੇ, ਸਟੂਪਾਸ ਨੇ, ਹੋਰ ਪਤਾ ਨਹੀਂ ਕਿਤਨੀਆਂ ਐਸੀਆਂ ਚੀਜ਼ਾਂ ਨੇ ਕਿ ਜਿਹੜੀਆਂ ਮਿਟਾ ਦਿੱਤੀਆਂ ਗਈਆਂ। ਲੇਕਿਨ ਇਹ ਕਿ ਇੱਕ ਬਹੁਤ ਬੜਾ ਇੱਕ ਕਹਿ ਲਓ ਕਿ ਇੱਕ ਸਕਾਫਤੀ ਵਿਰਸੇ ਦਾ ਇਹਦਾ ਫੈਲਾਅ ਹੈ। ਅੱਛਾ, ਔਰ ਜਦੋਂ ਤੁਹਾਨੂੰ ਪਤਾ ਹੋਣਾ ਹੈ ਕਿ 19ਵੀਂ ਸਦੀ ਦੇ ਵਿੱਚ, ਯਾਨੀ 19ਵੀਂ ਸਦੀ ਦੇ ਆਖਰੀ ਅਵਾਇਲ ਦੇ ਵਿੱਚ ਜਦੋਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਬਣਿਆ ਤੇ ਉਹਨਾਂ ਨੇ ਸਮਝੋ ਕਿ ਕਾਫੀ ਸਾਰੀ ਖੋਜ ਕੀਤੀ, ਇੱਥੇ ਐਕਸਕੇਵੇਸ਼ਨਸ ਕੀਤੀਆਂ। ਅਲੈਗਜ਼ੈਂਡਰ ਕਨਿੰਗਮ ਜਿਹੜਾ ਪਹਿਲਾ ਡਾਇਰੈਕਟਰ ਜਨਰਲ ਸੀ ਆਰਕੀਓਲੋਜੀ ਆਫ ਸਰਵੇ ਆਫ ਇੰਡੀਆ ਦਾ, ਉਸਨੇ ਇੱਥੇ ਖੁਦਾਈਆਂ ਕੀਤੀਆਂ। ਉਸ ਤੋਂ ਪਹਿਲੇ ਈਵਨ ਰਣਜੀਤ ਸਿੰਘ ਦੇ ਦੌਰ ਤੇ ਉੱਤੇ ਜਨਰਲ ਵੈਂਚੂਰਾ ਜਿਹੜਾ ਹੈ ਉਹ ਵੀ ਇੱਥੇ ਆਇਆ ਔਰ ਧਰਮਾ ਰਾਜਿਕਾ ਸਟੂਪਾ ਦੀ ਉਹਨੇ ਖੁਦਾਈ ਕੀਤੀ ਔਰ ਉਹਨਾਂ ਨੂੰ ਵੀ ਯਾਨੀ ਇਸ ਦੀ ਜਿਹੜੀ ਅਹਿਮੀਅਤ ਦਾ ਬਿਲਕੁਲ ਅੰਦਾਜ਼ਾ ਸੀ। ਲੇਕਿਨ ਇਹ ਜਿਹੜਾ ਅਰਲੀਅਰ ਦੌਰ ਹੈ, ਜਿਹੜਾ ਲੇਟ 19th ਸੈਂਚੁਰੀ ਜਾਂ ਅਰਲੀ 19th ਸੈਂਚੁਰੀ ਦਾ ਦੌਰ ਹੈ, ਇੱਕ ਕਿਸਮ ਦਾ ਟ੍ਰਾਈਅਰ ਹੰਟਿੰਗ ਦਾ ਦੌਰ ਸੀ। ਇਹਦੇ 'ਚ ਲੋਕ ਸਮਝਦੇ ਸਨ ਕਿ ਅਸੀਂ ਇੱਥੋਂ ਜਿਹੜੇ ਨੇ ਕਦੀਮ ਜਿਹੜੀਆਂ ਚੀਜ਼ਾਂ ਨੇ ਉਹ ਕੱਢ ਸਕਨੇ ਹਾਂ ਔਰ ਉਹ ਅਸੀਂ ਇਹਨਾਂ ਨੂੰ ਅੱਗੇ ਆਪਣੇ ਇਸਤੇਮਾਲ ਵਿੱਚ ਲਿਆ ਸਕਨੇ ਹਾਂ ਜਾਂ ਵੇਚ ਸਕਨੇ ਹਾਂ, ਜੋ ਵੀ ਉਹਨਾਂ ਦਾ ਇੰਟਰਸਟ ਸੀ। ਅੱਛਾ, ਲੇਕਿਨ ਜਦੋਂ 20ਵੀਂ ਸਦੀ ਆਉਂਦੀ ਹੈ ਤੇ ਜਦੋਂ ਅੰਗਰੇਜ਼ ਦੀ ਸਰਕਾਰੀ ਰਿਆਸਤ ਮਜ਼ਬੂਤ ਹੁੰਦੀ ਹੈ ਤੇ ਉਹ ਫਿਰ ਇਹਦੇ ਕਾਇਦੇ ਕਾਨੂੰਨ ਬਣਾਉਂਦੇ ਨੇ ਕਿ ਕੌਣ ਬੰਦਾ ਇੱਥੇ ਕੀ ਕਰ ਸਕਦਾ ਹੈ। ਲਿਹਾਜ਼ਾ ਉਹਨਾਂ ਦੇ ਵਿੱਚ ਫਿਰ ਕਹਿ ਲਓ ਕਿ ਨਾ ਸਿਰਫ ਸਰ ਜੌਨ ਮਾਰਸ਼ਲ ਜਿਹਨੇ 20 ਸਾਲ ਟੈਕਸਲਾ 'ਚ ਖੁਦਾਈਆਂ ਕੀਤੀਆਂ, ਉਹ ਜਿਹੜਾ ਉਹਨਾਂ ਨੇ ਕਵਾਨੀਨ ਬਣਾਏ, ਬਲਕਿ ਬਹੁਤ ਸਾਰੇ ਉਹਨਾਂ ਦੇ ਕੰਟਰੀਬਿਊਸ਼ਨਸ ਨੇ, ਬਹੁਤ ਸਾਰੀਆਂ ਨਵੀਆਂ ਚੀਜ਼ਾਂ, ਨਵੀਆਂ ਕਿਤਾਬਾਂ, ਬੇਤਹਾਸ਼ਾ ਸਕਾਲਰਸ਼ਿਪ ਜਿਹੜੀ ਹੈ ਉਸ ਦੇ ਨਤੀਜੇ ਜਨਰੇਟ ਹੋਈ। ਅੱਛਾ, ਇਸੇ ਤਰ੍ਹਾਂ ਇੱਕ ਬੜੀ ਦਿਲਚਸਪ ਗੱਲ ਇਹ ਹੈ ਕਿ ਟੈਕਸਲਾ ਜਿਹੜਾ ਹੈ ਉਹ ਜਦੋਂ ਮੋਰਟਮ ਵੀਲਰ ਜਿਹੜਾ ਕਹਿ ਲਓ ਕਿ ਆਖਰੀ ਅੰਗਰੇਜ਼ ਡਾਇਰੈਕਟਰ ਜਨਰਲ ਸੀ ਆਰਕੀਓਲੋਜੀ ਸਰਵੇ ਆਫ ਇੰਡੀਆ ਦਾ, ਜਿਹਨੂੰ ਪਾਕਿਸਤਾਨ ਨੇ ਵੀ ਬਾਅਦ ਵਿੱਚ ਆਪਣਾ ਕਹਿ ਲਓ ਕਿ ਨੁਮਾਇੰਦਾ ਬਣਾਇਆ, ਤੇ ਉਸਨੇ ਇੱਕ ਟੈਕਸਲਾ ਟ੍ਰੇਨਿੰਗ ਸਕੂਲ ਦੇ ਨਾਂ ਤੋਂ ਇਹ ਟੈਕਸਲਾਸ ਨੂੰ ਚੂਜ਼ ਕੀਤਾ, ਜਿਹਦੇ 'ਚ ਉਹਨੇ ਕੀ ਕੀਤਾ ਕਿ ਉਹਨੇ ਤਕਰੀਬਨ ਮੁਤਹਿਦਾ ਹਿੰਦੁਸਤਾਨ ਦੀਆਂ
22 ਯੂਨੀਵਰਸਿਟੀਆਂ ਜਿਹੜੀਆਂ ਨੇ ਉਹਨਾਂ ਨੇ ਵਾਈਸ ਚਾਂਸਲਰ ਨੂੰ ਖਤ ਲਿਖਿਆ ਕਿ ਯਾਰ ਆਪਣੇ ਬੈਸਟ ਗ੍ਰੈਜੂਏਟਸ ਮੈਨੂੰ ਦਿਓ, ਮੈਂ ਇਹਨਾਂ ਨੂੰ ਟ੍ਰੇਨ ਕਰਨਾ ਚਾਹਨਾ। ਕਿਉਂਕਿ ਦੇਖੋ ਆਰਕੀਓਲੋਜੀ ਐਜ਼ ਅ ਡਿਸਪਲਿਨ ਜਿਹੜਾ ਹੈ ਮੁਤਹਿਦਾ ਹਿੰਦੁਸਤਾਨ ਦੇ ਵਿੱਚ ਵੀ ਨਹੀਂ ਸੀ ਪੜਾਇਆ ਜਾਂਦਾ, ਠੀਕ ਹੈ। ਲਿਹਾਜ਼ਾ ਲੋਕ ਜਿਹੜੇ ਸਨ ਜ਼ਿਆਦਾ ਉਹਨਾਂ ਦਾ ਜਿਹੜਾ ਤਜਰਬਾ ਬਣਦਾ ਸੀ ਬਤੌਰ ਆਰਕੀਓਲੋਜਿਸਟ, ਉਹ ਯਾਨੀ ਜਦੋਂ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਸੀ ਤੇ ਕੰਮ ਦੇ ਉੱਤੇ ਜਦੋਂ ਬੈਠਦੇ ਸਨ ਤੇ ਫਿਰ ਉਹ ਸਿੱਖਦੇ ਸਨ। ਅੱਛਾ, ਇਹਨੇ ਜਨਾਬ ਇਹ ਕੀਤਾ ਕਿ 22 ਬੰਦੇ 22 ਯੂਨੀਵਰਸਿਟੀਆਂ ਤੋਂ ਇਹਨੇ 20 ਲੋਕ ਇਕੱਠੇ ਕੀਤੇ ਔਰ ਉਹਨਾਂ ਨੂੰ ਕਾਫੀ ਐਕਸਟੈਂਸਿਵ ਟ੍ਰੇਨਿੰਗ ਜਿਹੜੀ ਨਵੀਂ ਆਰਕੀਓਲੋਜੀ ਦੇ ਸਾਇੰਟੀਫਿਕ ਮੈਥਡ ਸਨ ਉਹਨਾਂ 'ਚ ਉਹਨੂੰ ਟ੍ਰੇਨ ਕੀਤਾ। ਔਰ ਦਿਲਚਸਪ ਗੱਲ ਇਹ ਹੈ ਕਿ ਇੰਡੀਆ ਔਰ ਪਾਕਿਸਤਾਨ ਦੇ ਜਿਹੜੇ ਲੀਡਿੰਗ ਆਰਕੀਓਲੋਜਿਸਟ ਨੇ, ਜਿਵੇਂ ਇੰਡੀਆ ਦੇ RC ਗੌਰ ਸਨ ਜਾਂ KN ਡਿਕਸ਼ਿਤ ਸਨ, ਇਹ ਉਹ ਲੋਕ ਸਨ ਕਿ ਜਿਹੜੇ ਸਮਝੋ ਕਿ ਜਿਹੜੇ ਅੱਗੇ ਮਜ਼ੀਦ ਟ੍ਰੇਨ ਹੋਏ। ਹਾਲਾਂਕਿ ਡਿਕਸ਼ਿਤ ਆਰਕੀਓਲੋਜੀ ਸਰਵੇ ਆਫ ਇੰਡੀਆ ਦੇ ਵਿੱਚ ਵੀ ਕੰਮ ਕਰਦੇ ਸਨ ਉਸ ਤੋਂ ਪਹਿਲੇ, ਲੇਕਿਨ ਉਹਦੇ ਬਾਵਜੂਦ ਉਹਨਾਂ ਲੋਕਾਂ ਦੀ ਟ੍ਰੇਨਿੰਗ ਹੋਈ ਔਰ ਅੱਜ ਉਹ ਬੰਦੇ ਜਿਹੜੇ ਨੇ ਜਿਨ੍ਹਾਂ ਨੇ ਹਿੰਦੁਸਤਾਨ ਔਰ ਪਾਕਿਸਤਾਨ ਦੀ ਜਿਹੜੀ ਆਰਕੀਓਲੋਜੀ ਉਹਦੇ ਨੁਮਾਇਆਂ ਕਿਰਦਾਰ ਅਦਾ ਕੀਤਾ, ਉਹਨਾਂ 'ਚ ਸਾਡੇ ਪਾਕਿਸਤਾਨੀ ਸਾਈਡ ਦੇ ਅਹਿਮਦ ਹਸਨ ਦਾਨੀ ਵੀ ਸਨ। ਸੋ ਅਹਿਮਦ ਹਸਨ ਦਾਨੀ ਸਾਹਿਬ ਨੇ ਜਿਹੜੇ ਬਨਾਰਸ ਕਾਲਜ ਦੇ ਵਿੱਚ ਸੰਸਕ੍ਰਿਤ ਦੀ ਉਹਨਾਂ ਨੇ ਮਾਸਟਰਸ ਕੀਤਾ ਸੀ, ਉਹਨਾਂ ਦੀ ਜਿਹੜੀ ਅਰਲੀ ਐਕਸਪੋਜ਼ਰ ਹੋਇਆ ਕਹਿ ਲਓ ਕਿ ਆਰਕੀਓਲੋਜੀ ਦਾ ਔਰ ਟ੍ਰੇਨਿੰਗ ਉਹਨਾਂ ਨੇ ਹਾਸਿਲ ਕੀਤੀ, ਉਹ ਟੈਕਸਲਾ ਟ੍ਰੇਨਿੰਗ ਸਕੂਲ ਤੋਂ ਹਾਸਿਲ ਕੀਤੀ। ਸੋ ਇਹ ਵੀ ਇੱਕ ਟੈਕਸਲਾ ਦਾ ਇਜ਼ਾਜ਼ ਹੈ। ਅੱਛਾ, ਹੁਣ ਅੱਗੇ ਚੱਲਦੇ ਹਾਂ ਜੀ। ਪਾਕਿਸਤਾਨ ਬਣ ਜਾਂਦਾ ਹੈ, ਸਾਡੀ ਜਿਹੜੀ ਰਿਆਸਤ ਹੈ ਹੁਣ ਅਮੂਮੀ ਤਾਸੁਰ ਇਹ ਹੈ ਕਿ ਸਾਡੀ ਜਿਹੜੀ ਪਾਕਿਸਤਾਨ ਦੀ ਜਿਹੜੀ ਕੌਮੀ ਰਿਆਸਤ ਸੀ ਉਹਨੂੰ ਕਹਿ ਲਓ ਕਿ ਟੈਕਸਲਾ ਦੇ ਬਾਰੇ ਦੇ ਵਿੱਚ ਕੋਈ ਦਿਲਚਸਪੀ ਨਹੀਂ ਸੀ। ਅੱਛਾ, ਇਹ ਬਿਲਕੁਲ ਮੇਰਾ ਖਿਆਲ ਹੈ ਕਿ ਇਹ ਗਲਤੁਲਾਮ ਹੈ ਔਰ ਤੁਸੀਂ ਹੈਰਾਨ ਹੋਵੋਗੇ ਕਿ ਪਹਿਲੇ 20 ਸਾਲ ਪਾਕਿਸਤਾਨ ਦੀ ਜਿਹੜੀ ਰਿਆਸਤ ਸੀ ਉਸਨੇ ਟੈਕਸਲਾ ਦੀ ਤਹਿਜ਼ੀਬ ਨੂੰ ਤਮਾਮ ਕਦੀਮ ਤਹਿਜ਼ੀਬਾਂ ਦੇ ਉੱਤੇ ਇੱਕ ਫੌਕੀਅਤ ਦਿੱਤੀ, ਉਹਨੂੰ ਪ੍ਰੈਫਰੈਂਸ ਦਿੱਤੀ ਔਰ ਉਹਦੀ ਬਹੁਤ ਸਾਰੀਆਂ ਵਜ੍ਹਾ ਸਨ। ਔਰ ਉਹਨਾਂ ਨੇ ਫਿਰ ਇਹ ਵੀ ਕੀਤਾ ਕਿ ਜਿਹੜੇ ਯਾਨੀ ਈਵਨ ਇਸ਼ਤਿਆਕ ਹੁਸੈਨ ਕੁਰੈਸ਼ੀ ਜਿਹੜੇ ਇੱਕ ਰਾਈਟ ਵਿੰਗ ਹਿਸਟੋਰੀਅਨ ਸਮਝੇ ਜਾਂਦੇ ਨੇ, ਉਹਨਾਂ ਨੇ ਵੀ ਟੈਕਸਲਾ ਦੀ ਔਰ ਗੰਧਾਰਾ ਦੀ ਤਹਿਜ਼ੀਬ ਦੇ ਹਵਾਲੇ ਨਾਲ ਦੁਨੀਆ ਭਰੇ ਜਾ ਕੇ ਲੈਕਚਰ ਦਿੱਤੇ ਔਰ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜੀ ਅਸੀਂ ਜਿਹੜੇ ਆ ਕਹਿ ਲਓ ਕਿ ਅਸੀਂ ਵੀ ਇਸ ਸਕਾਫਤ ਦੇ ਵਾਰਿਸ ਹਾਂ। ਅੱਛਾ, ਹੁਣ ਉਹਦੇ 'ਚ ਇੱਕ ਦਿਲਚਸਪ ਗੱਲ ਇਹ ਸੀ ਕਿ ਤੁਹਾਨੂੰ ਪਤਾ ਹੋਣਾ ਹੈ ਕਿ ਈਸਟ ਪਾਕਿਸਤਾਨ ਵਿੱਚ ਇੱਕ ਚਕਮਾ ਟਰਾਈਬ ਹੈ, ਜਿਹਦਾ ਚਕਮਾ ਟਰਾਈਬ ਜਿਹੜਾ ਉਹ ਸਾਰਾ ਬੁੱਧਿਸਟ ਟਰਾਈਬ ਹੈ। ਅੱਛਾ, ਹੁਣ ਪਾਕਿਸਤਾਨ ਦੇ ਵਿੱਚ ਇਨ ਅਦਰ ਵਰਡਸ ਬਿਫੋਰ 71 ਪਾਕਿਸਤਾਨ ਦੇ ਜਿਹੜੇ ਜ਼ਿਆਦਾ ਜਿਹੜੇ ਲੋਕ ਯਾਨੀ ਪਾਕਿਸਤਾਨ ਦੇ ਅੰਦਰ ਕਹਿ ਲਓ ਕਿ ਸਾਊਥ ਏਸ਼ੀਆ ਦੇ ਵਿੱਚ ਜਿਹੜੀ ਲਾਰਜੈਸਟ ਬੁੱਧਿਸਟ ਪਾਪੂਲੇਸ਼ਨ ਸੀ ਇੱਕ ਜਗ੍ਹਾ ਕੰਸੈਂਟਰੇਟਡ ਸੀ, ਉਹ ਪਾਕਿਸਤਾਨੀ ਸੀ, ਠੀਕ ਹੈ। ਉਹ ਈਸਟ ਪਾਕਿਸਤਾਨ ਦੇ ਚਕਮਾ ਟਰਾਈਬ ਦੇ ਲੋਕ ਸਨ। ਲਿਹਾਜ਼ਾ ਪਾਕਿਸਤਾਨ ਨੇ ਯਾਨੀ ਈਸਟ ਔਰ ਵੈਸਟ ਪਾਕਿਸਤਾਨ ਨੂੰ ਜੋੜਨ ਵਾਸਤੇ ਵੀ ਉਹਨਾਂ ਨੇ ਬੁੱਧਿਜ਼ਮ ਨੂੰ ਸਮਝੋ ਕਿ ਉਦੋਂ ਇਸਤੇਮਾਲ ਕੀਤਾ ਜਾਂ ਉਹਨੂੰ ਅੱਗੇ ਵਧਾਇਆ, ਕਿਉਂਕਿ ਇੱਕ ਸਕਾਫਤੀ ਵਿਰਸਾ ਐਸਾ ਸੀ ਕਿ ਜਿਹੜੇ ਦੋਨੋਂ ਜਿਹੜੇ ਪਾਕਿਸਤਾਨ ਦੇ ਜਿਹੜੇ ਹਿੱਸੇ ਸਨ ਉਹਨਾਂ ਨੂੰ ਜੋੜ ਵੀ ਸਕਦਾ ਸੀ। ਤੇ ਇਸ ਕਿਸਮ ਦੇ ਜਿਹੜੇ ਮੁਤਫਰਕ ਕਹਿ ਲਓ ਕਿ ਮਾਮਲਾਤ ਸਨ, ਉਹਦੇ ਤਹਿਤ ਪਾਕਿਸਤਾਨ ਦੀ ਰਿਆਸਤ ਨੇ ਗੰਧਾਰਾ ਦੀ ਤਹਿਜ਼ੀਬ ਜਿਹੜੀ ਹੈ ਉਸ ਨੂੰ ਇੱਕ ਅਹਿਮੀਅਤ ਦਿੱਤੀ। ਅੱਛਾ, ਹੁਣ ਅੱਗੇ ਚੱਲਦੇ ਹਾਂ। ਅੱਛਾ, ਹੁਣ ਇਹਦੇ ਦੇਖੋ ਇੱਕ ਬਹੁਤ ਦਿਲਚਸਪ ਕਿਰਦਾਰ ਹੈ, ਜਿਹੜੇ ਕੁਝ ਦੋਸਤਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋਣਾ ਹੈ ਕਿ ਇੱਕ ਪਾਕਿਸਤਾਨ ਵਿੱਚ ਇੱਕ ਬੁੱਧਿਸਟ ਮਿਨਿਸਟਰ ਵੀ ਸੀ, ਜਿਹਦਾ ਬਚਪਨ ਤੋਂ ਅਸੀਂ ਉਹਨਾਂ ਦਾ ਨਾਮ ਸੁਣਦੇ ਸਾਂ, ਲੇਕਿਨ ਕਦੀ ਸਾਨੂੰ ਉਹਨਾਂ ਦੀ ਅਹਿਮੀਅਤ ਦਾ ਅੰਦਾਜ਼ਾ ਨਹੀਂ ਸੀ। ਉਹਨਾਂ ਦਾ ਨਾਮ ਸੀ ਰਾਜਾ ਤ੍ਰਿਦੇਵ ਰਾਏ। ਅੱਛਾ, ਹੁਣ ਰਾਜਾ ਤ੍ਰਿਦੇਵ ਰਾਏ ਜਿਹੜੇ ਨੇ ਉਹ ਈਸਟ ਪਾਕਿਸਤਾਨ ਦੇ ਜਿਹੜੇ ਫਾਰਮਰ ਈਸਟ ਪਾਕਿਸਤਾਨ ਪ੍ਰੈਜ਼ੈਂਟਲੀ ਬੰਗਲਾਦੇਸ਼, ਉਹਨਾਂ ਦੇ ਜਿਹੜਾ ਚਕਮਾ ਟਰਾਈਬ ਸੀ ਉਹ ਚੀਫ ਸਨ, ਠੀਕ ਹੈ, ਉਹ ਰਾਜਾ ਸਨ। 71 ਦੇ ਵਿੱਚ ਉਹ ਉੱਥੋਂ ਅਲੱਗ ਹੋ ਕੇ ਤੇ ਉਹ ਆ ਜਾਂਦੇ ਇੱਥੇ ਔਰ ਇੱਥੇ ਆ ਕੇ ਤੇ ਉਹਨਾਂ ਨੂੰ ਫੌਰੀ ਤੌਰ ਦੇ ਉੱਤੇ ਜ਼ੁਲਫਕਾਰ ਅਲੀ ਭੁੱਟੋ ਸਾਹਿਬ ਨੇ ਫੈਡਰਲ ਕੈਬਨਿਟ ਵਿੱਚ ਰੱਖ ਲਿਆ ਔਰ ਉਹ ਜਿਹੜੇ ਨੇ ਉਹਨਾਂ ਨੂੰ ਫੈਡਰਲ ਮਿਨਿਸਟਰ ਫਾਰ ਮਾਈਨੋਰਿਟੀਜ਼ ਅਫੇਅਰਸ ਉਹ ਬਣ ਗਏ। ਔਰ ਉਹ ਤਕਰੀਬਨ ਸਮਝੋ ਕਿ ਜਦੋਂ ਉਸ ਤੋਂ ਬਾਅਦ ਜਦ ਜ਼ਿਆਉਲ ਹਕ ਜਦੋਂ ਆਉਂਦਾ ਹੈ ਤੇ ਜ਼ਿਆਉਲ ਹਕ ਨੇ ਉਹਨਾਂ ਨੂੰ ਐਮਬੈਸਡਰ ਐਟ ਲਾਰਜ ਬਣਾਤਾ, ਯਾਨੀ ਉਹਨਾਂ ਦੀ ਜਿਹੜੀ ਸੀ ਰੁਤਬਾ ਸੀ ਉਹ ਬਹੁਤ ਬੜਾ ਸੀ। ਅੱਛਾ, ਔਰ ਉਹ ਫਿਰ 2012 ਚ ਉਹਨਾਂ ਦੀ ਵਫਾਤ ਹੋਈ। ਇਸ ਦੌਰਾਨ ਉਹਨਾਂ ਨੇ ਬੁੱਧਿਸਟ ਕਮਿਊਨਿਟੀ ਜਿਹੜੀ ਪਾਕਿਸਤਾਨ ਵਿੱਚ ਸੀ ਉਹਦੇ ਵਾਸਤੇ ਬਹੁਤ ਕੰਮ ਕੀਤਾ, ਉਹਦਾ ਮੈਂ ਅੱਗੇ ਜਾ ਕੇ ਜ਼ਿਕਰ ਕਰਾਂਗਾ। ਔਰ ਉਹਨਾਂ ਨੇ ਇੱਕ ਇਸਲਾਮਾਬਾਦ ਵਿੱਚ ਇੱਕ ਟੈਂਪਲ ਖੁਦ ਆਪਣੇ ਪੱਲੇ ਤੋਂ ਪੈਸੇ ਖਰਚ ਕਰਕੇ ਤੇ ਉਹ ਇੱਕ ਟੈਂਪਲ ਬਣਵਾਇਆ, ਜਿਹੜਾ ਅੱਜ ਕੱਲ੍ਹ ਸ੍ਰੀਲੰਕਨ ਹਾਈ ਕਮਿਸ਼ਨ ਦੇ ਜ਼ੇਰੇ ਸਰਪ੍ਰਸਤੀ ਹੈ ਔਰ ਅੱਜ ਵੀ ਉਹ ਆਬਾਦ ਹੈ। ਔਰ ਜਿਹੜੀ ਵੀ ਪਾਕਿਸਤਾਨ ਦੇ ਵਿੱਚ ਜਿਹੜੀ ਬੁੱਧਿਸਟ
ਕਮਿਊਨਿਟੀ ਹੈ, ਭਾਵੇਂ ਉਹ ਫੋਰਨ ਡਿਪਲੋਮੈਟਸ ਹੋਣ ਜਾਂ ਮਕਾਮੀ ਲੋਕ ਹੋਣ, ਉੱਥੇ ਉਹ ਜਾ ਕੇ ਤੇ ਆਪਣੇ ਇਬਾਦਤ ਕਰ ਸਕਦੇ ਨੇ। ਤੇ ਇਸ ਲਿਹਾਜ਼ਾ ਜਦੋਂ ਵੀ ਅਸੀਂ ਗੰਧਾਰਾ ਦੀ ਔਰ ਟੈਕਸਲਾ ਦੀ ਗੱਲ ਕਰਾਂਗੇ ਤੇ ਅਸੀਂ ਰਾਜਾ ਤ੍ਰਿਦਿਵ ਰਾਏ ਨੂੰ ਹਮੇਸ਼ਾ ਯਾਦ ਰੱਖਾਂਗੇ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਅਹਿਸਾਨ ਕੀਤਾ। ਅੱਛਾ, ਹੁਣ ਟੈਕਸਲਾ ਦੀ ਮਜ਼ੀਦ ਗੱਲ ਕਰਨੇ ਆ ਕਿ ਦੇਖੋ ਇੱਕ ਬੜੀ ਦਿਲਚਸਪ ਗੱਲ ਇਹ ਹੈ ਕਿ ਜਦੋਂ ਟੈਕਸਲਾ ਤੁਹਾਨੂੰ ਪਤਾ ਹੈ ਉਹਨਾਂ 6 ਸਾਈਟਸ ਵਿੱਚ ਜਿਹੜੀਆਂ ਵਰਲਡ ਹੈਰੀਟੇਜ ਲਿਸਟ ਵਿੱਚ ਪਾਕਿਸਤਾਨ ਵੱਲੋਂ ਇਨਕਲੂਡ ਹੋਈਆਂ ਨੇ। ਅੱਛਾ, ਉਹਨਾਂ ਦੇ ਵਿੱਚ ਜਿਹੜਾ ਹੋਰ ਇੱਕ ਕ੍ਰਾਈਟੇਰੀਆ ਇਹ ਹੈ ਕਿ ਇਹ ਇੱਕ ਐਸਾ ਕਹਿ ਲਓ ਕਿ ਤਹਿਜ਼ੀਬੀ ਮਕਾਮ ਹੈ ਕਿ ਜਿੱਥੇ ਤਕਰੀਬਨ 500-600 ਸਾਲ ਦੀ ਜਿਹੜੀ ਡਾਇਰੈਕਟ ਅਰਬਨਾਈਜੇਸ਼ਨ ਹੈ, ਸਰਾਏ ਯਾਨੀ ਕੌਲਾ ਤੋਂ ਲੈ ਕੇ ਸਰਾਏ ਕਾਲਾ ਤੋਂ ਲੈ ਕੇ ਤੇ ਭੇਰ ਔਰ ਉਸ ਤੋਂ ਬਾਅਦ ਸਿਰਕਾਪੁਰ ਸਿਰਸੁਖ, ਇਹ ਜਿਹੜੀ ਹੈ ਇੱਕ ਕੰਟੀਨਿਊਡ ਅਰਬਨਾਈਜੇਸ਼ਨ ਹੈ, ਯਾਨੀ ਅਰਲੀਐਸਟ ਅਰਬਨਾਈਜੇਸ਼ਨ ਜਿਹੜੀ ਹੈ ਉਹ ਤੁਹਾਨੂੰ ਮਿਲਦੀ ਹੈ। ਔਰ ਯਾਦ ਰੱਖੋ ਕਿ ਇਹ ਜਿਹੜੀ ਅਰਲੀਐਸਟ ਜਿਹੜੀ ਸਿਟੀ ਸੈਟਲਮੈਂਟ ਸੀ ਉਹ ਕੰਟੈਂਪਰੇਰੀ ਸੀ, ਕਹਿ ਲਓ ਕਿ ਜਿਹੜੀ ਹੜੱਪਨ ਜਿਹੜੀ ਸਿਵਲਾਈਜੇਸ਼ਨ ਹੈ ਉਹਦੇ ਕੰਟੈਂਪਰੇਰੀ ਸੀ, ਠੀਕ ਹੈ। ਅੱਛਾ, ਔਰ ਲਿਹਾਜ਼ਾ ਇਹਦੀ ਇੱਕ ਬੜੀ ਜਾਮਿਦ ਅਹਿਮੀਅਤ ਹੈ। ਦੂਜਾ, ਇਹਦੀ ਇਹਨਾਂ ਨੇ ਇੱਕ ਹੋਰ ਇਸ ਦੇ ਅੰਦਰ ਕਰਨ ਦੀ ਕੋਸ਼ਿਸ਼ ਕੀਤੀ ਕਿ ਜਨਾਬ ਕਹਿ ਲਓ ਕਿ ਅਸੀਂ ਕਿ ਜਿਹੜਾ ਯਾਨੀ ਇੰਟਰਨੈਸ਼ਨਲ ਇਹਦੀ ਅਹਿਮੀਅਤ ਇੱਕ ਇਹ ਹੈ ਕਿ ਸਿਕੰਦਰ ਆਜ਼ਮ ਮਾਸ਼ਾਅੱਲਾ ਜਿਹੜੇ ਨੇ ਸਿਕੰਦਰ ਆਜ਼ਮ ਉਹ ਜਿਹੜੇ ਨੇ ਉਹ ਇੱਥੇ ਤਸ਼ਰੀਫ ਲਿਆਏ ਤੇ ਉਹਨਾਂ ਦੀ ਜਿਹੜੇ ਇੱਕ ਤਾਰੀਖ ਦਾ ਜਿਹੜਾ ਗਲੋਬਲ ਹਿਸਟਰੀ ਹੈ ਉਹਦੇ ਅੰਦਰ ਵੀ ਟੈਕਸਲਾ ਦਾ ਜਿਹੜਾ ਇੱਕ ਸਮਝੋ ਜ਼ਿਕਰ ਮਿਲਦਾ ਹੈ ਬਿਕੋਜ਼ ਆਫ ਦੀ ਅਲੈਗਜ਼ੈਂਡਰ ਇਨਫਲੂਐਂਸ। ਤੇ ਇਹ ਵੀ ਇੱਕ ਕਹਿ ਲਓ ਕਿ ਵਰਲਡ ਹੈਰੀਟੇਜ ਸਾਈਟ ਇਨਕਲੂਜਨ ਹੈ, ਜਿਹੜੇ ਉਹਨਾਂ ਦੇ ਕ੍ਰਾਈਟੇਰੀਆ ਨੇ ਉਹਦੇ 'ਚ ਇਹ ਕ੍ਰਾਈਟੇਰੀਆ ਵੀ ਹੈ। ਇੱਕ ਤੇ ਯਾਨੀ ਇਸ ਜਗ੍ਹਾ ਦੀ ਆਪਣੀ ਕਹਿ ਲਓ ਕਿ ਆਰਕੀਓਲੋਜੀਕਲ ਸਿਗਨੀਫਿਕੈਂਸ, ਉਹਦੇ ਨਾਲ ਇੱਕ ਵਰਲਡ ਹਿਸਟਰੀ ਦਾ ਜਿਹੜਾ ਇੱਕ ਚੈਪਟਰ ਹੈ ਉਹ ਵੀ ਇੱਥੇ ਖੁੱਲਿਆ, ਜਿਹੜਾ ਪਾਕਿਸਤਾਨ ਵਿੱਚ ਕਾਫੀ ਉਸ ਦੇ ਉੱਤੇ ਤਨਕੀਦ ਕੀਤੀ ਜਾਂਦੀ। ਅੱਛਾ, ਹੁਣ ਅੱਗੇ ਚੱਲਦੇ ਹਾਂ। ਦੇਖੋ ਇਸ ਵਕਤ ਇਹ ਹੈ ਕਿ ਜਿਹੜਾ ਸਾਡਾ ਜਿਹੜਾ ਟੈਕਸਲਾ ਹੈ ਉਹ ਪਹਿਲੇ ਤੇ ਇੱਕ ਛੋਟਾ ਜਿਹਾ ਸ਼ਹਿਰ ਸੀ। ਜਦੋਂ 47 ਪਾਕਿਸਤਾਨ ਬਣਿਆ ਤੇ ਬਿਲਕੁਲ ਇੱਕ ਛੋਟਾ ਜਿਹਾ ਸ਼ਹਿਰ ਸੀ ਔਰ ਬਿਲਕੁਲ ਇੱਕ ਸਮਝੋ ਕਿ ਸੁੱਤਿਆ ਹੋਇਆ ਸ਼ਹਿਰ ਸੀ। ਹੁਣ ਐਸਾ ਉੱਥੇ ਹੋਇਆ ਕਿ ਉੱਥੇ ਪਤਾ ਨਹੀਂ ਕਿੰਨ ਵਜੂਹਾਤ ਦੇ ਬੁਨਿਆਦ ਦੇ ਉੱਤੇ ਸਾਡੀਆਂ ਜਿਹੜੀਆਂ ਮੇਜਰ ਜਿਹੜੀਆਂ ਜੇ ਕਹਿ ਲਓ ਕਿ ਆਰਮੀ ਦੀਆਂ ਜਿਹੜੀਆਂ ਇੰਡਸਟਰੀਜ਼ ਨੇ ਉਹ ਉੱਥੇ ਬਣਨੀਆਂ ਸ਼ੁਰੂ ਹੋ ਗਈਆਂ। ਅੱਛਾ, ਹੁਣ ਉਹਦੇ ਨਤੀਜੇ ਦੇ ਵਿੱਚ ਉਹਨਾਂ ਨੇ ਹਜ਼ਾਰਾਂ ਲੋਕਾਂ ਨੂੰ ਉੱਥੇ ਇੰਪਲੋਏ ਕੀਤਾ, ਜਿਹੜੇ ਓਵਰ ਟਾਈਮ ਉੱਥੇ ਰਿਟਾਇਰ ਹੋ ਕੇ ਉੱਥੇ ਆਬਾਦ ਹੋਏ ਤੇ ਸ਼ਹਿਰ ਜਿਹੜਾ ਹੈ ਉਹ ਇੱਕ ਬੇਹੰਗਮ ਤੌਰ ਤੇ ਫੈਲ ਗਿਆ। ਅੱਛਾ, ਹੁਣ ਉਹਦੇ ਨਤੀਜੇ ਦੇ ਵਿੱਚ ਇਹ ਜਿਹੜੀਆਂ ਕਹਿ ਲਓ ਕਿ ਕਦੀਮ ਜਿਹੜੀਆਂ ਆਬਾਦੀਆਂ ਨੇ ਉਹ ਵੀ ਇੱਕ ਕਿਸਮ ਦੀਆਂ ਅੰਡਰ ਥ੍ਰੈਟ ਆ ਗਈਆਂ, ਕਿਉਂਕਿ ਜ਼ਾਹਿਰੀ ਗੱਲ ਹੈ ਆਬਾਦੀ ਦਾ ਫੈਲਾਓ, ਲੋਕਾਂ ਨੇ ਘਰ ਬਣਾਉਣੇ ਨੇ, ਕਰਨੇ ਨੇ, ਹੋਰ ਉਹਨਾਂ ਦੀ ਜ਼ਰੂਰੀਆਤ ਨੇ ਤੇ ਯਕੀਨਨ ਇਹ ਮਾਮਲਾਤ ਹੋਣਗੇ। ਅੱਛਾ, ਉਹਦੇ ਨਤੀਜੇ 'ਚ ਟੈਕਸਲਾ ਦੇ ਵਿੱਚ ਸਮਝੋ ਕਿ ਜਿਹੜੀ ਚੋਰੀ ਚਕਾਰੀ ਹੈ ਔਰ ਜਿਹੜੀ ਇਸ ਕਿਸਮ ਦੀਆਂ ਲੂਟ ਮਾਰ ਹੈ ਜਿਹਨੂੰ ਇਲੀਗਲ ਡਿਗਿੰਗ ਕਹਿੰਦੇ ਨੇ ਉਹ ਵੀ ਜ਼ਾਹਿਰੀ ਗੱਲ ਇਹ ਸ਼ੁਰੂ ਹੋ ਗਈ। ਅੱਛਾ, ਉਹਦੇ ਨਤੀਜੇ ਜਿਹੜਾ ਡਿਪਾਰਟਮੈਂਟ ਆਫ ਆਰਕੀਓਲੋਜੀ ਹੈ ਉਹ ਯਕੀਨਨ ਉਹਨਾਂ ਦੇ ਵਾਸਤੇ ਇੱਕ ਲਮਹਾ ਫਿਕਰੀ ਹੈ ਕਿ ਯਾਰ ਅਗਰ ਇਹਨੂੰ ਨਹੀਂ ਪ੍ਰੋਟੈਕਟ ਕੀਤਾ ਗਿਆ ਇੱਕ ਦਿਨ ਇਸ ਜਗ੍ਹਾ ਦਾ ਨਿਸ਼ਾਨ ਮਿਟ ਜਾਏਗਾ। ਲਿਹਾਜ਼ਾ ਉਹਨਾਂ ਦੇ ਜਿਹੜੇ ਕਹਿ ਲਓ ਕਿ ਉਹਨਾਂ ਦੇ ਜਿਹੜੇ ਤਾਲੁਕ ਨੇ ਮਕਾਮੀ ਆਬਾਦੀ ਦੇ ਨਾਲ ਜਾਂ ਜਨਰਲੀ ਜੀ ਕਮਿਊਨਿਟੀਜ਼ ਦੇ ਨਾਲ ਉਹ ਇੱਕ ਬੜੇ ਸਮਝੋ ਕਿ ਸਟ੍ਰੇਨਡ ਰਿਲੇਸ਼ਨਸ਼ਿਪ ਨੇ ਆਪਸ ਵਿੱਚ, ਉਹ ਇੱਕ ਟਕਰਾਓ ਦੀ ਕੈਫੀਅਤ ਹੈ, ਇੱਕ ਹਮ ਆਂਗੀ ਨਹੀਂ ਹੈ, ਕਿਉਂਕਿ ਉਹ ਸਮਝਦੇ ਨੇ ਕਿ ਯਾਰ ਇਹ ਜਿਹੜੇ ਲੋਕ ਨੇ ਈਵਨ ਸਾਡੇ ਜੈਸੇ ਲੋਕ ਜਿਹੜੇ ਨੇ ਉਹ ਉਹਨਾਂ ਦੀ ਪ੍ਰੈਜ਼ੈਂਸ ਜਿਹੜੀ ਹੈ ਇੱਥੇ ਇੱਕ ਖਤਰਾ ਹੈ, ਕਿਉਂਕਿ ਇਹ ਨਾ ਹੋਏ ਕਿ ਕੱਲ ਨੂੰ ਇੱਥੇ ਕੋਈ ਐਸੀ ਲੁੱਟਮਾਰ ਹੋ ਜਾਏ ਜਿਹਦੇ ਨਤੀਜੇ ਦੇ ਵਿੱਚ ਇਹ ਜੋ ਰਿਹਾ ਸਿਆ ਹੈ ਉਹ ਵੀ ਖਤਮ ਹੋ ਜਾਏ। ਲਿਹਾਜ਼ਾ ਇਹ ਜਦੋਂ ਅਸੀਂ ਉੱਥੇ ਸਮਝੋ ਕੰਮ ਸ਼ੁਰੂ ਕੀਤਾ ਤੇ ਇਹ ਇੱਕ ਬਾਟਮ ਲਾਈਨ ਹੈ ਕਿ ਜਿਹੜੇ ਅਸੀਂ ਇੱਕ ਐਸੀ ਫਿਜ਼ਾ 'ਚ ਨਹੀਂ ਕੰਮ ਕਰ ਰਹੇ ਕਿ ਜਿਹਦੇ ਅੰਦਰ ਯਾਨੀ ਉਹ ਲੋਕ ਜਿਨ੍ਹਾਂ ਨੇ ਇਹਨਾਂ ਦਾ ਤਹਫੁਜ਼ ਕਰਨਾ ਹੈ ਔਰ ਉਹ ਲੋਕ ਜਿਹੜੇ ਇਹਨੂੰ ਆਪਣਾ ਵਿਰਸਾ ਸਮਝਦੇ ਉਹਨਾਂ ਦਰਮਿਆਨ ਕੋਈ ਬ੍ਰਿਜ ਨਹੀਂ ਹੈ, ਉਹਨਾਂ ਦਰਮਿਆਨ ਗੈਪਸ ਨੇ, ਠੀਕ ਹੈ। ਔਰ ਉਹ ਯਕੀਨ ਹਕੀਕਤ ਤੇ ਮਬਨੀ ਨੇ, ਬੇਸ਼ੁਮਾਰ ਈਵਨ ਟੈਕਸਲਾ ਮਿਊਜ਼ੀਅਮ ਵਿੱਚ ਵੀ ਚੋਰੀਆਂ ਹੋਈਆਂ ਔਰ ਇਹਨਾਂ ਸਾਈਟਸ ਤੇ ਵੀ ਬਹੁਤ ਕੁਝ ਹੁੰਦਾ ਰਿਹਾ ਤੇ ਇਹ ਵੀ ਇੱਕ ਸਮਝੋ ਕਿ ਇੱਕ ਵਜ੍ਹਾ ਹੈ ਜਿਹੜੀ ਸਾਨੂੰ ਆਪਣੇ ਪਸਮੰਦਰ ਵਿੱਚ ਰੱਖਣੀ ਹੈ। ਅੱਛਾ, ਉਹਦੇ ਨਾਲ ਦੇਖੋ ਇੱਕ ਹੋਰ ਤੁਹਾਨੂੰ ਇਹ ਸੁਣ ਕੇ ਹੈਰਤ ਹੋਏਗੀ ਕਿ ਜਿਹੜੀ ਕਲੋਨੀਅਲ ਲੈਜਿਸਲੇਸ਼ਨ ਹੈ ਜਿਹਦੀ ਵਜ੍ਹਾ ਤੋਂ ਅਸੀਂ ਸਮਝਦੇ ਹਾਂ ਕਿ ਸਾਨੂੰ ਪਾਕਿਸਤਾਨ ਨੂੰ ਆਪਣੀ ਜਿਹੜੀ ਔਰ ਇਟ ਇਜ਼ ਟਰੂ ਫॉर ਇੰਡੀਆ ਐਜ਼ ਵੈਲ ਕਿ ਆਪਣੀ ਲੈਜਿਸਲੇਸ਼ਨ ਜਿਹੜੀਆਂ ਨੇ ਉਹਨਾਂ ਨੂੰ ਰਿਫਾਰਮ ਕਰਨਾ ਚਾਹੀਦਾ ਹੈ। ਉਹ ਲੈਜਿਸਲੇਸ਼ਨ ਕੀ ਹੈ? ਇੱਕ ਲੈਜਿਸਲੇਸ਼ਨ ਇਹ ਹੈ
ਕਿ ਤੁਹਾਨੂੰ ਪਤਾ ਹੋਣਾ ਹੈ ਕਿ ਜੌਨ ਮਾਰਸ਼ਲ ਨੇ ਇੱਕ ਕਨਜ਼ਰਵੇਸ਼ਨ ਮੈਨੂਅਲ ਬਣਾਇਆ, ਯਾਨੀ ਇੱਕ ਜ਼ਾਰੀ ਗੱਲ ਇਹ ਤੁਹਾਨੂੰ ਪਤਾ ਹੈ ਕਿ ਇਹ ਜਿਹੜੀਆਂ ਵੀ ਸਾਈਟਸ ਹਨ, ਟੈਕਸਲਾ ਦੀ ਅਸੀਂ ਗੱਲ ਕਰਨੇ ਆ ਕਿ ਟੈਕਸਲਾ ਦੇ ਅੰਦਰ ਅਗਰ ਕਿਸੇ ਸਾਈਟ ਨੂੰ ਤੁਸੀਂ ਕੰਜ਼ਰਵ ਕਰਨਾ ਹੈ ਤੇ ਉਹਦੇ ਮੁਰਵਜਾ ਉਸੂਲ ਮੁਰਤਬ ਕੀਤੇ ਗਏ। ਅੱਛਾ, ਉਹ ਉਸੂਲ ਜਿਹੜੇ ਸਨ ਉਹਨਾਂ ਦੇ ਅੰਦਰ ਇੱਕ ਬੁਨਿਆਦੀ ਕਹਿ ਲਓ ਕਿ ਕਲਾਸੀਫਿਕੇਸ਼ਨ ਕੀਤੀ ਗਈ ਜਿਹਨੂੰ ਕਹਿੰਦੇ ਨੇ ਬਿਟਵੀਨ ਲਿਵਿੰਗ ਐਂਡ ਅ ਡੈਡ ਮੋਨੂਮੈਂਟਸ। ਹੁਣ ਇਹ ਤਕਸੀਮ ਕੀਤੀ ਗਈ, ਇੱਕ ਮਜ਼ਹਬੀ ਤਕਸੀਮ ਕੀਤੀ ਗਈ ਉਹ ਇਸ ਕਿਸਮ ਦੀ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਹਿੰਦੂ, ਜੈਨ ਔਰ ਬੁੱਧਿਸਟ ਜਿਹੜੇ ਮੋਨੂਮੈਂਟਸ ਨੇ ਉਹਨਾਂ ਨੂੰ ਅਸੀਂ ਰਿਸਟੋਰ ਨਹੀਂ ਕਰਾਂਗੇ, ਕਿਉਂਕਿ ਉਹ ਇੱਕ ਐਸੀ ਕਦੀਮ ਤਹਿਜ਼ੀਬ ਦੇ ਵਾਰਿਸ ਨੇ ਕਿ ਜਿਨ੍ਹਾਂ ਦੇ ਬਣਾਉਣ ਵਾਲੇ ਵੀ ਮਿਟ ਗਏ, ਲਿਹਾਜ਼ਾ ਨਾ ਸਾਨੂੰ ਉਹ ਜਿਸ ਤਰਕੀਬ ਨਾਲ ਬਣੇ ਸਨ, ਜਿਸ ਤਦਬੀਰ ਨਾਲ ਬਣੇ ਸਨ, ਜਿਸ ਕਿਸਮ ਦੇ ਕਹਿ ਲਓ ਕਿ ਉਸ ਦੇ ਅੰਦਰ ਇਸਤੇਮਾਲ ਹੋਏ ਸਨ ਕਹਿ ਲਓ ਕਿ ਟੈਕਨੀਕਸ, ਉਹ ਵੀ ਲੋਕਾਂ ਨੂੰ ਭੁੱਲ ਗਈਆਂ। ਲਿਹਾਜ਼ਾ ਔਰ ਸਾਨੂੰ ਉਹਨਾਂ ਦੇ ਡਿਜ਼ਾਈਨਸ ਦਾ ਵੀ ਪੂਰੀ ਤਰ੍ਹਾਂ ਅੰਦਾਜ਼ਾ ਨਹੀਂ ਹੈ, ਤੇ ਲਿਹਾਜ਼ਾ ਅਗਰ ਅਸੀਂ ਉਹਨਾਂ ਨੂੰ ਰਿਸਟੋਰ ਕਰਾਂਗੇ ਤੇ ਅਸੀਂ ਉਹਨਾਂ ਨੂੰ ਵਿਗਾੜ ਦਿਆਂਗੇ ਔਰ ਉਹਨਾਂ ਦੀ ਜਿਹੜੀ ਇੱਕ ਹਿਸਟੋਰੀਕਲ ਅਥੈਂਟਿਸਿਟੀ ਹੈ ਉਹ ਕੰਪਰੋਮਾਈਜ਼ ਹੋ ਜਾਏਗੀ। ਲਿਹਾਜ਼ਾ ਉਹਨਾਂ ਨੂੰ ਇੱਕ ਐਸੀ ਕੈਟੇਗਰੀ 'ਚ ਪਾ ਦਿੱਤਾ ਗਿਆ ਜਿਹਨੂੰ ਕਹਿੰਦੇ ਨੇ ਡੈਡ ਮੋਨੂਮੈਂਟਸ, ਔਰ ਲਿਹਾਜ਼ਾ ਉਹਨਾਂ ਦੀ ਰੈਸਟੋਰੇਸ਼ਨ ਨਹੀਂ ਹੋ ਸਕਦੀ। ਅੱਛਾ, ਹੁਣ ਜਿਹੜੇ ਲਿਵਿੰਗ ਮੋਨੂਮੈਂਟਸ ਨੇ, ਖਾਸ ਤੌਰ ਤੇ ਜਿਹੜੇ ਸਿੱਖ ਔਰ ਮੁਸਲਿਮ ਮੋਨੂਮੈਂਟਸ ਹਨ, ਉਹਨਾਂ ਨੂੰ ਇਹ ਕਿਹਾ ਗਿਆ ਕਿ ਇਹਨਾਂ ਦੀ ਆਬਾਦੀ ਜਿਹੜੀ ਹੈ ਉਹ ਹਲੇ ਵੀ ਮੌਜੂਦ ਹੈ ਔਰ ਲਿਹਾਜ਼ਾ ਇਹ ਰਿਸਟੋਰ ਹੋ ਸਕਦੇ ਨੇ। ਲਿਹਾਜ਼ਾ ਤੁਸੀਂ ਅੱਜ ਵੀ ਦੇਖਦੇ ਹੋ ਕਿ ਜਿਤਨੇ ਵੀ ਸਾਡੀਆਂ ਮੌਸਕ ਨੇ ਔਰ ਗੁਰਦੁਆਰੇ ਨੇ ਉਹ ਤੇ ਰਿਸਟੋਰ ਹੋ ਜਾਂਦੇ ਨੇ, ਲੇਕਿਨ ਜਿਹੜੇ ਮਤਲਬ ਹਿੰਦੂ ਸ਼ਾਇਆ ਦੇ ਪੀਰੀਅਡ ਦੇ ਜਿਤਨੇ ਵੀ ਟੈਂਪਲਸ ਨੇ ਉਹ ਰਿਸਟੋਰ ਨਹੀਂ ਹੁੰਦੇ, ਜਾਂ ਜਿਹੜੇ ਬੁੱਧਿਸਟ ਜਿਤਨੇ ਵੀ ਮੋਨੈਸਟਰੀਜ਼ ਔਰ ਸਟੂਪਾਸ ਔਰ ਚੀਜ਼ਾਂ ਨੇ ਉਹ ਰਿਸਟੋਰ ਨਹੀਂ ਹੁੰਦੀਆਂ। ਅੱਛਾ, ਹੁਣ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਅੱਖਾਂ ਬੰਦ ਕਰਕੇ ਇਹਨਾਂ ਨੂੰ ਰਿਸਟੋਰ ਕਰਨਾ ਸ਼ੁਰੂ ਕਰ ਦਈਏ, ਲੇਕਿਨ ਮੈਂ ਜ਼ਰੂਰ ਇਹ ਸਮਝਣਾ ਕਿ ਇਹਨਾਂ ਦੇ ਬਾਰੇ ਸੋਚਣ ਦੀ ਜ਼ਰੂਰਤ ਹੈ। ਠੀਕ ਹੈ, ਇਹਨਾਂ ਦੇ ਬਾਰੇ ਸੋਚ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਇਹ ਜਿਹੜੀ ਕਲਾਸੀਫਿਕੇਸ਼ਨ ਹੈ ਇਹਦੇ ਨਤੀਜੇ 'ਚ ਕੀ ਹੋ ਰਿਹਾ ਹੈ। ਦੇਖੋ, ਇਹਦੇ ਨਤੀਜੇ 'ਚ ਹੋ ਰਿਹਾ ਹੈ ਕਿ ਇਹ ਸਾਈਟਸ ਜਿਹੜੀਆਂ ਨੇ ਉਹ ਇੱਕ ਕਿਸਮ ਦੀ ਡੈਡ ਸਾਈਟਸ ਬਣ ਗਈਆਂ ਨੇ। ਹੁਣ ਜਿਹੜੇ ਸਾਡੇ ਔਰ ਇਸ ਗੱਲ ਦਾ ਅਹਿਸਾਸ ਮੈਨੂੰ ਤਾਂ ਹੋਇਆ ਕਿ ਜਦੋਂ ਸਾਡੇ ਕੋਲ ਇੱਥੇ ਬੁੱਧਿਸਟ ਲੋਕ ਆਉਣੇ ਸ਼ੁਰੂ ਹੋਏ ਜਿਹੜੇ ਮੁਖਤਲਿਫ ਮੁਲਕਾਂ ਤੋਂ ਸਨ, ਜਿਵੇਂ ਕੋਰੀਆ ਤੋਂ ਇੱਕ ਮੌਂਕ ਆਏ, ਉਹ 3 ਮਹੀਨੇ ਸਾਡੇ ਨਾਲ ਰਹੇ, ਤੇ ਉਹਨਾਂ ਨੇ ਜਦੋਂ ਇਹ ਮਹਿਸੂਸ ਕੀਤਾ ਕਿ ਉਹਨਾਂ ਨੇ ਕਿਹਾ ਯਾਰ ਅਸੀਂ ਐਸੀ ਜਗ੍ਹਾ ਤੇ ਇਬਾਦਤ ਨਹੀਂ ਕਰ ਸਕਦੇ ਜਿਹੜੀ ਸਮਝੋ ਕਿ ਜਿਹੜੀ ਬਿਲਕੁਲ ਖੰਡਰ ਬਣ ਚੁੱਕੀ ਹੋਵੇ। ਅੱਛਾ, ਇਹ ਮੈਂ ਸਮਝ ਸਕਣਾ ਅਸੀਂ ਬਤੌਰ ਮੁਸਲਮਾਨ ਐਸੀ ਮਸਜਿਦ ਦੀ ਇਬਾਦਤ ਕਰਦੇ ਹਾਂ ਜਿੱਥੇ ਗੰਦਗੀ ਹੋਵੇ, ਜਿੱਥੇ ਝਾੜ ਝੰਕਾਰ ਹੋਵੇ, ਤੇ ਉਹ ਉੱਥੇ ਇਬਾਦਤ ਕਰਦੇ ਆ, ਸਾਨੂੰ ਤਕਲੀਫ ਤੇ ਹੋਏਗੀ। ਲਿਹਾਜ਼ਾ ਇਸੇ ਕਿਸਮ ਦੀ ਤਕਲੀਫ ਜਿਹੜੀ ਹੈ ਉਹਦਾ ਸਾਹਮਣਾ ਉਹਨਾਂ ਨੂੰ ਵੀ ਕਰਨਾ ਪੈਂਦਾ ਹੈ। ਹੁਣ ਇਹਦਾ ਕੋਈ ਨਾ ਕੋਈ ਹੱਲ ਨਿਕਲਣਾ ਚਾਹੀਦਾ ਹੈ, ਇਹਦੇ ਉੱਤੇ ਕੋਈ ਬਹਿਸ ਹੋਣੀ ਚਾਹੀਦੀ ਹੈ, ਡਿਸਕਸ਼ਨ ਹੋਣੀ ਚਾਹੀਦੀ ਹੈ। ਮੈਂ ਜਿਵੇਂ ਕਿਹਾ ਕਿ ਮੈਂ ਕੋਈ ਆਊਟਰਾਈਟਲੀ ਇਹ ਨਹੀਂ ਕਹਿ ਰਿਹਾ ਕਿ ਅਸੀਂ ਆਪਣਾ ਉਹਨੂੰ ਪਲਸਤਰ ਕਰਨਾ ਸ਼ੁਰੂ ਕਰ ਦਈਏ, ਦਿਸ ਇਜ਼ ਰੋਂਗ, ਲੇਕਿਨ ਬਹਰਹਾਲ ਕੋਈ ਨਾ ਕੋਈ ਅਸੀਂ ਉਹਦੇ ਕੋਈ ਰੈਪਲੀਕਾਸ ਕ੍ਰੀਏਟ ਕਰ ਸਕੀਏ, ਅਸੀਂ ਉਹਦੀ ਕੋਈ ਨਾ ਕੋਈ ਉਹਦੇ ਬਾਰੇ 'ਚ ਔਰ ਡਿਜੀਟਾਈਜ਼ ਕਰ ਸਕੀਏ, ਕੋਈ ਡਿਜੀਟਲ ਰੀਕਨਸਟਰਕਸ਼ਨ ਕ੍ਰੀਏਟ ਕਰ ਸਕੀਏ, ਅਲਾ ਹਾਜ਼ੋ ਕਿਆਸ, ਇਹ ਇੱਕ ਅਲੱਗ ਬਹਿਸ ਹੈ। ਲੇਕਿਨ ਬਹਰਹਾਲ ਇਸ ਦੇ ਨਤੀਜੇ ਦੇ ਵਿੱਚ ਜਿਹੜਾ ਕਹਿ ਲਓ ਕਿ ਜਿਹੜਾ ਸਾਡਾ ਵਿਰਸਾ ਹੈ ਉਹ ਉਸ ਕਿਸਮ ਦੀ ਉਹ ਰੀਜਨਰੇਟ ਨਹੀਂ ਹੋ ਪਾ ਰਿਹਾ। ਠੀਕ ਹੈ, ਇਹ ਇੱਕ ਮੇਜਰ ਰੋਡ ਬਲੌਕ ਹੈ। ਅੱਛਾ, ਹੁਣ ਜਿਵੇਂ ਮੈਂ ਪਹਿਲੇ ਅਰਜ਼ ਕੀਤਾ ਸੀ ਕਿ ਜਿਹੜੇ ਥ੍ਰੈਟਸ ਜਿਹੜੇ ਨੇ ਆਰਕੀਓਲੋਜੀ ਡਿਪਾਰਟਮੈਂਟ ਪਰਸੀਵ ਕਰਦਾ ਹੈ ਔਰ ਰਾਈਟਲੀ ਪਰਸੀਵ ਕਰਦਾ ਹੈ, ਉਹਦਾ ਇੱਕ ਹੱਲ ਵੀ ਹੈ। ਉਹਦਾ ਹੱਲ ਅੱਜ ਦੀ ਦੁਨੀਆ 'ਚ ਇੱਕ ਚੀਜ਼ ਹੈ ਜਿਹਨੂੰ ਕਹਿੰਦੇ ਨੇ ਕਮਿਊਨਿਟੀ ਆਰਕੀਓਲੋਜੀ। ਹੁਣ ਕਮਿਊਨਿਟੀ ਆਰਕੀਓਲੋਜੀ ਦਾ ਤਸੱਵੁਰ ਪਿਛਲੇ 20-25-30 ਸਾਲ ਤੋਂ ਦੁਨੀਆ ਦੇ ਭਰ ਦੇ ਵਿੱਚ ਫੈਲ ਚੁੱਕਿਆ ਹੈ। ਉਹਦੇ ਅੰਦਰ ਇਹ ਹੁੰਦਾ ਹੈ ਕਿ ਉਹ ਇਹ ਕਹਿੰਦੇ ਨੇ ਕਿ ਜਿਹੜੇ ਆਰਕੀਓਲੋਜਿਸਟ ਜਿਹੜੇ ਨੇ ਜਦੋਂ ਐਕਸਕੇਵੇਸ਼ਨ ਕਰਨ ਤੇ ਉਹਨਾਂ ਨੂੰ ਕਮਿਊਨਿਟੀਜ਼ ਦੇ ਨਾਲ ਇੰਗੇਜਮੈਂਟ ਕ੍ਰੀਏਟ ਕਰਨੀ ਚਾਹੀਦੀ ਹੈ, ਉਹਨਾਂ ਨੂੰ ਐਜੂਕੇਟ ਕਰਨਾ ਚਾਹੀਦਾ ਹੈ, ਇਨਫੋਰਮ ਕਰਨਾ ਚਾਹੀਦਾ ਹੈ, ਉਹਨਾਂ ਨੂੰ ਸਮਝੋ ਕਿਸੇ ਨਾ ਕਿਸੇ ਤਰ੍ਹਾਂ ਇਨਵੋਲਵ ਕਰਨਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਓਨਰਸ਼ਿਪ ਡਿਵੈਲਪ ਹੋਵੇ। ਅੱਛਾ, ਹੁਣ ਕਮਿਊਨਿਟੀ ਆਰਕੀਓਲੋਜੀ ਦੇ ਕੁਝ ਯਕੀਨਨ ਪਾਕਿਸਤਾਨ ਵਿੱਚ ਕਹਿ ਲਓ ਕਿ ਮਿਸਾਲਾਂ ਮੌਜੂਦ ਨੇ, ਲੇਕਿਨ ਟੈਕਸਲਾ 'ਚ ਉਹਦੀ ਕੋਈ ਮਿਸਾਲ ਮੌਜੂਦ ਨਹੀਂ। ਔਰ ਟੈਕਸਲਾ ਦੀ ਦੁਗਣੀ ਜ਼ਿੰਮੇਦਾਰੀ ਇਹ ਬਣਦੀ ਹੈ ਕਿ ਕੋਈ ਵੀ ਵਿਰਸਾ ਜਿਹੜਾ ਵਰਲਡ ਹੈਰੀਟੇਜ ਲਿਸਟ ਦੇ ਉੱਤੇ ਹੋਵੇ ਉਹਦੇ ਵਾਸਤੇ ਮੈਂਡੇਟਰੀ ਹੈ ਕਿ ਉਹ ਕਮਿਊਨਿਟੀ ਇੰਗੇਜਮੈਂਟ ਕਰੇ, ਕਮਿਊਨਿਟੀ ਨੂੰ ਨਾਲ ਜੋੜੇ। ਠੀਕ ਹੈ, ਅੱਛਾ, ਹੁਣ ਉਹ ਕਮਿਊਨਿਟੀ ਦੀ ਜੁੜਤ ਦਾ ਜਿਹੜਾ ਅਮਲ ਹੈ ਚੂੰਕਿ ਉਹ ਨਹੀਂ ਹੋ ਰਿਹਾ, ਤੇ ਅਸੀਂ ਇਹ ਖਿਆਲ ਕੀਤਾ ਕਿ ਯਾਰ ਚਲੋ ਅਸੀਂ ਇਸ ਗੱਲ ਨੂੰ ਕਰਕੇ ਦੇਖਦੇ ਹਾਂ, ਅਸੀਂ ਇਸ ਗੱਲ 'ਚ ਥੋੜਾ ਜਿਹਾ ਆਪਣਾ ਵਜ਼ਨ ਪਾਉਂਦੇ ਹਾਂ। ਲਿਹਾਜ਼ਾ ਗੰਧਾਰਾ ਰਿਸੋਰਸ ਸੈਂਟਰ ਦਾ ਜਿਹੜਾ ਇਨੀਸ਼ੀਏਟਿਵ ਹੈ
ਉਹ ਇਸ ਤਰ੍ਹਾਂ ਸਮਝੋ ਸ਼ੁਰੂ ਹੋਇਆ। ਅੱਛਾ, ਹੁਣ ਦੇਖੋ ਇੱਕ ਬੜੀ ਦਿਲਚਸਪ ਗੱਲ ਹੈ, ਹੁਣ ਮੈਂ ਆਵਾਂਗਾ ਕਮਿਊਨਿਟੀਜ਼ ਵੱਲ ਕਿ ਜਿਹੜੀ ਮਕਾਮੀ ਆਬਾਦੀ ਹੈ ਉਹਦਾ ਕੀ ਰੋਲ ਹੈ ਇਸ ਟੈਕਸ ਲਾ ਦੇ ਹਵਾਲੇ ਨਾਲ, ਉਹ ਕਿਵੇਂ ਦੇਖਦੇ ਨੇ, ਜਿਹੜੀ ਮੇਰੀ ਆਬਜ਼ਰਵੇਸ਼ਨ ਹੈ। ਅੱਛਾ, ਹੁਣ ਦੇਖੋ ਇੱਕ ਗੱਲ ਸਮਝਣ ਦੀ ਹੈ ਕਿ ਜਿਹੜੇ ਟੈਕਸਲਾ ਦੇ ਦੋਸਤ ਜਿਹੜੀ ਇਹ ਗੱਲ ਸੁਣ ਰਹੇ ਨੇ, ਉਹਨਾਂ ਨੂੰ ਇਸ ਗੱਲ ਦਾ ਬੜੀ ਅੱਛੀ ਤਰ੍ਹਾਂ ਅੰਦਾਜ਼ਾ ਹੈ ਕਿ ਉਹ ਬਚਪਨ ਤੋਂ ਜਿਹੜਾ ਨਾ ਇੱਥੇ ਇਹਨਾਂ ਖੰਡਰਾਤ ਚੋਂ ਫਿਰ ਰਹੇ ਨੇ। ਉਹ ਕਦੀ ਜਦੋਂ ਬਾਰਿਸ਼ ਹੁੰਦੀ ਹੈ ਤੇ ਉਹਨਾਂ ਨੂੰ ਕਦੀ ਕੋਈ ਸਮਝੋ ਕਿ ਕੋਈ ਮੋਤੀ ਮਿਲ ਜਾਂਦੇ ਨੇ, ਕਦੀ ਕਿਸੇ ਨੂੰ ਕੋਈ ਸਿੱਕੇ ਮਿਲ ਜਾਂਦੇ ਨੇ, ਕਦੀ ਇੱਥੋਂ ਮਿਲ ਜਾਂਦੇ ਨੇ, ਉੱਥੋਂ ਇਹ ਨਹੀਂ ਸਾਈਡਸ ਦੇ ਉੱਤੋਂ ਐਲਸਵੇਅਰ, ਕਿਉਂਕਿ ਇਹ ਤੁਹਾਨੂੰ ਮੈਂ ਅਰਜ਼ ਕੀਤਾ ਕਿ ਇਹ ਹਜ਼ਾरों ਸਾਲ ਤੋਂ ਇਹ ਜਗ੍ਹਾ ਜਿਹੜੀ ਹੈ ਇਹੀ ਪਾਰਟਿਕੂਲਰ ਜਗ੍ਹਾ, ਔਰ ਉਹਦੀ ਵੀ ਇੱਕ ਵਜ੍ਹਾ ਹੈ। ਅਗਰ ਮੈਂ ਐਜ਼ ਅ ਫੁੱਟਨੋਟ ਤੁਹਾਨੂੰ ਦੱਸ ਦਿਆਂ, ਦੇਖੋ ਇੱਕ ਬੜੀ ਇੰਪੋਰਟੈਂਟ ਗੱਲ ਇਹ ਹੈ ਕਿ ਟੈਕਸਲਾ ਜਿਹੜਾ ਹੈ ਇਹ ਕੀ ਵਜ੍ਹਾ ਹੈ ਕਿ ਇਹ ਹਜ਼ਾरों ਸਾਲ ਤੋਂ ਯਾਨੀ ਕਹਿ ਲਓ ਕਿ ਇਹਦਾ ਸਭ ਤੋਂ ਪੁਰਾਣਾ ਸਾਨੂੰ ਯਾਨੀ 600 BC ਤੋਂ ਜਦੋਂ ਤੋਂ ਇਹ ਐਕਮੀਨੀਅਨ ਅੰਪਾਇਰ ਦਾ ਪ੍ਰੋਵਿੰਸ ਬਣਿਆ, ਸੈਟਰਪੀ ਬਣਿਆ, ਉਦੋਂ ਤੋਂ ਲੈ ਕੇ ਤੇ ਸਮਝੋ ਕਿ ਯਾਨੀ ਈਵਨ ਮੁਸਲਿਮ ਪੀਰੀਅਡ ਤੱਕ 10th ਸੈਂਚੁਰੀ ਤੱਕ ਇਹ ਇਲਾਕਾ ਜਿਹੜਾ ਹੈ ਇਹ ਬਿਲਕੁਲ ਆਬਾਦ ਰਿਹਾ। ਕਿਉਂ ਆਬਾਦ ਰਿਹਾ? ਉਹਦੀ ਇੱਕ ਜੋਗ੍ਰਾਫਿਕਲ ਲੋਕੇਸ਼ਨ ਸੀ। ਅੱਛਾ, ਖਾਸ ਤੌਰ ਦੇ ਉੱਤੇ ਕਦੀਮ ਜ਼ਮਾਨੇ ਦੇ ਅੰਦਰ ਇਹਦੀ ਇੱਕ ਅਹਿਮੀਅਤ ਇਹ ਸੀ ਕਿ ਕਦੀਮ ਜ਼ਮਾਨੇ ਜਿਹੜੀ ਸਿਲਕ ਰੂਟ ਦੀ ਗੁਜ਼ਰਗਾਹ ਸੀ, ਜਿਹੜਾ ਸਿਲਕ ਰੂਟ ਹੈ ਉਹ ਵੀ ਇਹਨੂੰ ਟੱਚ ਕਰਦਾ ਸੀ। ਲਿਹਾਜ਼ਾ ਇਹ ਤਾਜਣਾ ਦੀ ਔਰ ਜਿਵੇਂ ਹੁੰਦਾ ਨਾ ਜਿੱਥੇ ਤਿਜਾਰਤ ਹੁੰਦੀ ਹੈ ਉੱਥੇ ਫਿਰ ਇਨਵੇਡਰਸ ਵੀ ਆਉਂਦੇ ਨੇ, ਜਿੱਥੇ ਇਨਵੇਡਰਸ ਆਉਂਦੇ ਨੇ ਉੱਥੇ ਫਿਰ ਉਹਨਾਂ ਦੇ ਨਾਲ ਮੁਖਤਲਿਫ ਨਜ਼ਰਿਆਤ ਦੇ, ਖਿਆਲਾਤ ਦੇ, ਫਲਸਫੀ, ਮਜ਼ਹਬੀ ਲੋਕ, ਇਹ ਸਾਰੇ ਲੋਕ ਵੀ ਆਉਂਦੇ ਨੇ। ਤੇ ਇਹ ਜਗ੍ਹਾ ਇੱਕ ਕਹਿ ਲਓ ਕਿ ਇੱਕ ਮੈਲਟਿੰਗ ਪੌਟ ਬਣ ਗਿਆ। ਫਿਰ ਤੁਹਾਨੂੰ ਪਤਾ ਹੈ ਕਿ ਇੱਥੇ ਐਕਮੀਨੀਅਨ ਯਾਨੀ ਜਿਹੜੇ ਫਾਰਸੀ ਨਸਲ ਦੇ ਲੋਕ ਨੇ ਉਹਨਾਂ ਦਾ ਵੀ ਅਸਰ ਰਿਹਾ, ਉਹਦੇ ਬਾਅਦ ਇੱਥੇ ਗ੍ਰੀਕ ਦਾ ਵੀ ਅਸਰ ਰਿਹਾ, ਉਹਦੇ ਬਾਅਦ ਇੱਥੇ ਆਪਣੇ ਯਾਨੀ ਮੋਰੀਅਨ ਕਿੰਗਡਮ ਦਾ ਵੀ ਇੱਕ ਮੇਜਰ ਹਿੱਸਾ ਰਿਹਾ, ਉਹਦੇ ਬਾਅਦ ਹੋਰ ਕਿਤਨੇ ਲੋਕ ਸੱਕਾ ਪਤਾ ਨਹੀਂ ਕਿਹੜੇ ਕਿਹੜੇ ਖਿੱਤੇ ਦੇ ਲੋਕ ਆਏ ਤੇ ਇੱਕ ਮੈਲਟਿੰਗ ਪੌਟ ਬਣ ਗਿਆ। ਅੱਛਾ, ਨਤੀਜਾ ਹੈ ਕਿ ਲਿਹਾਜ਼ਾ ਇਹਦਾ ਜਿਹੜਾ ਸਪਰੈਡ ਹੈ ਐਕਚੁਅਲ ਟੈਕਸਲਾ ਦੇ ਵਿਰਸੇ ਦਾ ਉਹ ਹਿਊਜ ਹੈ, ਮੇਬੀ 20 ਕਿਲੋਮੀਟਰ ਤੋਂ ਵੀ ਬਾਹਰ ਜਾਂਦਾ ਹੋਵੇ। ਲਿਹਾਜ਼ਾ ਇੱਥੇ ਜਿੱਤੇ ਵੀ ਲੋਕ ਰਹਿੰਦੇ ਰਹੇ ਨੇ ਉਹਨਾਂ ਨੂੰ ਇਸ ਗੱਲ ਦਾ ਮਤਲਬ ਉਹਨਾਂ ਦੀ ਇੱਕ ਰਗਬਤ ਇਸ ਦੇ ਨਾਲ ਰਹੀ ਹੈ। ਠੀਕ ਹੈ। ਅੱਛਾ, ਹੁਣ ਉਹਦੇ 'ਚ ਇੱਕ ਬੜੀ ਦਿਲਚਸਪ ਗੱਲ ਇਹ ਹੈ ਕਿ ਕਦੀ ਕਿਸੇ ਨੇ ਸੋਚਿਆ ਕਿ ਟੈਕਸਲਾ ਜਿਹੜਾ ਹੈ, ਦੇਖੋ ਜਿਹੜੀਆਂ ਸਾਡੀਆਂ ਹੋਰ ਸਾਈਟਸ ਨੇ ਜਿਹੜੇ ਮੋਹਨਜੋਦੜੋ ਹੈ ਜਾਂ ਫਰਜ਼ ਕਰੋ ਹੜੱਪਾ ਹੈ, ਜਿਹੜੇ ਕਦੀਮ ਤਹਿਜ਼ੀਬਾਂ ਨੇ, ਉਹ ਹਲੇ ਵੀ ਹੜੱਪਾ ਵੀ ਔਰ ਮੋਹਨਜੋਦੜੋ ਵੀ ਆਰਕੀਓਲੋਜੀਕਲ ਟਾਊਨਸ ਨੇ, ਉਹ ਲਿਵਿੰਗ ਟਾਊਨਸ ਨਹੀਂ ਹੈ। ਯਾਨੀ ਉਹਦੇ ਨਾਲ ਜਿਹੜੀ ਮੁਨਸਲਿਕ ਆਬਾਦੀ ਹੈ ਉਹਨਾਂ ਨੇ ਆਪਣੇ ਸਮਝੋ ਜਗ੍ਹਾ ਦਾ ਨਾਮ ਮੋਹਨਜੋਦੜੋ ਜਾਂ ਹੜੱਪਾ ਨਹੀਂ ਰੱਖਿਆ। ਹੜੱਪਾ ਔਰ ਮੋਹਨਜੋਦੜੋ ਆਰਕੀਓਲੋਜੀਕਲ ਟਾਊਨਸ ਨੇ। ਅੱਛਾ, ਵੇਰ ਐਜ਼ ਇੱਕ ਬੜੀ ਦਿਲਚਸਪ ਗੱਲ ਇਹ ਹੈ ਕਿ ਟੈਕਸਲਾ ਦੇ ਲੋਕਾਂ ਦੇ ਅੰਦਰ ਇਤਨਾ ਸ਼ਊਰ ਸੀ ਕਿ ਉਹਨਾਂ ਨੇ ਜਦੋਂ ਆਪਣੀ ਇੱਕ ਸ਼ਹਿਰੀ ਆਬਾਦੀ ਬਣੀ ਤੇ ਉਹਦਾ ਨਾਂ ਉਹਨਾਂ ਨੇ ਟੈਕਸਲਾ ਰੱਖਿਆ। ਹੁਣ ਇੱਕ ਬਾਕਾਇਦਾ ਵਾਕਿਆ ਹੈ ਕਿ 1962 ਵਿੱਚ ਜਦੋਂ ਯੂਨੀਅਨ ਕਾਉਂਸਲ ਬੇਸਿਕ ਡੈਮੋਕ੍ਰੇਸੀਜ਼ ਅਯੂਬ ਖਾਨ ਦੇ ਦੌਰ ਵਿੱਚ ਬਣੀਆਂ ਤੇ ਯੂਨੀਅਨ ਕਾਉਂਸਲ ਢੇਰੀ ਸ਼ਹਾਨ ਸ਼ੇਖ ਕਰਮ ਇਲਾਈ ਉਹਦੇ ਪ੍ਰੈਜ਼ੀਡੈਂਟ ਸਨ ਯੂਨੀਅਨ ਕਾਉਂਸਲ ਦੇ। ਉਹਨਾਂ ਨੇ ਜਿਹੜਾ ਹੈ ਇਹ ਡਿਬੇਟ ਕੀਤੀ। ਉਹਨਾਂ ਨੇ ਕਿਹਾ ਯਾਰ ਅਸੀਂ ਆਪਣਾ ਇਸ ਇਲਾਕੇ ਢੇਰੀ ਸ਼ਹਾਨ ਦਾ ਨਾਂ ਚੇਂਜ ਕਰਕੇ ਟੈਕਸਲਾ ਕਿਉਂ ਨਾ ਰੱਖ ਦਈਏ। उसके उत्ते जारी गल है, डिबेट हुई, कॉन्ट्रोवर्सी भी हुई, कुछ ने इतफाक किया, कुछ इनकार किया, लेकिन इवेंचुअली ये हो गया कि ਉਹਦਾ नाम मुतफिका तौर के उत्ते वो टैक्सला रख दिता गया। ਹੁਣ एक बहुत बड़ी गल है, यानी मैं समझना कि ਇਹਦੀ कोई मिसाल पाकिस्तान ਵਿੱਚ नहीं मिलती कि कोई ऐसी शहरी आबादी कि जिन्हें एक एंशेंट कल्चर ਨੂੰ ਜਿਹਦੇ ਨਾਲ ਉਹਨਾਂ ਦਾ ਕੋਈ ਮਜ਼ਹਬੀ ਤਾल्लुक नहीं, सिर्फ एक तहजीबी ताल्लुक है, एक ਜ਼ਮੀਨ ਦਾ ਰਿਸ਼ਤਾ ਹੈ। ਉਸ ਹਵਾਲੇ ਦੇ ਨਾਲ ਉਹਨਾਂ ਨੇ ਕਹਿ ਲਓ ਕਿ ਸਮਝੋ ਉਹਦੇ ਨਾਲ ਆਪਣਾ ਤਾल्लुक ਜੋੜਿਆ। ਠੀਕ ਹੈ। ਔਰ ਉਸ ਦੇ ਨਤੀਜੇ ਦੇ ਵਿੱਚ ਇਹ ਤਾल्लुक ਬਣ ਗਿਆ। ਅੱਛਾ, ਹੁਣ ਉਸ ਦੇ ਨਤੀਜੇ ਦੇ ਵਿੱਚ ਜਿਹੜੇ ਟੈਕਸਲਾ ਦੇ ਜਿਹੜੇ ਮਕਾਮੀ ਲੋਕ ਨੇ ਉਹਨਾਂ ਦੀ ਇੱਕ ਜੁੜਤ ਬਣੀ ਇਸ ਦੇ ਨਾਲ। ਉਹਨਾਂ ਨੇ ਕਿਹਾ ਕਿ ਅਸੀਂ ਇਸ ਕਦੀਮ ਤਹਿਜ਼ੀਬ ਦੇ ਵਾਰਿਸ ਹਾਂ, ਬੇਸ਼ੱਕ ਸਾਨੂੰ ਉਹਦੇ 'ਚ ਕੋਈ ਹਿੱਸਾ ਨਹੀਂ ਮਿਲਦਾ, ਲੇਕਿਨ ਅਸੀਂ ਉਸ ਕਦੀਮ ਤਹਿਜ਼ੀਬ ਦੇ ਵਾਰਿਸ ਹਾਂ। ਹੁਣ ਇਸ ਦੇ ਅੰਦਰ ਤੁਸੀਂ ਇਹ ਦੇਖੋ ਕਿ ਇੱਕ ਬੜਾ ਦਿਲਚਸਪ ਵਾਕਿਆ ਜੋ ਹੈ, ਇਹਦੀ ਇੱਕ ਮਿਸਾਲ ਮੈਂ ਤੁਹਾਨੂੰ ਦੇਣਾ ਚਾਹੁੰਦਾ। ਅੱਛਾ, ਉਹਦੇ ਅੰਦਰ ਇੱਕ ਦਿਲਚਸਪ ਵਾਕਿਆ ਹੈ ਕਿ ਜਨਾਬ ਕਿ 1970 ਵਿੱਚ ਇੱਕ ਸਾਡੇ ਦੋਸਤ ਨੇ ਜਿਹੜੇ ਹੁਣ ਗੰਧਾਰਾ ਰਿਸੋਰਸ ਸੈਂਟਰ ਦੇ ਨਾਲ ਕੰਮ ਕਰਦੇ ਨੇ, ਰਿਆਜ਼ ਸਾਹਿਬ, ਉਹਨਾਂ ਦੇ ਵਾਲਿਦ ਸਾਹਿਬ ਜਿਹੜੇ ਸਨ ਉਹ ਇੱਥੇ ਇੱਕ ਪੁਰਾਣੇ ਸਕੂਲ ਮਾਸਟਰ ਸਨ ਜਿਹੜੇ ਰਾਈਟ ਆਫਟਰ ਪਾਰਟੀਸ਼ਨ
ਉਹ ਸਮਝੋ ਕਿ ਸਕੂਲ ਟੀਚਿੰਗ ਵਿੱਚ ਇਨਵੋਲਵ ਹੋ ਗਏ। ਉਹਨਾਂ ਨੇ ਇਹ ਅਰਜ਼ ਕੀਤਾ ਕਿ ਉਹਨਾਂ ਨੇ ਇੱਕ ਪਲਾਨ ਬਣਾਇਆ ਕਿ ਜਿਹੜਾ ਸਿਕੰਦਰ ਦੀ ਔਰ ਜਿਹੜੀ ਰਾਜਾ ਯਾਨੀ ਤੁਹਾਨੂੰ ਪਤਾ ਨਾ ਕਿ ਫਿਰ ਉਹ ਸਿਟੀ ਸੀ ਜਿੱਥੇ ਅੰਦਰ ਸਿਕੰਦਰ ਦੀ ਰਿਸੈਪਸ਼ਨ ਅਰੇਂਜ ਕੀਤੀ ਗਈ ਔਰ ਇੱਥੇ ਘੋੜਾ ਦੌੜ ਔਰ ਓਲੰਪਿਕਸ ਇਸ ਕਿਸਮ ਦੀ ਐਕਟੀਵਿਟੀਜ਼ ਹੋਈਆਂ, ਜਿਮਨੈਸਟਿਕ ਵਗੈਰਾ। ਅੱਛਾ, ਉਹਨਾਂ ਨੇ ਇਹ ਕੀਤਾ ਕਿ ਇਸ ਅਲੈਗਜ਼ੈਂਡਰ ਦੀ ਰਿਸੈਪਸ਼ਨ ਨੂੰ ਰੀਕ੍ਰੀਏਟ ਕੀਤਾ ਸਟੂਡੈਂਟਸ ਦੀ ਮਦਦ ਦੇ ਨਾਲ ਔਰ ਸੈਂਕੜੋਂ ਜਿਹੜੇ ਲੋਕ ਨੇ ਪਿੰਡਾਂ ਦੇ ਉਹ ਉਹਨੂੰ ਦੇਖਣ ਆਏ। ਹੁਣ ਇਸ ਵਾਕਿਏ ਨੂੰ ਮਾਲਿਕ ਉਸ਼ਤਰ ਸਾਹਿਬ ਨੇ ਆਪਣੀ ਕਿਤਾਬ ਟੈਕਸਲਾ ਟਾਈਮ ਦੇ ਵਿੱਚ ਕਲਮਬੰਦ ਕੀਤਾ ਹੈ ਔਰ ਉਹ ਵੀ ਇੱਕ ਉਹ ਸਟੂਡੈਂਟ ਸਨ ਕਿ ਜਿਹੜੇ ਉਸ ਡਰਾਮੇ 'ਚ ਸ਼ਰੀਕ ਸਨ ਔਰ ਉਸ ਦੇ ਅੰਦਰ ਉਹਨਾਂ ਨੇ ਸਮਝੋ ਕਿਰਦਾਰ ਵੀ ਪਲੇ ਕੀਤਾ। ਅੱਛਾ, ਹੁਣ ਉਹਦੇ ਨਤੀਜੇ ਤੁਸੀਂ ਦੇਖੋ ਕਿ ਦਿਸ ਇਜ਼ ਇਹ ਜਿਹੜੀ ਫੈਸਟੀਵਲ ਜਿਹਦਾ ਅੱਗੇ ਵੀ ਮੈਂ ਅੱਗੇ ਜ਼ਿਕਰ ਕਰਾਂਗਾ, ਜਿਹੜੀਆਂ ਇਸ ਕਿਸਮ ਦੀ ਐਕਟੀਵਿਟੀਜ਼ ਨੇ ਉਹ ਇੱਕ ਬਹੁਤ ਮੌਸਰ ਜ਼ਰੀਆ ਹੈ ਕਿਸੇ ਵੀ ਵਿਰਸੇ ਨੂੰ ਰੀਜਨਰੇਟ ਕਰਨ ਦਾ। ਯਾਨੀ ਤੁਸੀਂ ਰੀਐਨੈਕਟਮੈਂਟ ਜਦੋਂ ਕਰਦੇ ਹੋ ਕਿਸੇ ਵੀ ਚੀਜ਼ ਦੀ ਤੇ ਉਹਦੇ ਨਾਲ ਉਹ ਸਾਰੀਆਂ ਜਿਹੜੀਆਂ ਹਿਸਟਰੀ ਮੈਮਰੀ ਜਿਹੜੀ ਉਹ ਅਲਾਈਵ ਹੋ ਜਾਂਦੀ ਹੈ। ਤੇ ਮੈਂ ਸਮਝਦਾ ਕਿ ਇਹ ਜਿਹੜਾ ਨਾ ਇੱਕ ਐਸੀ ਚੀਜ਼ ਹੈ ਕਿ ਜਿਸ ਨੂੰ ਸਾਨੂੰ ਹਮੇਸ਼ਾ ਮਤਲਬ ਹੈ ਕਿ ਅਸੀਂ ਉਹਨੂੰ ਯਾਦ ਕਰਨੇ ਆ ਕਿ ਇਸ ਕਿਸਮ ਦੀ ਰੀਐਨੈਕਟਮੈਂਟ ਜਿਹੜੀ 70 ਵਿੱਚ ਹੋਈ ਉਹਦੇ ਬਾਅਦ ਕਦੀ ਨਹੀਂ ਹੋਈ। ਠੀਕ। ਅੱਛਾ, ਹੁਣ ਅੱਗੇ ਟਾਈਮ ਘਟਦਾ ਜਾ ਰਿਹਾ ਹੈ, ਗੱਲਾਂ ਬਹੁਤ ਜ਼ਿਆਦਾ ਨੇ, ਲੇਕਿਨ ਇਹ ਹੈ ਕਿ ਮੈਂ ਅੱਜ ਕਰਨਾ ਚਾਹਨਾ ਕਿ ਹੁਣ ਅਸੀਂ ਜਦੋਂ ਗੰਧਾਰਾ ਰਿਸੋਰਸ ਸੈਂਟਰ ਦਾ ਸ਼ੁਰੂਆਤ ਕੀਤੀ ਤੇ ਅਸੀਂ ਉਹਦੇ ਅੰਦਰ ਇੱਕ ਸਿਲਸਿਲਾ ਸ਼ੁਰੂ ਕੀਤਾ ਜਿਹਨੂੰ ਕਹਿੰਦੇ ਨੇ ਟੈਕਸਲਾ ਚੌਪਾਲ। ਦੇਖੋ, ਜਿਹੜੇ ਅਸੀਂ ਪੰਜਾਬੀ ਆ ਸਾਨੂੰ ਪਤਾ ਹੈ ਕਿ ਚੌਪਾਲ ਜਿਹੜੀ ਹੈ ਉਹ ਇੱਕ ਸਾਡੇ ਪਿੰਡਾਂ ਦਾ ਇੱਕ ਬੜਾ ਮੌਸਰ ਇਨਸਟਰੂਮੈਂਟ ਸੀ ਜਿਹਦੇ ਅੰਦਰ ਲੋਕ ਬੈਠਦੇ ਸਨ, ਗੱਲਬਾਤ ਕਰਦੇ ਸਨ, ਆਪਣੇ ਦੁੱਖ ਸੁੱਖ ਸ਼ੇਅਰ ਕਰਦੇ ਸਨ। ਮੈਂ ਇਹ ਮਹਿਸੂਸ ਕੀਤਾ ਕਿ ਦੇਖੋ ਇਹ ਇੱਕ ਐਸਾ ਸੋਸ਼ਲ ਇੰਸਟੀਟਿਊਸ਼ਨ ਹੈ ਜਿਹਨੂੰ ਸਾਨੂੰ ਸਮਝੋ ਕਿ ਦੁਬਾਰਾ ਤੋਂ ਆਪਣੀਆਂ ਜ਼ਿੰਦਗੀਆਂ ਦਾ ਹਿੱਸਾ ਬਣਾਉਣ ਦੀ ਜ਼ਰੂਰਤ ਹੈ। ਉਸ ਦੇ ਨਤੀਜੇ ਦੇ ਵਿੱਚ ਅਸੀਂ ਇਹ ਕੀਤਾ ਕਿ ਅਸੀਂ ਟੈਸਲਾ ਚੌਪਾਲ ਦੇ ਨਾਂ ਤੋਂ ਇੱਕ ਨਿਸ਼ਚਿਤ ਕਰਨੀ ਸ਼ੁਰੂ ਕੀਤੀ ਔਰ ਅਸੀਂ ਇਸ ਤੈਅ ਕੀਤਾ ਕਿ ਠੀਕ ਹੈ ਅਸੀਂ ਕੁਝ ਆਪਣੇ ਘਰਾਂ ਦੇ ਵਿੱਚ ਵੀ ਇਹ ਕੰਮ ਕਰਾਂਗੇ, ਯਾਨੀ ਚੌਪਾਲ ਦੀ ਸੰਗਤ ਕਰਾਂਗੇ, ਲੇਕਿਨ ਉਹਦੇ ਨਾਲ ਨਾਲ ਸਾਨੂੰ ਜਿਹੜੀਆਂ ਇੱਥੇ ਜਿਹੜੀਆਂ ਆਰਕੀਓਲੋਜੀਕਲ ਸਾਈਟਸ ਨੇ ਉਹਨਾਂ ਦੇ ਉੱਤੇ ਵੀ ਜਾ ਕੇ ਕੋਈ ਨਾ ਕੋਈ ਉੱਥੇ ਬਹਿਣਾ ਚਾਹੀਦਾ ਹੈ, ਕੋਈ ਗੱਲਬਾਤ ਕਰਨੀ ਚਾਹੀਦੀ ਹੈ, ਕੋਈ ਮੌਜੂ ਰੱਖਣਾ ਚਾਹੀਦਾ ਹੈ। ਅੱਛਾ, ਹੁਣ ਉਹ ਜਿਹੜੇ ਸਾਡੇ ਦੋਸਤ ਇਆਜ਼ ਕੈਨੀ ਸਾਹਿਬ, ਉਹਨਾਂ ਦਾ ਬੜਾ ਜ਼ਬਰਦਸਤ ਬੰਗਲਾ ਸੀ ਟੈਕਸ, ਅਸੀਂ ਉੱਥੇ ਆਪਣਾ ਮਸਕਨ ਬਣਾਇਆ, ਉੱਥੇ ਬੜੀਆਂ ਚੌਪਾਲਾਂ ਕੀਤੀਆਂ। ਅਸੀਂ ਮੁਖਤਲਿਫ ਹੋਰ ਜਿਹੜੀਆਂ ਆਰਕੀਓਲੋਜੀਕਲ ਸਾਈਟਸ ਨੇ ਉੱਥੇ ਕੀਤੀਆਂ। ਰੀਸੈਂਟਲੀ ਅਸੀਂ ਚੌਪਾਲ ਜਿਹੜੀ ਹੈ ਉਹ ਟੈਕਸਲਾ ਰੇਲਵੇ ਸਟੇਸ਼ਨ ਤੇ ਕੀਤੀ। ਸੋ ਬੇਸਿਕ ਮਕਸਦ ਇਹ ਹੈ ਕਿ ਜਿਹੜੇ ਟੈਕਸਲਾ ਦੇ ਜਿਹੜੇ ਮੁਖਤਲਿਫ ਮਕਾਮਾਤ ਨੇ ਉੱਥੇ ਲੋਕਾਂ ਦੇ ਇਕੱਠ ਕੀਤੇ ਜਾਣ, ਲੋਕ ਆਉਣ, ਗੱਲਬਾਤ ਕਰਨ। ਮੁਖਤਲਿਫ ਹਰ ਵਾਰੀ ਅਸੀਂ ਕੋਈ ਮੌਜੂ ਰੱਖ ਲੈਂਦੇ ਸਾਂ ਔਰ ਉਹ ਤਾਰੀਖੀ ਵੀ ਮੌਜੂ ਬਹੁਤ ਸਾਰੇ ਰਹੇ। ਉਹਦੇ ਅੰਦਰ ਫਿਰ ਸ਼ਹਿਰ ਦੇ ਮਸਾਇਲ ਦੇ ਬਾਰੇ ਚ ਵੀ ਮੌਜੂਆਤ ਅਸੀਂ ਰੱਖੇ, ਹੋਰ ਕੋਈ ਲੋਕਾਂ ਨੂੰ ਵੀ ਅਸੀਂ ਸਮਝੋ ਇੰਗੇਜ ਕੀਤਾ। ਠੀਕ ਹੈ। ਅੱਛਾ, ਹੁਣ ਉਸ ਦੇ ਨਤੀਜੇ ਦੇ ਵਿੱਚ ਉੱਥੇ ਇੱਕ ਗੱਲਬਾਤ ਸ਼ੁਰੂ ਹੋ ਗਈ। ਫਿਰ ਇਸ ਤਰ੍ਹਾਂ ਕੁਝ ਹੋਰ ਦੋਸਤ ਇੰਸਪਾਇਰ ਹੋਏ, ਉਹਨਾਂ ਨੇ ਕਹਿ ਲਓ ਕਿ ਲੋਕ ਚੌਪਾਲ ਤੋਂ ਨਾਂ ਤੋਂ ਇੱਕ ਨਵਾਂ ਇੱਕ ਫੋਰਮ ਸ਼ੁਰੂ ਕਰ ਲਿਆ। ਫਿਰ ਇੱਕ ਹੋਰ ਦੋਸਤ ਨੇ ਉਹਨਾਂ ਨੇ ਕਹਿ ਲਓ ਕਿ ਟੈਕਸਲਾ ਬੈਠਕ ਦੇ ਨਾਂ ਤੋਂ ਇਹ ਇੱਕ ਸ਼ੁਰੂ ਕਰ ਲਈ ਗੱਲਬਾਤ। ਸੇ ਕਹਿਣ ਦਾ ਮਕਸਦ ਇਹ ਹੈ ਕਿ ਦੇਖੋ ਸਾਡਾ ਮਕਸਦ ਇਹ ਹੈ ਕਿ ਅਸੀਂ ਉੱਥੇ ਕੋਈ ਆਪਣਾ ਯਾਨੀ ਉਹ ਕਹਿ ਲਓ ਕਿ ਆਪਣੀ ਕੋਈ ਉੱਥੇ ਰਾਜਧਾਨੀ ਨਹੀਂ ਬਣਾ ਰਹੇ, ਅਸੀਂ ਤੇ ਲੋਕਾਂ ਨੂੰ ਮੋਬਿਲਾਈਜ਼ ਕਰ ਰਹੇ ਹਾਂ ਕਿ ਯਾਰ ਦੇਖੋ ਇਹ ਮੁਸ਼ਤਰਕਾ ਵਿਰਸਾ ਹੈ, ਲਿਹਾਜ਼ਾ ਜਿੰਨੇ ਵੀ ਬੰਦੇ ਇਹਦੇ 'ਚ ਕੰਮ ਵਿੱਚ ਸ਼ਾਮਿਲ ਹੋ ਸਕਦੇ ਨੂੰ ਕਰ ਹੋਣ। ਅੱਛਾ, ਹੁਣ ਇਸੇ ਤਰ੍ਹਾਂ ਦੇਖੋ ਸਾਡੀਆਂ ਜਿਹੜੀਆਂ ਔਰਤਾਂ ਨੇ, ਇੱਕ ਟੈਕਸਲਾ ਕੰਜ਼ਰਵੇਟਿਵ ਟਾਊਨ ਵੀ ਹੈ ਲਾਈਕ ਐਨੀ ਅਦਰ ਟਾਊਨਸ ਫॉर दैट ਮੈਟਰ। ਅੱਛਾ, ਤੇ ਉਹ ਕਹਿਣ ਦਾ ਮਕਸਦ ਹੈ ਕਿ ਔਰਤਾਂ ਦੀ ਸਾਡੀ ਜਿਹੜੀ ਇੱਕ ਪਬਲਿਕ ਲਾਈਫ ਹੈ ਉਹਦੀ ਸ਼ਮੂਲੀਅਤ ਬਹੁਤ ਘੱਟ ਹੁੰਦੀ ਹੈ, ਲੇਕਿਨ ਅਸੀਂ ਇਨਸ਼ੋਰ ਕੀਤਾ ਕਿ ਯਾਰ ਜਿਹੜੀਆਂ ਟੈਕਸਲਾ ਦੀਆਂ ਜਿਹੜੀਆਂ ਸਾਡੀਆਂ ਭੈਣਾਂ ਤੇ ਬੇਟੀਆਂ ਨੇ ਉਹ ਵੀ ਇਸ ਕੰਮ ਵਿੱਚ ਸ਼ਰੀਕ ਹੋਣ। ਹੁਣ ਉਹਦੇ 'ਚ ਅੱਜ ਕੱਲ੍ਹ ਸਾਡੇ ਨਾਲ ਇੱਕ ਮੈਡਮ ਜਿਹੜੀ ਹੈ ਟੈਕਸਲਾ ਦੀ, ਉਹ ਬੜੀ ਉਹਨਾਂ ਦੇ ਸੈਯਦ ਫੈਮਿਲੀ ਦੀ ਇੱਕ ਦੇ ਮੈਂਬਰ ਨੇ, ਤੇ ਉਹ ਮੈਡਮ ਸਾਰਾ ਉਹ ਵੀ ਸਾਡੇ ਨਾਲ ਇਸ ਕੰਮ ਵਿੱਚ ਸ਼ਰੀਕ ਨੇ। ਉਹ ਗੰਧਾਰਾ ਰਿਸੋਰਸ ਸੈਂਟਰ ਦੇ ਮਤਲਬ ਬਹੁਤ ਐਕਟਿਵ ਮੈਂਬਰ ਵਿੱਚੋਂ ਨੇ। ਅੱਛਾ, ਲਿਹਾਜ਼ਾ ਇਹ ਵੀ ਇੱਕ ਬਹੁਤ ਜ਼ਰੂਰੀ ਹੈ ਕਿ ਅਸੀਂ ਕਿਸੇ ਲੈਵਲ ਦੇ ਉੱਤੇ ਇੱਕ ਜੈਂਡਰ ਪੈਰਿਟੀ ਵੀ ਐਸਟੈਬਲਿਸ਼ ਕਰੀਏ। ਦੇਖੋ ਸਾਡੀਆਂ ਔਰਤਾਂ ਜਿਹੜੀਆਂ ਨੇ ਉਹ ਉਹਨਾਂ ਦਾ ਵੀ ਉਤਨਾ ਹੀ ਮਤਲਬ ਹੱਕ ਹੈ ਕਿ ਉਹ ਇੱਕ ਪਬਲਿਕ ਲਾਈਫ ਵਿੱਚ ਸ਼ਰੀਕ ਹੋਣ ਔਰ ਇਹਨਾਂ ਸਾਰੇ ਜਿਹੜੇ ਮਾਮਲਾਤ ਨੇ ਉਹਨਾਂ ਦੇ ਅੰਦਰ ਉਹ ਹਿੱਸਾ ਪਾਣ।
अच्छा हूँ जी टेक्सला चौपाल एक बहुत इंटरस्टिंग एक्सपेरिमेंट मैं समझना इस तरह रहा कि बहुत सारे लोग ऐसे भी आए जड़ियाँ साड़ियाँ चौपाल शरीक होए कि जेड़े समझो कि सदियां तू फर्ज करो टैक्सला च रह रहे सन लेकिन एक दूजे बारे नहीं सन जानते लेकिन जिमें सोसाइटी तकसीम होती है कोई मजहबी तकसीम है कोई सैक्टेरियन तकसीम है कोई जिमें जेंडर तकसीम है लिहाजा लोग एक दूजे नहीं जानते लेकिन जो मिले बैठे थे वो उन्होंने किसी का प्यो कट्ठे पढ़ते सन किते कारोबार करते सन अलादुल क्यास वो बहुत सारी एक कम्यूनिटी बॉन्डिंग भी हुई जिसके नतीजे असी साडा काम जिहड़ा है वो होर आसान हो गया। अच्छा ਉਹਦੇ 'ਚ एक बड़ा दिलचस्प वाकया होया ਜਿਹੜਾ मैं सुनाना चाहना ਤੁਹਾਨੂੰ ਉਹਦੇ 'ਚ ਹੈ ਕਿ ਇੱਕ ਨਸ਼ਿਸਤ ਹੋਈ ਜਿਹੜੀ ਅਸੀਂ ਜੌਨ ਮਾਰਸ਼ਲ ਦੇ ਹਵਾਲੇ ਨਾਲ ਕੀਤੀ ਤੇ ਉੱਥੇ ਉਹਨਾਂ ਦੀ ਉਹ ਸਾਲਗਿਰਾ ਸੀ ਉੱਥੇ ਇੱਕ ਸਾਹਿਬ ਸਾਡੇ ਜਿਹੜੇ ਬਾਅਦ ਦੇ ਸਰਕਰਦਾ ਮੈਂਬਰ ਬਣੇ ਇਫਤਖਾਰ ਸਦੀਕੀ ਸਾਹਿਬ ਉਹ ਆਪਣੇ ਉਹਨਾਂ ਦੇ ਵਾਲਿਦ ਵੀ ਆਰਕੀਓਲੋਜੀ ਡਿਪਾਰਟਮੈਂਟ ਨੇ ਕੰਮ ਕਰਦੇ ਸਨ ਤੇ ਉਹਨਾਂ ਦੇ ਦਾਦਾ ਵੀ ਔਰ ਉਹਨਾਂ ਦੇ ਦਾਦਾ ਜਿਹੜੇ ਸਨ ਉਹ ਕਹਿ ਲਓ ਕਿ ਜੌਨ ਮਾਰਸ਼ਲ ਦੇ ਨਾਲ ਐਜ਼ ਐਕਸਕੇਵੇਸ਼ਨ ਅਸਿਸਟੈਂਟ ਉਹਨਾਂ ਨੇ ਕੰਮ ਕੀਤਾ ਅੰਗਰੇਜ਼ ਦੌਰੇ ਉਹਨਾਂ ਨੇ ਉਹਨਾਂ ਦੇ ਜਿਹੜੀ ਪਰਸਨਲ ਫਾਈਲ ਉਹਨਾਂ ਦੇ ਡਾਕੂਮੈਂਟਸ ਔਰ ਫੋਟੋਗ੍ਰਾਫਸ ਉਹ ਤੇ ਲੈ ਕੇ ਆ ਗਏ। ਅੱਛਾ ਹੁਣ ਜਦੋਂ ਤੁਸੀਂ ਦੇਖੋਗੇ ਅਸੀਂ ਉਹ ਦੇਖੇ ਤਾਂ ਉਹ ਪਤਾ ਚੱਲਿਆ ਕਿ ਉਹਦੇ ਅੰਦਰ तकरीबन कोई 10-15 खतूत ऐसे ने कि जेडे जॉन मार्शल ने लिखे ने कह लो कि अहमदीन सदीकी साहब नू और उन्होंने खतूत वो दो दोस्तों के दरमियान जिमें एक खतूत नवीसी पहले जमाने च होंदी सी वो खतूत ने यानी मार्शल अपनी सरकारी रिटायरमेंट सर्विस करके रिटायर होके वो इंग्लैंड चला गया और उत्थे रह के भी वो जड़ा जो तक वो फौत नहीं होया वो उन्होंने दे नाल वो एक खतूत दा तबादला करता रहा और फिर उन्होंने दी ओदे चू एक फैमिली आर्काइव विचों बहुत सारी ऐसी तस्वीरां भी निकलियां जिहड़ियां कि मार्शल दी बीवी दियां ओदे बच्चों दियां और उन्होंने जिंदगी दियां तो एक बहुत इंटरस्टिंग चीज़ सी कि देखो इत्थे ऐसे लोग भी ने टेक्सला दे अंदर कि जिन्हां दी इस किस्म दी फैमिली हिस्टरी है एक फैमिली आर्काइव है जदों वो उन्होंने उस गल दा एहसास होया ते उन्हां दी जिहड़ी एक टेक्सला दी जिहड़ी तहजीब दे नाल जिहड़ी जुड़त है वो रीअफर्म हो गई उन्होंने होर भी जोर शोर दे नाल इस दे उत्ते काम करना शुरू किया। अच्छा हुण एक होर तुहानूं गल दसां इस तो पहले कि मैं बुद्धिज्म के हवाले नाल थोड़ी जी गल करा। देखो अमूमी तौर पर समझा जाता है कि ये जिहड़ा विरसा जिहड़ा है जिहड़ा टेक्सला दा जिहड़ी तहजीबी विरसा है वो सिर्फ बुद्धिस्ट है। अच्छा इस अंदर एक होर कम्यूनिटी ऑफ फेथ भी है जिहदा घट लोगों को पता है वो है क्रिश्चियंस। ਤੁਸੀਂ ਇਮੇਜਿਨ ਕਰੋ ਕਿ ਸਾਨੂੰ ਆਪ ਨਹੀਂ ਸੀ ਪਤਾ ਜਦੋਂ ਅਸੀਂ ਉੱਥੇ ਟੁਰਦੇ ਫਿਰਦੇ ਸਾਨੂੰ ਅਸੀਂ ਹਿਸਾਬ ਲਗਾਇਆ ਕਿ ਯਾਰ ਇੱਥੇ ਇੱਕ ਜਗ੍ਹਾ ਹੈ ਜਿਹਨੂੰ ਕਹਿੰਦੇ ਨੇ ਜਿਹਦਾ ਬਕਾਇਦਾ ਆਰਕੀਓਲੋਜੀ ਨੇ ਬੋਰਡ ਲਾਇਆ ਹੈ ਪੈਲੇਸ ਆਫ ਸੇਂਟ ਥਾਮਸ। ਹੁਣ ਪੈਲੇਸ ਆਫ ਸੇਂਟ ਥਾਮਸ ਕੀ ਹੈ ਪਤਾ ਹੀ ਲੱਗਿਆ ਕਿ ਜਿਹੜੇ ਕ੍ਰਾਈਸਟ ਦੇ ਜਿਹੜੇ ਇੱਕ 12 ਅਪੋਸਟਲ ਚੋਂ ਇੱਕ ਅਪੋਸਟਲ ਸਨ ਜਿਨ੍ਹਾਂ ਨੂੰ ਹਿੰਦੁਸਤਾਨ ਭੇਜਿਆ ਗਿਆ ਠੀਕ ਹੈ ਕ੍ਰਿਸਚੈਨਿਟੀ ਦੀ ਐਜ਼ ਅ ਮਿਸ਼ਨਰੀ ਕ੍ਰਿਸਚਨ ਮਿਸ਼ਨਰੀ ਉਹ ਇੱਥੇ ਆਏ ਤੇ ਉਹ ਹਿੰਦੁਸਤਾਨ ਦੇ ਦੂਸਰੀ ਜਗ੍ਹਾ ਤੇ ਵੀ ਗਏ ਉਹ ਉੱਥੇ ਟੈਕਸਲਾ ਵੀ ਆਏ। ਹੁਣ ਟੈਕਸਲਾ ਦੇ ਵਿੱਚ ਉਹਨਾਂ ਦਾ ਉਸ ਜ਼ਮਾਨੇ ਦਾ ਔਰ ਇਹ ਇੱਕ ਜਿਹੜੀ ਮੈਂ ਗੱਲ ਸੁਣਾਉਣ ਜਾ ਰਿਹਾ ਇਹ ਇੱਕ ਕਹਿ ਲਓ ਕਿ ਕਿਤਾਬ ਹੈ ਜਿਹਦੇ ਅੰਦਰ ਜਿਹੜੀ ਸੀਰੀਆ ਤੋਂ ਦਰਿਆਫਤ ਹੋਈ ਤਕਰੀਬਨ ਉਹਨਾਂ ਦੇ ਕਿਤੇ ਆਰਕਾਈਵ ਵਿੱਚੋਂ ਔਰ ਉਹਦੇ ਅੰਦਰ ਜਿਹੜਾ ਨਾ ਕਹਿ ਲਓ ਕਿ ਬਹੁਤ ਸਾਰਾ ਇਸ ਵਾਕਿਆ ਨੂੰ ਦਰਜ ਕੀਤਾ ਸੀ। ਹੁਣ ਉਹ ਵਾਕਿਆ ਕੀ ਸੀ ਉਹ ਵਾਕਿਆ ਇਹ ਸੀ ਕਿ ਜਿਹਦੇ ਅੰਦਰ ਇਹ ਕਿਹਾ ਜਾਂਦਾ ਹੈ ਕਿ ਜਦੋਂ ਸੇਂਟ ਥਾਮਸ ਜਿਹੜੇ ਨੇ ਉਹ ਇੱਥੇ ਟੈਕਸਲਾ ਆਏ ਤੇ ਇੱਥੇ ਦਾ ਜਿਹੜਾ ਬਾਦਸ਼ਾਹ ਸੀ ਗੋਂਡੋਫੋਰਸ ਉਹਦੇ ਨਾਲ ਫਸਟ ਸੈਂਚੁਰੀ ਸੀ ਉਸ ਦੇ ਅੰਦਰ ਉਹਨਾਂ ਦਾ ਮੁਕਾਲਮਾ ਆਇਆ ਉਹ ਚਾਹੁੰਦਾ ਸੀ ਐਕਚੁਅਲੀ ਇੱਕ ਪੈਲੇਸ ਬਣਾਉਣਾ ਔਰ ਇਹ ਜਿਹੜੇ ਸਾਹਿਬ ਸਨ ਅਪੈਰੈਂਟਲੀ ਉਹਦੇ ਕਾਰਪੈਂਟਰ ਐਂਡ ਮੇਸਨ ਉਹਨਾਂ ਨੇ ਕਿਹਾ ਜੀ ਹਾਂ ਤੁਹਾਡਾ ਮੈਂ ਪੈਲੇਸ ਬਣਾ ਦਿਆਂਗਾ। ਅੱਛਾ ਜੀ ਇੰਨਾ ਖਰਚਾ ਆਏਗਾ ਉਹਨੇ ਪੈਸੇ ਦੇ ਦਿੱਤੇ ਬਾਦਸ਼ਾਹ ਆਪਣੇ ਸ਼ਿਕਾਰ ਸ਼ਕੂਰ ਤੇ ਚਲਾ ਗਿਆ। ਹੁਣ ਉਹ ਜਨਾਬ ਸੇਂਟ ਥਾਮਸ ਸਾਹਿਬ ਨੇ ਉਹ ਪੈਸੇ ਜਿਹੜੇ ਨੇ ਉਹ ਬਜਾਏ ਕਿ ਉਹ ਕਿਸੇ ਕੰਮ ਤੇ ਲਾਉਂਦੇ ਉਹ ਉਹਨਾਂ ਨੇ ਸਾਰੇ ਗਰੀਬਾਂ ਨੂੰ ਵੰਡ ਦਿੱਤੇ। ਅੱਛਾ ਬਾਦਸ਼ਾਹ ਆਇਆ ਉਹਨੂੰ ਪਤਾ ਲੱਗਿਆ ਕਿ ਯਾਰ ਇਹ ਤੇ ਨੇ ਕੋਈ ਕੰਮ ਨਹੀਂ ਕੀਤਾ ਉਹ ਗੁੱਸੇ 'ਚ ਆ ਗਿਆ ਉਹਨੇ ਕਿਹਾ ਇਹਨਾਂ ਨੂੰ ਮਾਰ ਦਿਓ ਉਹਨਾਂ ਨੇ ਪ੍ਰਿਜ਼ਨ ਕਰ ਦਿੱਤਾ ਔਰ ਉਸ ਤਾਜਰ ਨੂੰ ਵੀ ਜਿਹੜਾ ਉਹਨਾਂ ਨੂੰ ਲੈ ਕੇ ਆਇਆ ਸੀ। ਅੱਛਾ ਹੁਣ ਉਸ ਨਤੀਜੇ ਦੇ ਵਿੱਚ ਜਦੋਂ ਉਹ ਪ੍ਰਿਜ਼ਨ ਹੋ ਗਏ ਉਸ ਦੌਰਾਨ ਗਾਂਡੋਫੋਰਸ ਦਾ ਜਿਹੜਾ ਭਰਾ ਹੈ ਉਹ ਫੌਤ ਹੋ ਜਾਂਦਾ ਹੈ ਔਰ ਉਹ ਸਮਝੋ ਕਿ ਔਰ ਉਹ ਮਿਰੈਕੂਲਸਲੀ ਹੀ ਕਮਸ ਬੈਕ ਟੂ ਲਾਈਫ। ਜਦੋਂ ਉਹ ਦੁਬਾਰਾ ਜ਼ਿੰਦਾ ਹੁੰਦਾ ਹੈ ਤੇ ਉਹ ਸੇਂਟ ਥਾਮਸ ਉਹਨੂੰ ਦੱਸਦਾ ਬਾਦਸ਼ਾਹ ਨੂੰ ਦੱਸਦਾ ਹੈ ਕਿ ਮੈਂ ਤੇ ਦੇਖਿਆ ਕਿ ਤੇਰਾ ਇੱਕ ਪੈਲੇਸ ਜਿਹੜਾ ਹੈ ਉਹ ਜੰਨਤ ਵਿੱਚ ਬਣਿਆ ਹੋਇਆ ਹੈ ਹਾਂਜੀ ਔਰ ਉਹ ਬਣਾਇਆ ਕਿੰਨੇ ਉਹ ਜੀ ਸੇਂਟ ਥਾਮਸ ਸਾਹਿਬ ਨੇ ਬਣਾਇਆ। ਉਹ ਤੇ ਬਹੁਤ ਹੀ ਇੱਕਦਮ ਉਹਨੂੰ ਪਰੇਸ਼ਾਨ ਹੋ ਜਾਂਦਾ ਹੈ ਕਿ ਮੈਂ ਤੇ ਇੱਕ ਬਹੁਤ ਵੱਡਾ ਗੁਨਾਹ ਕਰਨ ਲੱਗਾ ਸਾਂ ਉਹ ਲਿਹਾਜ਼ਾ
ਐਜ਼ ਅ ਲੈਜੈਂਡ ਗੋਜ਼ ਕਿ ਉਹ ਜਿਹੜਾ ਹੈ ਉਹ ਖੁਦ ਕ੍ਰਿਸਚਨ ਹੋ ਜਾਂਦਾ ਹੈ, ਔਰ ਉਹਦੇ ਨਾਲ ਟੈਕਸਲਾ ਦੀ ਜਿਹੜੀ ਆਬਾਦੀ ਦਾ ਬਹੁਤ ਹਿੱਸਾ ਵੀ ਕ੍ਰਿਸਚਨ ਹੋ ਜਾਂਦਾ ਹੈ, ਔਰ ਉਹ ਉਹਨਾਂ ਨੂੰ ਕਾਫੀ ਸਮਝੋ ਸਪੋਰਟ ਕਰਦਾ ਹੈ। ਅੱਛਾ, ਹੁਣ ਇਸ ਲੈਜੈਂਡ ਦੇ ਨਤੀਜੇ ਦੇ ਵਿੱਚ ਜਿਹੜੇ ਕ੍ਰਿਸਚਨ ਲੋਕ ਨੇ ਸਾਡੇ, ਉਹ ਉੱਥੇ ਹਰ ਸਾਲ, ਤੁਹਾਨੂੰ ਇਸ ਦੇ ਨਾਲ ਮੈਂ ਦੱਸਦਾ ਜਾਵਾਂ ਕਿ ਫੀਸਟ ਆਫ ਸੇਂਟ ਥਾਮਸ ਜਿਹੜਾ ਹੈ, ਉਹ ਸੇਂਟ ਥਾਮਸ ਦਾ ਇੱਕ ਕਦੀਮ ਤਿਉਹਾਰ ਹੈ ਜਿਹੜਾ ਦੁਨੀਆ 'ਚ ਹਰ ਜਗ੍ਹਾ ਮਨਾਇਆ ਜਾਂਦਾ ਹੈ। ਹੁਣ ਉਹ ਪਾਰਟਿਕੂਲਰ ਫੀਸਟ ਆਫ ਸੇਂਟ ਥਾਮਸ ਜਿਹੜਾ ਹੈ ਉਹਦਾ ਇਨਕਾਦ ਉੱਥੇ ਟੈਕਸਲਾ ਦਾ ਜਿਹੜਾ ਸਿਕਪ ਸ਼ਹਿਰ ਹੈ ਉਸ ਦੇ ਅੰਦਰ, ਜਿੱਥੇ ਸੇਂਟ ਥਾਮਸ ਦਾ ਪੈਲੇਸ ਮੌਜੂਦ ਹੈ, ਉੱਥੇ ਉਹਦੇ ਖੰਡਰਾਤ ਮੌਜੂਦ ਨੇ, ਉੱਥੇ ਇਹਦਾ ਇਨਕਾਦ ਕੀਤਾ ਜਾਂਦਾ ਹੈ। ਹੁਣ ਜਿਹੜੀ ਕ੍ਰਿਸਚਨ ਕਮਿਊਨਿਟੀ ਹੈ ਉਹ ਇਹ ਆਖਦੀ ਹੈ ਇਸ ਲੈਜੈਂਡ ਦੀ ਬੁਨਿਆਦ ਦੇ ਉੱਤੇ ਔਰ ਇਸ ਮਟੀਰੀਅਲ ਐਵੀਡੈਂਸ ਦੀ ਬੁਨਿਆਦ ਦੇ ਉੱਤੇ ਕਿ ਜਨਾਬ ਅਸੀਂ ਜਿਹੜੇ ਹਾਂ, ਅਸੀਂ ਕਦੀਮ ਤਹਿਜ਼ੀਬ ਦੇ ਬਾਨੀ ਹਾਂ, ਅਸੀਂ ਕਿਤੋਂ ਬਾਹਰੋਂ ਨਹੀਂ ਆਏ, ਅਸੀਂ ਓਰੀਜਨਲ ਇਨਹੈਬੀਟੈਂਟ ਹਾਂ। ਈਵਨ ਮੁਸਲਮਾਨਾਂ ਤੋਂ ਆਉਣ ਤੋਂ ਪਹਿਲੇ ਵੀ ਅਸੀਂ ਇਸ ਹਿੰਦੁਸਤਾਨ ਦੀ ਕਹਿ ਲਓ ਕਿ ਦੇ ਅੰਦਰ ਸਾਡਾ ਇੱਕ ਫੁੱਟਪ੍ਰਿੰਟ ਮੌਜੂਦ ਸੀ ਜਿਹੜਾ ਕਿ ਬਹੁਤ ਕਦੀਮ ਸੀ। ਅੱਛਾ, ਮਜ਼ੀਦ ਇਹ ਕਿ ਇੱਕ ਹੋਰ ਇੱਕ ਦਿਲਚਸਪ ਚੀਜ਼ ਹੋਈ ਕਿ 1935 ਦੇ ਵਿੱਚ ਇੱਥੇ ਕਿਸੇ ਇੱਕ ਮਜ਼ਦੂਰ ਨੂੰ ਹਲ ਚਲਾਉਂਦਿਆਂ, ਕਿਸੇ ਕਿਸਾਨ ਨੂੰ ਹਲ ਚਲਾਉਂਦਿਆਂ ਜਿਹੜਾ ਨਾ ਇੱਕ ਕ੍ਰਾਸ ਮਿਲ ਗਿਆ। ਅੱਛਾ, ਹੁਣ ਜਿਹੜਾ ਕ੍ਰਾਸ ਮਿਲਿਆ ਉਹ ਕ੍ਰਾਸ ਸੀ, ਕਰੂਸੀਫਿਕਸ ਨਹੀਂ ਸੀ। ਯਾਨੀ ਤੁਹਾਨੂੰ ਪਤਾ ਨਾ ਕ੍ਰਾਸ ਜਿਹੜਾ ਹੈ ਉਹ ਇੰਜ ਹੈ, ਔਰ ਕਰੂਸੀਫਿਕਸ ਜਿਹੜਾ ਹੈ ਉਹਦਾ ਡੰਡਾ ਲੰਬਾ ਹੁੰਦਾ ਹੈ, ਉਹ ਇੰਜ ਹੈ। ਕਰੂਸੀਫਿਕਸ ਬਾਅਦ ਵਿੱਚ ਇਵੋਲਵ ਹੋਇਆ। ਅੱਛਾ, ਹੁਣ ਉਸ ਨੂੰ ਕਿਹਾ ਜਾਂਦਾ ਹੈ ਜੀ ਸੇਂਟ ਥਾਮਸ ਕ੍ਰਾਸ, ਔਰ ਐਲਸਵੇਅਰ ਵੀ ਦੁਨੀਆ ਤੋਂ ਉਹ ਕ੍ਰਾਸਿਸ ਜਿਹੜੇ ਨੇ ਉਹ ਮਿਲੇ ਨੇ। ਹੁਣ ਇਹਦੇ 'ਚ ਹੋਇਆ ਕਿ ਕ੍ਰਾਸ ਮਿਲਿਆ, ਅਹਿਮਦੀਨ ਸਿੱਦੀਕੀ ਸਾਹਿਬ ਜਿਹੜੇ ਨੇ ਉਹ ਚੁੱਕੇ ਆਰਕੀਓਲੋਜੀ ਦੇ ਮੁਲਾਜ਼ਮ ਸਨ, ਉਹਨਾਂ ਨੂੰ ਮਿਲਿਆ। ਉਹਨਾਂ ਨੇ ਇਹ ਕ੍ਰਾਸ ਜਿਹੜਾ ਹੈ ਉਹ ਕਮਿਸ਼ਨਰ ਰਾਵਲਪਿੰਡੀ ਜਿਹੜਾ ਹੈ ਉਹਦੀ ਬੀਵੀ ਜਿਹੜੀ ਹੈ ਮਿਸਿਸ ਕਟਬਰਟ ਕਿੰਗ, ਉਹਨੂੰ ਉਹ ਦਿੱਤਾ, ਕਿਉਂਕਿ ਉਹਨੂੰ ਇਸ ਵਕਤ ਦਿੱਤਾ ਕਿ ਉਹ ਰੈੱਡ ਕ੍ਰਾਸ ਸੁਸਾਇਟੀ ਜਿਹੜੀ ਹੈ ਰਾਵਲਪਿੰਡੀ ਉਹਦੀ ਉਹ ਪ੍ਰੈਜ਼ੀਡੈਂਟ ਸੀ। ਔਰ ਆਲਰੇਡੀ ਅਹਿਮਦੀਨ ਸਿੱਦੀਕੀ ਸਾਹਿਬ ਜਿਹਦਾ ਮੈਂ ਜ਼ਿਕਰ ਕਰਨਾ ਹੈ ਭੁੱਲ ਗਿਆ ਕਿ ਉਹਨਾਂ ਦੇ ਦੇਖੋ ਇਤਨੀ ਬੜੀ ਕੰਟਰੀਬਿਊਸ਼ਨ ਸੀ ਅਹਿਮਦੀਨ ਸਿੱਦੀਕੀ ਦੀ ਕਿ ਉਹਨਾਂ ਨੇ ਪਹਿਲਾ ਜਿਹੜਾ ਸਕੂਲ ਹੈ ਜਿਹੜਾ ਟੈਕਸਲਾ 'ਚ ਬਣਦਾ ਅੰਗਰੇਜ਼ ਦੇ ਜ਼ਮਾਨੇ 'ਚ, ਉਹ ਅਹਿਮਦੀਨ ਸਿੱਦੀਕੀ ਨੇ ਆਪਣੇ ਘਰ 'ਚ ਬਣਾਇਆ। ਯਾਨੀ ਆਪਣੇ ਘਰ ਦਾ ਅੱਧਾ ਹਿੱਸਾ ਨੇ ਵਕਫ ਕਰਤਾ ਸਕੂਲ ਵਾਸਤੇ। ਔਰ ਉਹ ਰੈੱਡ ਕ੍ਰਾਸ ਜਿਹੜੀ ਸੁਸਾਇਟੀ ਸੀ ਉਹ ਉਸ ਨੂੰ ਕਹਿ ਲਓ ਕਿ ਜਿਹੜਾ ਨਾ ਉਹ ਸਪੋਰਟ ਵੀ ਕਰ ਰਹੀ ਸੀ, ਲਿਹਾਜ਼ਾ ਉਹਨਾਂ ਦਾ ਉਹ ਵਰਕਿੰਗ ਰਿਲੇਸ਼ਨ ਤੇ ਉਹਨੂੰ ਦੇ ਦਿੱਤਾ। ਹੁਣ ਉਹ ਤੇ ਹੈਰਾਨ ਹੋ ਗਈ। ਉਹਨੇ ਫੌਰੀ ਤੌਰ ਦੇ ਉੱਤੇ ਇਹ ਲਾਹੌਰ ਦਾ ਜਿਹੜਾ ਕੈਥੇਡਰਲ ਚਰਚ ਸੀ ਉਹਨੂੰ ਉਹ ਦਿੱਤਾ, ਔਰ ਉਸ ਦੇ ਬਾਅਦ ਤੁਸੀਂ ਹੈਰਾਨ ਹੋਵੋਗੇ ਕਿ ਰੈੱਡ ਕ੍ਰਾਸ ਨੇ ਵੀ ਉਹਨੂੰ ਆਪਣਾ ਇਨਸਿਗਨੀਆ ਬਣਾ ਲਿਆ। ਪਲੱਸ ਇਹ ਹੈ ਕਿ ਜਿਹੜੀ ਜਦੋਂ 1970 ਵਿੱਚ ਜਿਹੜਾ ਚਰਚ ਆਫ ਪਾਕਿਸਤਾਨ ਐਸਟੈਬਲਿਸ਼ ਹੁੰਦਾ ਹੈ, ਵੇਰੀਅਸ ਡਿਨੋਮੀਨੇਸ਼ਨ ਇਕੱਠੀਆਂ ਹੋ ਕੇ ਚਰਚ ਆਫ ਪਾਕਿਸਤਾਨ ਬਣੀਆਂ, ਤੇ ਚਰਚ ਆਫ ਪਾਕਿਸਤਾਨ ਨੇ ਵੀ ਟੈਕਸਲਾ ਕ੍ਰਾਸ ਨੂੰ ਆਪਣਾ ਇਨਸਿਗਨੀਆ ਬਣਾਇਆ। ਲਿਹਾਜ਼ਾ ਇਹਦਾ ਮਤਲਬ ਮੈਂ ਕਹਿਣਾ ਚਾਹਨਾ ਕਿ ਜਿਹੜੇ ਬੇਸ਼ੱਕ ਇਹ ਲੈਜੈਂਡਰੀ ਵਾਕਿਆਤ ਨੇ, ਲੇਕਿਨ ਲੈਜੈਂਡਰੀ ਵਾਕਿਆਤ ਵੀ ਜਿਹੜਾ ਹੈ ਉਹ ਲੋਕਾਂ ਨੂੰ ਇਹ ਕਹਿ ਲਓ ਕਿ ਇਹ ਮੌਕਾ ਦਿੰਦੇ ਨੇ ਕਿ ਉਹ ਆਪਣੀ ਸ਼ਨਾਖਤ ਦੀ ਬੁਨਿਆਦ ਜਿਹੜੀ ਹੈ ਉਹਨਾਂ ਵਾਕਿਆਤ ਦੇ ਇਰਦ ਗਿਰਦ ਕਰ ਸਕਣ। ਠੀਕ ਹੈ। ਅੱਛਾ, ਹੁਣ ਇਸ ਗੱਲ ਨੂੰ ਕਹਿ ਲਓ ਕਿ ਆਰਕੀਓਲੋਜਿਸਟ ਜਿਹੜੇ ਨੇ ਉਹ ਯਕੀਨਨ ਉਹਨੂੰ ਝੁਟਲਾ ਵੀ ਸਕਦੇ ਨੇ ਉਹਨਾਂ ਕਿ ਬਈ ਇਹ ਨਾ ਟੈਕਸਲਾ ਕ੍ਰਾਸ ਕ੍ਰਿਸਚੈਨਿਟੀ ਦਾ ਸਿੰਬਲ ਸੀ। ਇਹ ਤਾਂ ਕਾਫੀ ਸਾਰੀ ਬਹਿਸ ਮੌਜੂਦ ਹੈ, ਮੈਂ ਉਸ ਵਿੱਚ ਨਹੀਂ ਜਾਂਦਾ। ਮੈਂ ਤਾਂ ਸਿਰਫ ਇਹ ਕਹਿਣਾ ਚਾਹਨਾ ਕਿ ਦੇਖੋ, ਅਗਰ ਇੱਕ ਆਬਾਦੀ ਜਾਂ ਕੁਝ ਲੋਕ ਅਗਰ ਇੱਕ ਕਿਸੇ ਗੱਲ ਤੇ ਈਮਾਨ ਰੱਖਦੇ ਨੇ ਤੇ ਬਤੌਰ ਐਂਥਰੋਪੋਲੋਜਿਸਟ ਮੈਂ ਤੇ ਉਹਦੀ ਇੱਜ਼ਤ ਕਰਨਾ। ਠੀਕ ਹੈ, ਬੇਸ਼ੱਕ ਉਹਦੀ ਕੋਈ ਸਾਇੰਟੀਫਿਕ ਬੇਸਿਸ ਹੋਵੇ ਨਾ ਹੋਵੇ, ਇੱਕ ਅਲੱਗ ਬਹਿਸ ਹੈ। ਠੀਕ ਹੈ, ਲੇਕਿਨ ਬਹਰਹਾਲ ਅਗਰ ਤੁਹਾਡੇ ਕੋਈ ਵੀ ਚੀਜ਼ ਅਗਰ ਤੁਹਾਡੇ ਈਮਾਨ ਦਾ ਹਿੱਸਾ ਹੈ, ਅਸੀਂ ਵੀ ਬਤੌਰ ਮੁਸਲਮਾਨ ਕਿ ਬਤੌਰ ਸਿੱਖ ਬਹੁਤ ਸਾਰੇ ਲੈਜੈਂਡਰੀ ਵਾਕਿਆਤ ਤੇ ਅਸੀਂ ਯਕੀਨ ਰੱਖਦੇ ਹਾਂ ਤੇ ਅਸੀਂ ਉਸ ਦੇ ਉੱਤੇ ਅਸੀਂ ਕਾਇਮ ਹਾਂ। ਲਿਹਾਜ਼ਾ ਉਸੇ ਸਪਿਰਿਟ ਵਿੱਚ ਮੈਂ ਸਮਝਦਾ ਕਿ ਜਿਹੜੀ ਕ੍ਰਿਸਚਨ ਜਿਹੜੀ ਕਮਿਊਨਿਟੀਜ਼ ਨੇ ਉਹਨਾਂ ਨੂੰ ਵੀ ਇਹ ਸਾਨੂੰ ਇੱਕ ਹੱਕ ਦੇਣਾ ਚਾਹੀਦਾ ਹੈ ਕਿ ਉਹ ਵੀ ਆਪਣੇ ਇਸ ਕਿਸਮ ਦੇ ਜਜ਼ਬਾਤ ਖਿਆਲਾਤ ਜਿਹੜੇ ਨੇ ਉਹਨਾਂ ਨੂੰ ਕਾਇਮ ਦਾਇਮ ਰੱਖ ਸਕਣ। ਅੱਛਾ, ਇਨ ਐਨੀ ਕੇਸ ਹੁਣ ਅੱਗੇ ਚੱਲਦੇ ਆ ਤੇ ਬੁੱਧਿਸਟ ਦੀ ਗੱਲ ਕਰ ਲੈਂਦੇ ਆ ਥੋੜੀ ਜਿਹੀ। ਦੇਖੋ, ਜਿਹੜੇ ਬੁੱਧਿਸਟ ਕਮਿਊਨਿਟੀ ਹੈ ਪਾਕਿਸਤਾਨ ਇਹ ਸਮਝਿਆ ਜਾਂਦਾ ਹੈ, ਯਕੀਨ ਕਰੋ ਕਿ ਜੀ ਬੁੱਧਿਸਟ ਕੋਈ ਨਹੀਂ। ਔਰ ਮੈਂ ਮਤਲਬ ਜਦੋਂ ਵੀ ਦੋਸਤਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਪਾਕਿਸਤਾਨ, ਤੇ ਪਤਾ ਹੀ ਚੱਲਿਆ, ਖੈਰ ਮੁਖਤਸਰ ਤੌਰ ਦੇ ਉੱਤੇ ਪਤਾ ਹੀ ਚੱਲਿਆ ਕਿ ਪਾਕਿਸਤਾਨ ਦੇ ਸਿੰਧ, ਸ਼ਿਕਾਰਪੁਰ ਔਰ ਇਸ ਦੇ ਇਲਾਵਾ ਸਾਊਥ ਪੰਜਾਬ ਦੇ ਬਹੁਤ ਸਾਰੇ ਇਲਾਕੇ ਨੇ ਜਿੱਥੇ ਬੁੱਧਿਸਟ ਮੌਜੂਦ ਨੇ ਔਰ ਉਹ ਹਿੰਦੂਆਂ 'ਚ ਉਹਨੇ ਕਨਵਰਜਨ ਹੋ ਰਹੀ ਹੈ ਔਰ ਉਹਨਾਂ ਨੂੰ ਕੋਈ ਨਹੀਂ ਪਛਾਣਦਾ। ਅਸੀਂ ਉਹਨਾਂ ਬੁੱਧਿਸਟਾਂ ਨੂੰ ਸਮਝੋ ਕਿ ਆਪਣਾ ਪੀਰ ਭਾਈ ਬਣਾ ਲਿਆ। ਔਰ ਮੈਂ ਸਮਝਣਾ ਕਿ ਚੂੰਕਿ ਦੇਖੋ ਅਸੀਂ ਮੁਸਲਮਾਨ ਹਾਂ,
ਲਿਹਾਜ਼ਾ ਅਸੀਂ ਉਹ ਨਹੀਂ ਕਰ ਸਕਦੇ ਕਿ ਜਿਹੜੇ ਬੁੱਧਿਸਟ ਕਰ ਸਕਦੇ ਨੇ। ਯਾਨੀ ਬੁੱਧਿਸਟ ਜਿਹੜੇ ਅਸੀਂ ਬਾਹਰ ਦੇ ਬੁੱਧਿਸਟਾਂ ਨੂੰ ਤੇ ਬਹੁਤ ਇੱਜ਼ਤ ਦਿੰਦੇ ਆ, ਜਿਹੜੇ ਮੌਂਕਸ ਆਉਂਦੇ ਨੇ। ਜਿਹੜੇ ਪਾਕਿਸਤਾਨੀ ਬੁੱਧਿਸਟ ਨੇ, ਅਗਰ ਉਹਨਾਂ ਨੂੰ ਅਸੀਂ ਕੋਈ ਮਕਾਮ ਇੱਜ਼ਤ ਨਾ ਦਈਏ ਤੇ ਇਹ ਇੱਕ ਥੋੜੀ ਜਿਹੀ ਇੱਕ ਨਾਇਨਸਾਫੀ ਵਾਲੀ ਗੱਲ ਹੈ। ਅੱਛਾ, ਹੁਣ ਅਸੀਂ ਇਹ ਕੀਤਾ ਕਿ ਸਭ ਤੋਂ ਪਹਿਲੇ ਕੀਤਾ ਕਿ ਅਸੀਂ ਇਹਨਾਂ ਨੂੰ ਰੈਕਗਨਾਈਜ਼ ਤੇ ਕਰੀਏ। ਅਸੀਂ ਰੈਕਗਨਾਈਜ਼ ਕਿਵੇਂ ਕੀਤਾ ਕਿ ਅਸੀਂ ਜਿਹੜੀ ਸਾਡੀ ਹਿਊਮਨ ਰਾਈਟਸ ਕਮਿਸ਼ਨ ਆਫ ਪਾਕਿਸਤਾਨ ਹੈ, HRCP, ਉਹਨੂੰ ਕਿਹਾ ਕਿ ਤੁਸੀਂ ਜਿਹੜੀ 7 ਕੰਸਟੀਟਿਊਸ਼ਨਲ ਮਾਈਨੋਰਿਟੀਜ਼ ਇਨਕਲੂਡਿੰਗ ਬੁੱਧਿਜ਼ਮ, ਉਹਦੇ ਉੱਤੇ ਤੁਸੀਂ ਗੱਲਬਾਤ ਕਰਦੇ ਹੋ ਤੇ ਬੁੱਧਿਸਟ ਦਾ ਜ਼ਿਕਰ ਨਹੀਂ ਕਰਦੇ, ਸਭ ਦਾ ਜ਼ਿਕਰ ਕਰਦੇ ਹੋ। ਉਹਨਾਂ ਨੇ ਫਿਰ ਇਹ ਕੀਤਾ ਕਿ ਇੱਕ ਪੈਰਾਗ੍ਰਾਫ ਜਿਹੜਾ ਹੈ 2022 ਦੀ ਰਿਪੋਰਟ ਹੈ, ਜਿਹੜੇ ਉਹਨਾਂ ਨੇ ਜਾ ਕੇ ਫੀਲਡ ਸਰਵੇ ਕਰਕੇ ਉਹਨੂੰ ਗੁਫ਼ਤਗੂ ਕਰਕੇ ਉਹਨਾਂ ਦੀ ਹਿਊਮਨ ਰਾਈਟਸ ਕੰਡੀਸ਼ਨ ਵਿੱਚ ਉਹ ਉਹਨਾਂ ਨੇ ਇੱਕ ਪੈਰਾਗ੍ਰਾਫ ਜਿਹੜਾ ਹੈ ਉਹਨਾਂ ਨੇ ਇਨਸਰਟ ਕੀਤਾ, ਜਿਹਦੇ ਨਤੀਜੇ 'ਚ ਉਹਨਾਂ ਦੀ ਪ੍ਰੈਜ਼ੈਂਸ ਫॉर ਆਲ ਟਾਈਮ ਟੂ ਕਮ ਐਸਟੈਬਲਿਸ਼ ਹੋ ਗਈ। ਦੂਜਾ ਇਹ ਆ ਕਿ ਜਿਹੜੇ ਲੋਕਾਂ ਨੂੰ ਪਤਾ ਹੈ ਕਿ ਪਿਛਲੀ ਗਵਰਨਮੈਂਟ ਇੱਕ ਸਿੰਗਲ ਨੈਸ਼ਨਲ ਕਰਿਕੂਲਮ ਬਣ ਰਿਹਾ ਸੀ, ਜਿਸ ਦੇ ਅੰਦਰ ਕਹਿ ਲਓ ਕਿ ਬਹੁਤ ਸਾਰਾ ਜਿਹੜੀ ਜਿਤਨੀ ਕਨਸਟੀਟਿਊਸ਼ਨਲ ਮਾਈਨੋਰਿਟੀਜ਼ ਨੇ ਉਹ ਐਥਿਕਸ ਦੀ ਬਜਾਏ ਉਹ ਆਪਣਾ ਮਜ਼ਹਬ ਪੜ੍ਹਨਾ ਸੀ। ਉਹਦੇ ਅੰਦਰ ਵੀ ਅਸੀਂ ਇੰਟਰਵੀਨ ਕੀਤਾ, ਅਸੀਂ ਕਿਹਾ ਕਿ ਜਿਹੜੇ ਇਹ ਸਾਡੇ ਬੁੱਧਿਸਟ ਦੋਸਤ ਨੇ, ਇਹਨਾਂ ਨੂੰ ਐਜ਼ ਅ ਕੋ-ਆਥਰ ਇਹਨਾਂ ਨੂੰ ਇਨਕਲੂਡ ਕਰਨਾ ਚਾਹੀਦਾ ਹੈ। ਉਹਨਾਂ ਨੇ ਇਨਕਲੂਡ ਕੀਤਾ। ਹੁਣ ਉਹ ਸਾਡੇ ਜਿਹੜੇ ਦੋਸਤ ਨੇ ਉਹ ਜਿਹੜੇ ਨੇ ਸਿੰਧ ਦੇ ਬੁੱਧਿਸਟ ਜਿਹੜੇ ਨੇ, ਮੁਨੱਵਰ ਭਾਈ ਜਿਹੜੇ ਨੇ, ਉਹ ਇਸ ਦੇ ਕੰਮ ਕਰ ਰਹੇ ਨੇ। ਔਰ ਇਹਨਾਂ ਸਿੰਧ ਦੇ ਬੁੱਧਿਸਟ ਦੇਖੋ ਕਿਤਨੀ ਮਾਰਜਨਲਾਈਜੇਸ਼ਨ ਹੈ ਕਿ ਇਹਦੇ ਵਿੱਚ ਹੈਰਾਨ ਹੋ ਗਿਆ ਕਿ ਇਹਨਾਂ ਦੋਸਤਾਂ ਨੇ 1992 ਦੇ ਵਿੱਚ ਆਲ ਪਾਕਿਸਤਾਨ ਬੁੱਧਿਸਟ ਵੈਲਫੇਅਰ ਐਸੋਸੀਏਸ਼ਨ ਬਣਾਈ ਔਰ ਉਹਦੇ ਤਹਿਤ ਕੰਮ ਵੀ ਕਰਦੇ ਰਹੇ। ਲੇਕਿਨ ਇਹ ਕਿ ਸਾਡੀ ਜਿਹੜੀ ਪਬਲਿਕ ਹੈ ਔਰ ਸਾਡੀ ਜਿਹੜੀ ਸਟੇਟ ਹੈ, ਉਹਨਾਂ ਨੂੰ ਕਿਸੇ ਕਿਸਮ ਦੀ ਪ੍ਰੋਮਿਨੈਂਸ ਨਹੀਂ ਦਿੱਤੀ, ਕਿਸੇ ਕਿਸਮ ਦੀ ਪ੍ਰੋਟੈਕਸ਼ਨ ਨਹੀਂ ਦਿੱਤੀ। ਤੇ ਅਸੀਂ ਇਹ ਸਮਝਦੇ ਹਾਂ ਕਿ ਭਾਈ ਥੋੜਾ ਜਿਹਾ ਸਾਨੂੰ, ਅਗਰ ਅਸੀਂ ਅਸੀਂ ਵਿਰਸੇ ਦੀ ਤਾਂ ਬੋਲ ਗੱਲ ਕਰਨੇ ਆ ਔਰ ਉਹਦੇ ਬਾਰੇ 'ਚ ਜਿਵੇਂ ਮੈਂ ਕੀਤਾ ਲੱਖੋਂ ਕਿਤਾਬਾਂ ਮੌਜੂਦ ਨੇ, ਦੋਸਤ ਵੀ ਕਹਿ ਰਹੇ ਨੇ ਕੁਝ ਚੀਜ਼ਾਂ ਸਲਾਈਡ ਦਿਖਾਓ, ਉਹ ਮੈਂ ਚੱਠਾ ਸਾਹਿਬ ਨੂੰ ਭੇਜ ਦਿਆਂਗਾ, ਤੁਸੀਂ ਉਹ ਦੇਖ ਸਕਦੇ ਹੋ। ਲੇਕਿਨ ਇੰਪੋਰਟੈਂਟ ਗੱਲ ਇਹ ਹੈ ਕਿ ਜਿਸ ਦੇ ਬਾਰੇ 'ਚ ਇੱਕ ਵੀ ਕਿਤਾਬ ਨਹੀਂ, ਜਿਸ ਦੇ ਬਾਰੇ ਇੱਕ ਵੀ ਵਰਕਾ ਨਹੀਂ, ਉਹ ਇਹ ਆਬਾਦੀਆਂ ਨੇ ਜਿਹੜੇ ਮਕਾਮੀ ਆਬਾਦੀਆਂ ਵੀ ਨੇ, ਕਮਿਊਨਿਟੀਜ਼ ਆਫ ਫੇਥ ਵੀ ਨੇ, ਕਿ ਜਿਨ੍ਹਾਂ ਦੇ ਬਾਰੇ 'ਚ ਕੋਈ ਗੱਲਬਾਤ ਨਹੀਂ ਹੁੰਦੀ। ਠੀਕ ਹੈ। ਅੱਛਾ, ਹੁਣ ਇਸੇ ਤਰ੍ਹਾਂ ਮੈਂ ਸਮਝਣਾ ਕਿ ਜਿਵੇਂ ਪਹਿਲੇ ਅਰਜ਼ ਕੀਤਾ ਕਿ ਜਿਹੜੀ ਫੈਸਟੀਵਲ ਔਰ ਇਹਨਾਂ ਚੀਜ਼ਾਂ ਦੀ ਜਿਹੜੀ ਰੀਐਨੈਕਟਮੈਂਟ ਹੈ ਉਹ ਬੜਾ ਇੰਪੋਰਟੈਂਟ ਕੰਮ ਹੈ। ਲਿਹਾਜ਼ਾ ਅਸੀਂ ਇਹ ਸੋਚਿਆ ਕਿ ਜਿਹੜਾ ਬੁੱਧਿਜ਼ਮ ਦਾ ਜਿਹੜਾ ਸਭ ਤੋਂ ਕਦੀਮ ਔਰ ਅਹਿਮ ਤਿਉਹਾਰ ਹੈ ਉਹ ਹੈ ਵਿਸਾਖ। ਵਿਸਾਖ ਦੇ ਬਾਰੇ ਦੱਸਣਾ ਚਾਹਾਂ ਕਿ ਉਹ ਦਿਨ ਹੈ ਕਿ ਜਿਹਦੇ 'ਚ ਬੁੱਧਾ ਪੈਦਾ ਹੋਏ, ਉਹਨਾਂ ਨੇ ਨਿਰਵਾਣ ਹਾਸਿਲ ਕੀਤਾ ਤੇ ਉਹਨਾਂ ਦਾ ਇੰਤਕਾਲ ਹੋ ਗਿਆ 80 years ਅਪਾਰਟ। ਇੱਕ ਹੀ ਦਿਨ ਸੀ। ਹੁਣ ਉਹ ਫੁੱਲ ਮੂਨ ਦਾ ਦਿਨ ਬਣਦਾ ਹੈ ਹਰ ਸਾਲ, ਤਕਰੀਬਨ ਮਈ ਦੀਆਂ ਲੂਨਰ ਕੈਲੰਡਰ ਦੇ ਮੁਤਾਬਿਕ ਉਹਦੀਆਂ ਤਰੀਕਾਂ ਅੱਗੇ ਪਿੱਛੇ ਜਾਂਦੀਆਂ ਰਹਿੰਦੀਆਂ ਨੇ, ਲੇਕਿਨ ਉਹ ਇਸ ਨਿਸਬਤ ਨਾਲ ਮਨਾਇਆ ਜਾਂਦਾ ਹੈ। ਔਰ ਉਹ ਇੱਕ ਲਾਈਕ ਜਿਵੇਂ ਮੈਂ ਦੋਸਤਾਂ ਨੂੰ ਕਹਿਣਾ ਕਿ ਇਟਸ ਲਾਈਕ ਕ੍ਰਿਸਮਸ ਜਾਂ ਈਦ ਜਾਂ ਇਸ ਕਿਸਮ ਦਾ ਤਿਉਹਾਰ ਹੈ ਬੁੱਧਿਸਟ ਵਾਸਤੇ। ਅਸੀਂ ਇਹ ਸੋਚਿਆ ਕਿ ਅਸੀਂ ਇਹ ਤਿਉਹਾਰ ਦਾ ਇਨਕਾਰ ਜਿਹੜਾ ਹੈ ਉਹ ਟੈਕਸਲਾ 'ਚ ਹਰ ਸਾਲ ਕਰੀਏ। ਅੱਛਾ, ਹੁਣ ਅਸੀਂ ਉਸ ਦੇ ਸ਼ੁਰੂ ਕੀਤਾ ਕਹਿ ਲਓ ਕਿ 2019 ਦੇ ਵਿੱਚ, ਉਹਦੇ ਅੰਦਰ ਫਿਰ 19 'ਚ ਹੋਇਆ, ਫਿਰ 20 'ਚ ਹੋਇਆ, ਫਿਰ 21 'ਚ ਹੋਇਆ, ਫਿਰ 22 'ਚ ਨਹੀਂ ਹੋਇਆ, ਫਿਰ 23 'ਚ ਹੋਇਆ ਕਿਉਂਕਿ ਕੋਵਿਡ ਆ ਗਿਆ ਵਿੱਚ। ਅੱਛਾ, ਹੁਣ ਉਹਦੇ ਨਤੀਜੇ ਦੇ ਵਿੱਚ ਸਾਡੇ ਜਿਹੜੇ ਨੇ ਨਾ ਸਿਰਫ ਜਿਹੜੀਆਂ ਸਾਡੀਆਂ ਮਕਾਮੀ ਜਿਹੜੇ ਦੋਸਤ ਨੇ ਉਹ ਮੋਬਿਲਾਈਜ਼ ਹੋ ਗਏ, ਪਲੱਸ ਜਿਹੜੇ ਫੋਰਨ ਡਿਪਲੋਮੈਟਸ ਨੇ ਮਲੇਸ਼ੀਆ ਦੇ, ਇੰਡੋਨੇਸ਼ੀਆ ਦੇ, ਥਾਈਲੈਂਡ ਦੇ, ਨੇਪਾਲ ਦੇ, ਸ੍ਰੀਲੰਕਾ ਦੇ, ਉਹ ਵੀ ਬੜੇ ਐਕਟਿਵ ਹੋ ਗਏ ਔਰ ਉਹਨਾਂ ਨੇ ਵੀ ਇਸ ਸਾਡੇ ਜਿਹੜਾ ਤਿਉਹਾਰ ਹੈ ਉਹਦੇ ਸ਼ਰੀਕ ਹੋਣਾ ਸ਼ੁਰੂ ਕੀਤਾ। ਅਸੀਂ ਜਿਹੜੇ ਬੁੱਧਿਸਟ ਨੇ ਉਹਨਾਂ ਨੂੰ ਜ਼ੋਰੋ ਸ਼ੋਰ ਨਾਲ ਲੈ ਕੇ ਆਉਂਦੇ ਰਹੇ, ਉਹ ਵੀ ਇਸ ਸਾਰੇ ਤਿਉਹਾਰ ਵਿੱਚ ਸ਼ਾਮਿਲ ਹੋਏ। ਉਹਨਾਂ ਦੀ ਲੋਕਾਂ ਦੇ ਨਾਲ ਜੁੜਤ ਬਣਨੀ ਸ਼ੁਰੂ ਹੋਈ, ਉਹਨਾਂ ਦੇ ਡਿਪਲੋਮੈਟਿਕ ਮਿਸ਼ਨ ਦੇ ਨਾਲ। ਫਿਰ ਜਿਹੜੇ ਮੌਂਕਸ ਆਏ ਉਹਨਾਂ ਦੇ ਨਾਲ ਇਹ ਬੁੱਧਿਸਟ ਜਿਹੜੇ ਸਾਡੇ ਸਿੰਧ ਦੇ ਨੇ ਉਹਨਾਂ ਦੇ ਤਾਲੁਕਾਤ ਬਣ ਗਏ। ਸੋ ਮਚ ਸੋ ਕਿ ਉਹ ਸਿੰਧ ਦੇ ਜਿਹੜੇ ਮਤਲਬ ਉਹਨਾਂ ਜਗ੍ਹਾ ਤੇ ਉਹ ਇਹ ਲੋਕਾਂ ਨੇ ਜਾਣਾ ਸ਼ੁਰੂ ਕਰ ਦਿੱਤਾ। ਜਿਹੜੇ ਬੁੱਧਿਸਟ ਪਾਕਿਸਤਾਨ ਦੇ ਪਹਿਲੇ ਸਿਰਫ ਟੈਕਸਲਾ ਆਉਂਦੇ ਸਨ, ਉਹਨਾਂ ਨੇ ਇਹਨਾਂ ਸਿੰਧੀ ਬੁੱਧਿਸਟਾਂ ਦੇ ਘਰਾਂ ਜਾਣਾ ਸ਼ੁਰੂ ਕਰ ਦਿੱਤਾ ਉੱਤੇ। ਔਰ ਉਹਨਾਂ ਨੂੰ ਉਹਨਾਂ ਦੀ ਕੈਪੈਸਿਟੀ ਬਿਲਡਿੰਗ, ਉਹਨਾਂ ਦੀ ਹੈਲਪ, ਉਹਨਾਂ ਦੀ ਐਜੂਕੇਸ਼ਨ ਵਾਸਤੇ ਅਸੀਂ ਵੀ ਸੋਚ ਰਹੇ ਹਾਂ, ਉਹ ਵੀ ਸੋਚ ਰਹੇ ਨੇ। ਸੋ ਮੈਂ ਸਮਝਦਾ ਕਿ ਯਾਨੀ ਕਿਸੇ ਵੀ ਵਿਰਸੇ ਨੂੰ ਅਗਰ ਤੁਸੀਂ ਰੀਜਨਰੇਟ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਉਹਦੀ ਕਮਿਊਨਿਟੀ ਦੇ ਨਾਲ ਉਹਦੀ ਜੁੜਤ ਕਰੋ। ਉਹਦੀ ਮਹਿਜ਼ ਜਿਹੜੀ ਸਕਾਲਰਸ਼ਿਪ ਹੈ, ਅਗਰ ਤੁਸੀਂ ਉਹਨੂੰ ਪ੍ਰਮੋਟ ਕਰਦੇ ਰਹੋਗੇ ਤਾਂ ਯੂ ਆਰ ਡੂਇੰਗ ਹਾਫ ਦ ਜੌਬ। ਵਾਟ ਇਜ਼ ਦੀ ਅਦਰ ਹਾਫ? ਅਦਰ ਹਾਫ ਇਹ ਹੈ ਕਿ ਯਾਰ ਲੋਕਾਂ ਦੇ ਅੰਦਰ ਇਸ ਗੱਲ ਦਾ ਸ਼ਊਰ ਜਾਣਾ ਚਾਹੀਦਾ ਹੈ ਕਿ ਇਹ ਸਾਡਾ ਵਿਰਸਾ ਹੈ, ਇਹਨੂੰ ਸਾਨੂੰ ਅਸੀਂ ਸਮਝੋ ਕਾਇਮ ਰੱਖਣਾ ਹੈ ਔਰ ਇਹਨੂੰ ਅਸੀਂ ਅੱਗੇ ਲੈ ਕੇ ਚੱਲਣਾ ਹੈ। ਅੱਛਾ, ਇਸੇ ਤਰ੍ਹਾਂ ਮੈਂ ਸਮਝਦਾ ਕਿ ਇੱਕ ਹੋਰ ਬਹੁਤ ਬੜਾ ਮਸਲਾ ਇਹ ਹੈ
ਕਿ ਜਿਹੜਾ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਵੇਂ ਰੈਸਟੋਰੇਸ਼ਨ ਤੇ ਪਾਬੰਦੀ ਹੈ, ਉਸੇ ਤਰ੍ਹਾਂ ਪਾਕਿਸਤਾਨ ਦੇ ਕਵਾਨੀਨ ਜਿਹੜੇ ਨੇ, ਜਿਹੜੇ ਬੁੱਧਿਸਟ ਕਲਚਰ ਨੇ, ਉਹਨਾਂ ਦੇ ਰੈਪਲੀਕਾ ਦੇ ਉੱਤੇ ਵੀ ਪਾਬੰਦੀ ਆਇਦ ਕਰਦੇ ਨੇ। ਹੁਣ ਇਹ ਦਿਲਚਸਪ ਗੱਲ ਇਹ ਹੈ ਕਿ ਜਿਵੇਂ ਸਾਡੇ ਇੱਕ ਗੰਦਾਰਾ ਰਿਸੋਰਸ ਸੈਂਟਰ ਦੇ ਮੈਂਬਰ ਨੇ ਇਫਤਖਾਰ ਸਾਹਿਬ, ਹੁਣ ਇਫਤਖਾਰ ਸਾਹਿਬ ਜਿਹੜੇ ਨੇ ਉਹਨਾਂ ਦੇ ਦਾਦਾ ਹਜ਼ੂਰ ਜਿਹੜੇ ਨੇ ਉਹ ਪਹਿਲੇ ਫਰਦ ਸਨ ਕਿ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਇਹਨਾਂ ਰੈਪਲੀਕਾਸ ਨੂੰ ਬਣਾਉਣਾ ਸ਼ੁਰੂ ਕੀਤਾ। ਅੱਛਾ, ਹੁਣ ਤੁਹਾਨੂੰ ਪਤਾ ਹੈ ਕਿ ਇੱਕ ਸਟੇਜ ਤੇ ਆ ਕੇ ਇਹ ਰੈਪਲੀਕਾਸ ਬੈਨ ਹੋ ਗਏ ਔਰ ਇਹਨਾਂ ਦੇ ਵਿੱਚ ਜਿਹੜਾ ਕੰਮ ਕਰਨ ਵਾਲਾ ਬੰਦਾ ਹੈ ਉਹ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਨਵੋਲਵ, ਮਤਲਬ ਉਹਨੂੰ ਸ਼ਾਮਿਲ ਕਰ ਦਿੱਤਾ ਗਿਆ, ਕ੍ਰਿਮੀਨਲਾਈਜ਼ ਕਰ ਦਿੱਤਾ ਗਿਆ। ਹੁਣ ਅਸੀਂ ਇਹ ਸਮਝਦੇ ਹਾਂ ਕਿ ਦੇਖੋ ਇੱਕ ਟ੍ਰੈਡੀਸ਼ਨਲ ਆਰਟ ਹੈ। ਹੁਣ ਇਸ ਟ੍ਰੈਡੀਸ਼ਨਲ ਆਰਟ ਨੂੰ ਸਾਨੂੰ ਅਗਰ ਅਸੀਂ ਇਹਨੂੰ ਨਹੀਂ ਬਚਾਵਾਂਗੇ ਤੇ ਇਹ ਜਿੱਥੋਂ ਆਇਆ ਉੱਥੇ ਖਤਮ ਹੋ ਜਾਏਗਾ। ਲਿਹਾਜ਼ਾ ਇਹਨੂੰ ਬਚਾਓ ਵਾਸਤੇ ਸਾਨੂੰ, ਜਿਹਨੂੰ ਮੈਂ ਕਹਿੰਦਾ ਕਿ ਇੱਕ ਕੰਟੈਂਪਰੇਰੀ ਆਰਟ ਆਫ ਗੰਧਾਰਾ ਜਿਹੜਾ ਹੈ, ਇਨੀ ਸਕਲਪਚਰ ਦੀ ਟੈਕਨੀਕਸ ਨੂੰ ਯੂਜ਼ ਕਰਕੇ, ਇਹਨਾਂ ਮੀਡੀਅਮ ਯੂਜ਼ ਕਰਕੇ ਕੰਟੈਂਪਰੇਰੀ ਆਰਟ ਕਰਨਾ ਚਾਹੀਦਾ ਹੈ। ਉਸ ਕੰਟੈਂਪਰੇਰੀ ਆਰਟ ਨੂੰ ਕਿਵੇਂ ਅਸੀਂ ਪ੍ਰਮੋਟ ਕਰ ਸਕਦੇ ਹਾਂ, ਉਹਦੇ ਵਾਸਤੇ ਅਸੀਂ ਇੱਕ, ਮੈਂ ਤੁਹਾਨੂੰ ਬਹੁਤ ਹੀ ਫਾਸਟ ਫਾਰਵਰਡ ਕਰਕੇ ਗੱਲ ਦੱਸ ਰਿਹਾ ਕਿਉਂਕਿ ਟਾਈਮ ਇਜ਼ ਆਲਮੋਸਟ ਰਨ ਆਊਟ। ਉਹਦੇ 'ਚ ਹੈ ਕਿ ਅਸੀਂ ਕੀ ਕੀਤਾ ਕਿ ਅਸੀਂ ਆਰਟਿਸਟ ਰੈਜ਼ੀਡੈਂਸੀਜ਼ ਅਰੇਂਜ ਕੀਤੀਆਂ। ਹੁਣ ਉਸ ਦੇ ਅੰਦਰ ਮੁਖਤਲਿਫ ਪੰਜਾਬ ਯੂਨੀਵਰਸਿਟੀ, ਨੈਸ਼ਨਲ ਕਾਲਜ ਆਫ ਆਰਟਸ, BNU, ਐਲਸਵੇਅਰ, ਇਹ ਜਿਹੜੇ ਲੋਕ ਨੇ ਇਹਨਾਂ ਦੇ ਆਉਂਦੇ ਰਹੇ ਸਾਲਾ ਸਾਲ। ਅਸੀਂ ਉਹਨਾਂ ਨੂੰ ਆਰਟਿਸਟ ਰੈਜ਼ੀਡੈਂਸੀਜ਼ ਕੀਤੀਆਂ, ਉਹਨਾਂ ਨੇ ਕੰਟੈਂਪਰੇਰੀ ਆਰਟਸ ਪ੍ਰੋਡਿਊਸ ਕੀਤੇ, ਪੇਂਟਿੰਗ ਦੇ ਵਿੱਚ, ਸਕਲਪਚਰ, ਇੰਸਟਾਲੇਸ਼ਨ, ਇਸ ਕਿਸਮ ਦਾ ਕੰਮ ਕੀਤਾ। ਔਰ ਉਹਨਾਂ ਨੇ ਵੀ, ਉਹਨਾਂ ਦੀ ਵੀ ਜੁੜਤ ਜਿਹੜੀ ਹੈ ਸਾਡੇ ਜਿਹੜੇ ਮਕਾਮੀ ਜਿਹੜੇ ਦੋਸਤ ਨੇ ਉਹਨਾਂ ਦੇ ਨਾਲ ਹੋਈ। ਅੱਛਾ, ਹੁਣ ਇਹ ਜਿਹੜੇ ਆਰਟੀਜ਼ਨ ਔਰ ਆਰਟਿਸਟ ਜਿਹੜੇ ਕੰਮ ਕਰ ਰਹੇ ਨੇ, ਉਹਨਾਂ ਨੂੰ ਸਾਡੇ ਜਿਹੜੀਆਂ ਯੂਨੀਵਰਸਿਟੀਜ਼ ਨੇ ਉਹ ਸਿਰਫ ਇਨਵੋਲਵ ਕਰਦੀਆਂ ਨੇ ਐਜ਼ ਅ ਡੈਮੋਨਸਟ੍ਰੇਟਰ ਕਿ ਜੀ ਇਹ ਪੁਰਾਣਾ ਕੰਮ ਹੋ ਰਿਹਾ ਸੀ, ਇੰਜ ਹੁੰਦਾ ਸੀ, ਦੈਟ ਇਜ਼ ਇਟ। ਜਦੋਂ ਕਿ ਮੈਂ ਸਮਝਦਾ ਕਿ ਇਹਨਾਂ ਦੋਸਤਾਂ ਨੂੰ, ਜਿਹਦੇ ਇਫਤਖਾਰ ਸਾਹਿਬ ਨੇ, ਜਿਹਦੇ ਚ ਇਲਿਆਸ ਖਟਕ ਸਾਹਿਬ ਨੇ, ਇਹਨਾਂ ਨੂੰ ਸਾਨੂੰ ਯਾਨੀ ਐਜ਼ ਅ ਉਸਤਾਦ ਜਿਹੜਾ ਹੈ ਉਹ ਇਹਨਾਂ ਯੂਨੀਵਰਸਿਟੀਜ਼ ਔਰ ਕਾਲਜਿਸ ਦੇ ਸ਼ਾਮਿਲ ਕਰਨਾ ਚਾਹੀਦਾ ਹੈ। ਉੱਥੇ ਜਿਹੜੇ ਅੱਜ ਦੇ ਜਿਹੜੇ ਮਾਡਰਨ ਜਿਹੜੇ ਆਰਟਿਸਟ ਨੇ ਉਹ ਇਹ ਕੰਮ ਸਿੱਖਣ ਤੇ ਨਵਾਂ ਕੰਮ ਕਰਨ, ਠੀਕ ਹੈ। ਲਿਹਾਜ਼ਾ ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਕਹਿ ਲਓ ਕਿ ਸਿਰਫ ਔਰ ਸਿਰਫ ਕਹਿ ਲਓ ਕਿ ਇਸ ਪੁਰਾਣੇ ਕੰਮ ਨੂੰ ਰਿਪੀਟ ਕਰੀਏ। ਹੁਣ ਉਹ ਪੁਰਾਣਾ ਕੰਮ ਕਿਵੇਂ ਕੀ ਹੋ ਰਿਹਾ ਹੈ, ਹੁਣ ਜਿਹੜੇ ਰੈਪਲੀਕਾ ਬਣਾ ਰਹੇ ਨੇ ਉਹਨਾਂ ਨੂੰ ਜਿਹੜੇ ਸਮਗਲਰਸ ਨੇ ਉਹ ਕਾਊਂਟਰਫੀਟ ਕਰਦੇ ਨੇ, ਉਹਨਾਂ ਨੂੰ ਏਜ ਕਰਦੇ ਨੇ, ਉਹਦੇ ਬਾਅਦ ਸਮਗਲ ਕਰਕੇ ਬਾਹਰ ਲੈ ਜਾਂਦੇ ਨੇ ਔਰ ਉੱਥੇ ਕਰੋੜਾਂ ਰੁਪਏ ਦਾ ਵੇਚ ਦਿੰਦੇ ਨੇ। ਇਹਨਾਂ ਨੂੰ ਜਿਹੜਾ ਉਹ ਚੰਦ ਹਜ਼ਾਰ ਸਿੱਕੇ ਸੁੱਟ ਕੇ ਤੇ ਉਹ ਚਲੇ ਜਾਂਦੇ ਨੇ। ਹੁਣ ਕਹਿਣ ਦਾ ਮਕਸਦ ਹੈ ਕਿ ਇਹ ਬਹੁਤ ਅਫਸੋਸਨਾਕ ਗੱਲ ਹੈ ਕਿ ਜਿਹਦੇ ਅੰਦਰ ਜਿਹਦੀ ਨਤੀਜੇ ਦੇ ਵਿੱਚ ਇੱਥੇ ਜਿਹੜਾ ਹੈ ਇਹ ਜਿਹੜਾ ਲੋਕਲ ਵਿਰਸਾ ਹੈ ਉਹ ਡਿਪਲੀਟ ਹੋ ਰਿਹਾ ਹੈ। ਜਿਹੜੇ ਲੋਕਾਂ ਨੇ ਇਹ ਕੰਮ ਸਿੱਖਿਆ ਉਹ ਇਹ ਕੰਮ ਆਪਣੀ ਅਗਲੀ ਨਸਲਾਂ ਨੂੰ ਨਹੀਂ ਸਿਖਾਉਣਾ ਚਾਹੁੰਦੇ। ਕਿਉਂ ਨਹੀਂ ਸਿਖਾਉਣਾ ਚਾਹੁੰਦੇ ਕਿ ਭਾਈ ਅਸੀਂ ਮਤਲਬ ਸਾਨੂੰ ਅਗਰ ਹਰ ਵਕਤ ਪੁਲਿਸ ਹੌਂਟ ਕਰਦੀ ਹੈ ਜਾਂ ਆਰਕੀਓਲੋਜੀ ਡਿਪਾਰਟਮੈਂਟ ਕਹਿੰਦਾ ਕਿ ਤੁਸੀਂ ਕ੍ਰਿਮੀਨਲ ਹੋ, ਵਿਚ ਇਜ਼ ਟ੍ਰੈਜਿਕ, ਤੇ ਉਹ ਅਸੀਂ ਆਪਣੇ ਬੱਚੇ ਨੂੰ ਕਿਉਂ ਸਿਖਾਈਏ। ਅੱਛਾ, ਖੈਰ ਇੱਕ ਹੋਰ ਚੀਜ਼ ਮੈਂ ਤੁਹਾਨੂੰ ਕੁਇਕਲੀ ਦੱਸਦਾ ਜਾਵਾਂ ਕਿ ਅਸੀਂ ਇੱਕ ਹੋਰ ਕੰਮ ਵੀ ਕੀਤਾ ਕਿ ਅਸੀਂ ਇਹ ਕਿਹਾ ਕਿ ਚਲੋ ਅਸੀਂ ਰੈਸਟੋਰੇਸ਼ਨ ਨਹੀਂ ਕਰ ਸਕਦੇ, ਅਸੀਂ ਡਿਜੀਟਲ ਰੀਕਨਸਟਰਕਸ਼ਨ ਤੇ ਕਰ ਸਕਦੇ ਹਾਂ ਨਾ। ਲਿਹਾਜ਼ਾ ਕੌਮਸੈਟਸ ਯੂਨੀਵਰਸਿਟੀ ਇਸਲਾਮਾਬਾਦ ਜਿਹੜੀ ਹੈ ਉਹਦੇ ਤਾਵਨ ਦੇ ਨਾਲ, ਉਹਨਾਂ ਦੇ ਆਰਕੀਟੈਕਚਰ ਡਿਪਾਰਟਮੈਂਟ ਦੇ ਤਾਵਨ ਦੇ ਨਾਲ ਅਸੀਂ ਮੋਰਾ ਮੁਰਾਦੂ ਦੀ ਇੱਕ ਮੋਨੈਸਟਰੀ ਨੂੰ ਡਿਜੀਟਲੀ ਰੀਕਨਸਟਰਕਟ ਕੀਤਾ, ਠੀਕ ਹੈ। ਅੱਛਾ, ਹੁਣ ਰੀਕਨਸਟਰਕਟ ਕੀਤਾ, ਉਹਦੀ ਬੜੀ ਅੱਛੀ ਰੀਕਨਸਟਰਕਸ਼ਨ ਹੈ। ਅਗਰ ਮੇਰੇ ਕੋਲ ਟਾਈਮ ਹੁੰਦਾ ਤੇ ਉਹ ਤੁਹਾਨੂੰ ਮੈਂ ਜ਼ਰੂਰ ਦਿਖਾਉਂਦਾ ਉਹ ਜਿਹੜੀ ਹੈ। ਔਰ ਮੈਂ ਸਮਝਦਾ ਕਿ ਅਗਰ ਤੇ ਉਹ ਲਿਹਾਜ਼ਾ ਫਿਰ ਅਸੀਂ ਇੱਕ ਜੰਡਿਆਲ ਟੈਂਪਲ ਹੈ ਉਹਨੂੰ ਰੀਕਨਸਟਰਕਟ ਕੀਤਾ। ਤੇ ਇਹ ਉਹ ਕੰਮ ਨੇ ਕਿ ਜਿਹੜੇ ਇੱਕ ਕਿਸਮ ਦੀ ਇੱਕ ਬੜੀ ਹੰਬਲ ਜੀ ਇਨੀਸ਼ੀਏਟਿਵ ਹੈ ਸਾਡਾ। ਜਿਵੇਂ ਮੈਂ ਅੱਜ ਕੀਤਾ ਹੈ ਕਿ ਸਾਡੇ ਕੋਲ ਕੋਈ ਫੰਡਿੰਗ ਨਹੀਂ ਹੈ, ਅਸੀਂ ਆਪਣੇ ਵਸਾਇਲ ਨੂੰ ਬਰੂਏ ਕਾਰ ਲਾ ਕੇ ਆਪਣਾ ਜ਼ਾਤੀ ਜੇਬ ਖਰਚ ਜਿਹੜਾ ਹੈ ਔਰ ਆਪਣਾ ਜ਼ਾਤੀ ਟਾਈਮ ਜਿਹੜਾ ਹੈ ਔਰ ਇੱਕ ਕਿਸਮ ਦੀ ਵੋਲੰਟੀਅਰਸ ਦੀ ਇੱਕ ਟੀਮ ਹੈ ਜਿਹੜੀ ਇਹ ਸਾਰੀ ਕੰਮ ਕਰ ਰਹੀ ਹੈ ਔਰ ਇੱਕ ਜਜ਼ਬੇ ਤੇ ਤਹਿਤ ਕਰ ਰਹੀ ਹੈ। ਇਟਸ ਅ ਲੇਬਰ ਆਫ ਲਵ ਫॉर ਅਸ, ਠੀਕ ਹੈ। ਔਰ ਅਸੀਂ ਯਕੀਨਨ ਇਹ ਕੋਸ਼ਿਸ਼ ਕਰ ਰਹੇ ਹਾਂ ਔਰ ਸਾਡੀ ਖਾਹਿਸ਼ ਹੈ ਕਿ ਅਗਰ ਸਾਨੂੰ ਕਿਤੋਂ ਕੋਈ ਸਪੋਰਟ ਹੋ ਜਾਏ ਤੇ ਅਸੀਂ ਇਸ ਕੰਮ ਨੂੰ ਜ਼ਿਆਦਾ ਮੌਸਰ ਤਰੀਕੇ ਨਾਲ ਕਰ ਸਕਦੇ ਹਾਂ। ਇਹਨੂੰ ਜ਼ਿਆਦਾ ਕਹਿ ਲਓ ਕਿ ਮਤਲਬ ਇਹਨੂੰ ਅਗਲੇ ਲੈਵਲ ਤੱਕ ਲੈ ਕੇ ਜਾ ਸਕਦੇ ਹਾਂ ਔਰ ਇਹਨੂੰ ਫੈਲਾ ਸਕਦੇ ਹਾਂ। ਔਰ ਇਹਦੇ ਹਵਾਲੇ ਦੇ ਨਾਲ ਮੈਂ ਦੱਸਦਾ ਜਾਵਾਂ ਕਿ ਸਾਡਾ ਥੋੜਾ ਜਿਹਾ ਇਨੀਸ਼ੀਏਟਿਵ ਗੰਧਾਰਾ ਰਿਸੋਰਸ ਸੈਂਟਰ ਹੈ, ਇਹਦੇ ਹਵਾਲੇ ਦੇ ਨਾਲ ਇੰਡੀਆ ਦੇ ਵਿੱਚ ਵੀ ਇੱਕ ਇੰਟਰਸਟ ਸ਼ੁਰੂ ਹੋ ਗਿਆ ਹੈ। ਇੱਕ ਕਿਤਾਬ ਆ ਰਹੀ ਹੈ, ਉਸ ਦੇ ਅੰਦਰ ਗੰਧਾਰਾ ਰਿਸੋਰਸ ਸੈਂਟਰ ਦੀ ਕੇਸ ਸਟੱਡੀ ਜਿਹੜੀ ਉਹ ਸ਼ਾਮਿਲ ਹੋ ਰਹੀ ਹੈ।
ਇਸੇ ਤਰ੍ਹਾਂ ਜਿਹੜਾ ਇੱਥੇ ਅਮਰੀਕਾ ਦੇ ਵਿੱਚ ਵੀ ਇੱਕ ਪ੍ਰੋਫੈਸਰ ਨੇ ਜਿਹੜੇ ਇਸ ਦੇ ਉੱਤੇ ਲਿਖ ਰਹੇ ਨੇ। ਲਿਹਾਜ਼ਾ ਜਿਹੜਾ ਸਾਡਾ ਕੰਮ ਹੈ ਉਹ ਥੋੜਾ ਥੋੜਾ ਇਹ ਫੈਲਣਾ ਸ਼ੁਰੂ ਹੋ ਗਿਆ ਹੈ। ਔਰ ਮੈਂ ਸਮਝਣਾ ਕਿ ਮੈਂ ਸਿਰਫ 2-4 ਮਿੰਟ ਲਾਂਗਾ ਮਜ਼ੀਦ, ਔਰ ਮੈਂ ਚਾਹਨਾ ਕਿ ਇਹ ਜਿਹੜੇ ਕੁਝ ਸਵਾਲ ਨੇ ਉਹਨਾਂ ਦੇ ਅੰਦਰ ਥੋੜੀ ਜਿਹੀ ਮੈਂ ਕੁਇਕਲੀ, ਅਗਰ ਚੱਟਾ ਸਾਹਿਬ ਸੁਣ ਰਹੇ ਹੋਣ ਤੇ ਇਜਾਜ਼ਤ ਹੋਵੇ, ਤੇ I just want to very very quickly respond to some of these questions here। ਅੱਛਾ, ਉਹਦੇ ਅੰਦਰ ਦੇਖੋ, ਇੱਕ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ, ਔਰ ਮੈਂ ਇਹ ਵੀ ਤੁਹਾਨੂੰ ਆਫਰ ਕਰਨਾ ਚਾਹਨਾ ਚੱਟਾ ਸਾਹਿਬ, ਕਿ ਮੈਂ ਅਗਰ ਤੁਸੀਂ ਕਦੀ ਵੀ ਨੈਕਸਟ ਅਗਲੇ ਸਾਲਾਂ 'ਚ ਮਹੀਨਿਆਂ 'ਚ ਤੁਸੀਂ ਮੈਨੂੰ ਅਗਰ ਇਨਵਾਈਟ ਕਰੋਗੇ, ਤੇ ਮੈਂ ਗੰਧਾਰਾ ਤਹਿਜ਼ੀਬ ਦੇ ਉੱਤੇ ਹਲੇ ਤੇ ਕਮਿਊਨਿਟੀ ਪਰਸਪੈਕਟਿਵ ਜਿਹੜਾ ਮੈਂ ਦਿੱਤਾ ਹੈ, ਮੈਂ ਗੰਧਾਰਾ ਤਹਿਜ਼ੀਬ ਦਾ ਜ਼ਿਕਰ ਹੀ ਨਹੀਂ ਕੀਤਾ ਉਸ ਸਵਾਲ ਨਾਲ ਕਿ ਜਿਹੜੀ ਉਹ ਡਿਜ਼ਰਵ ਕਰਦੀ ਹੈ। ਯਾਨੀ ਉਹਦੀ ਮਤਲਬ ਮੈਂ ਜਿਵੇਂ ਕਹਾਂ ਕਿ ਉਹ ਤੇ ਇੱਕ ਬਹੁਤ ਬੜਾ ਟ੍ਰਾਇਰ ਹੈ ਜਿਹਨੂੰ ਅਸੀਂ ਵੀ ਨੀਡ ਟੂ ਰੀਡਿਸਕਵਰ ਫॉर आवरसेल्व्स ਐਂਡ ਪ੍ਰੋਜੈਕਟ ਇਟ ਟੂ ਦ ਵਰਲਡ, ਕਿ ਜੀ ਉਹਦੀ ਆਰਕੀਓਲੋਜੀ ਕੀ ਹੈ, ਉਹਦੇ ਅੰਦਰ ਕੀ ਕੀ ਚੀਜ਼ਾਂ ਨੇ, ਬਹੁਤੀਆਂ ਸਾਈਟਸ ਨੇ, ਉਹਨਾਂ ਦੀ ਕੀ ਸਿਗਨੀਫੀਕੈਂਸ ਹੈ, ਮੋਰੀਅਨ ਟੈਕਸਲਾ ਦੇ ਹਵਾਲੇ ਨਾਲ ਕੀ ਗੱਲਬਾਤ ਹੈ, ਉਹ ਅਲਾ ਹਾਜ਼ਰ ਕਹਿ ਰਹੇ ਬਹੁਤ ਸਾਰੀ ਗੱਲ ਹੈ। ਲੇਕਿਨ ਕੁਇਕਲੀ ਮੈਂ ਕਹਿਣਾ ਚਾਹਨਾ ਕਿ ਦੇਖੋ, ਇੱਥੇ ਜਿਹੜੀ ਮਹਾਭਾਰਤਾ ਹੈ ਉਹ ਪਹਿਲੀ ਵਾਰੀ ਜਿਹੜੀ ਹੈ ਉਹ ਟੈਕਸਲਾ ਦੇ ਵਿੱਚ ਰਿਸਾਈਟ ਹੋਈ। ਟੈਕਸਲਾ ਦੀ ਇੱਕ ਬਹੁਤ ਬੜੀ ਸਿਗਨੀਫੀਕੈਂਸ ਹੈ ਟੈਕਸਲਾ ਯੂਨੀਵਰਸਿਟੀ ਦੇ ਹਵਾਲੇ ਦੇ ਨਾਲ। ਔਰ ਮੈਂ ਇਹਦੇ 'ਚ ਤੁਹਾਨੂੰ ਪਤਾ ਹੈ ਇਹਦੇ ਅੰਦਰ ਪਨੀਨੀ ਵੀ ਸੀ, ਇਹਦੇ ਅੰਦਰ ਕੋਟਲੀਆ ਚਾਂਕਿਆ ਵੀ ਇਹਦੇ ਅਸਾਤਜ਼ਾ ਦੇ ਸ਼ਾਮਿਲ ਸਨ, ਠੀਕ ਹੈ। ਔਰ ਉਹਨਾਂ ਦੀ ਮਤਲਬ ਅਰਥ ਸ਼ਾਸਤਰ ਔਰ ਕਿਤਨੀਆਂ ਕਿਤਾਬਾਂ ਐਸੀਆਂ ਨੇ ਕਿ ਜਿਹੜੀ ਸੰਸਕ੍ਰਿਤ ਦੀ ਬੁਨਿਆਦ ਜਿਹੜੀ ਹੈ ਉਹ ਇੱਥੇ ਰੱਖੀ ਗਈ ਟੈਕਸਲਾ ਦੇ ਵਿੱਚ, ਠੀਕ ਹੈ। ਅੱਛਾ, ਔਰ ਜਿਹੜੀ ਦੋਸਤਾਂ ਨੇ ਜਿਵੇਂ ਪਾਲੀ ਦਾ ਜ਼ਿਕਰ ਕੀਤਾ, ਦੇਖੋ ਪਾਲੀ ਉਹ ਜ਼ਬਾਨ ਹੈ ਕਿ ਜਿਹੜੀ ਇੱਥੇ ਨਹੀਂ ਸੀ ਸਮਝੋ ਕਿ ਬੋਲੀ ਜਾਂਦੀ, ਇੱਥੇ ਬ੍ਰਾਹਮੀ ਸਕ੍ਰਿਪਟ ਦੇ ਵਿੱਚ ਜਿਹੜੀ ਸਾਡੀ ਬ੍ਰਾਹਮੀ ਔਰ ਖੁਰਸ਼ਤੀ ਸਕ੍ਰਿਪਟ ਔਰ ਉਹਦੇ ਨਾਲ ਜਿਹੜੀ ਗੰਧਾਰੀ ਲੈਂਗੁਏਜ ਹੈ ਉਹ ਖੁਰਸ਼ਤੀ ਸਕ੍ਰਿਪਟ ਸੀ, ਯਾਨੀ ਔਰ ਖੁਰਸ਼ਤੀ ਜਿਹੜੀ ਹੈ ਉਹ ਇੱਕ ਪ੍ਰਾਕ੍ਰਿਤ ਦਾ ਵੇਰੀਐਂਟ ਹੈ। ਸੋ ਇਹਦਾ ਇੱਕ ਲਿੰਗੁਇਸਟਿਕ ਲੈਂਡਸਕੇਪ ਜਿਹੜਾ ਹੈ ਉਹ ਸੰਸਕ੍ਰਿਤ ओरिएंटेड सी, ठीक है। और इससे अलावा यह है कि मैं समझना कि जित तक आमिर रियाज साहब जिक्र करने रंजीत सिंह के हवाले नाल यकीनन ऑफ कोर्स मतलब रंजीत सिंह ने दी ਜਿਹੜੀ ਮਤਲਬ ਉਹਨਾਂ ਦੇ ਨਾਲ ਜਿਹੜੀ ਟੀਮਾਂ ਸਨ ਉਹਨਾਂ ਦਾ ਆਫ ਕੋਰਸ ਇੱਕ ਬਹੁਤ ਬੜਾ ਮੇਜਰ ਕੰਟਰੀਬਿਊਸ਼ਨ ਹੈ ਜਿਹੜਾ ਐਕਨੋਲੇਜ ਨਹੀਂ ਕੀਤਾ ਜਾਂਦਾ ਬਾਈ ਵੈਸਟਰਨ ਸਕਾਲਰ ਕਿ ਔਰ ਉਹਨਾਂ ਨੂੰ ਇੱਕ ਮਲਾਈ ਨਹੀਂ ਕੀਤਾ ਜਾਂਦਾ ਹੈ ਕਿ ਜਨਰਲ ਵੈਂਚੂਰਾ ਨੇ ਆ ਕੇ ਜਿਹੜਾ ਇੱਥੇ ਖੁਦਾਈਆਂ ਕੀਤੀਆਂ। ਭਾਈ ਉਹ ਅੰਗਰੇਜ਼ ਜਿਹੜਾ ਕਰ ਰਹੇ ਸਨ 19ਵੀਂ ਸਦੀ 'ਚ ਉਹ ਕੀ ਕਰ ਰਹੇ ਸਨ, ਕਿਉਂਕਿ ਬਿਫੋਰ ਆਰਕੀਓਲੋਜੀ all of this was antiquarian subject, ਯਾਨੀ ਐਂਟੀਕੁਇਟੀ 'ਚ ਐਜ਼ ਅ ਐਂਟੀਕੁਏਰੀਅਨ ਤੁਹਾਨੂੰ ਇੰਟਰਸਟ ਸੀ, ਤੁਹਾਨੂੰ ਆਰਕੀਓਲੋਜੀ ਐਜ਼ ਅ ਫਾਰਮਲ ਡਿਸਿਪਲਿਨ ਜਿਹੜਾ ਹੈ ਉਹ ਤੇ ਬਹੁਤ ਬਾਅਦ ਦੀ ਪੈਦਾਵਾਰ ਹੈ ਨਾ, ਠੀਕ ਹੈ। ਔਰ ਇਸ ਸਵਾਲ ਨਾਲ ਤੁਹਾਨੂੰ ਇਹ ਵੀ ਪਤਾ ਹੋਣਾ ਹੈ ਕਿ ਦੇਖੋ ਬੁੱਧਿਜ਼ਮ ਜਿਹੜਾ ਹੈ ਨਾ ਉਹ ਬੁੱਧਿਜ਼ਮ ਖਾਸ ਤੌਰ ਤੇ 20ਵੀਂ ਸਦੀ 'ਚ ਮੈਂ ਸਮਝਣਾ ਖਾਸ ਤੌਰ ਤੇ ਆਫਟਰ ਵਰਲਡ ਵਾਰ ਉਹ ਜ਼ਿਆਦਾ ਪ੍ਰੋਮੀਨੈਂਟ ਹੋਇਆ ਜਦੋਂ ਇਹ ਤਮਾਮ ਸਾਊਥ ਈਸਟ ਏਸ਼ੀਆ ਦੇ ਮੁਲਕ ਜਿਹੜੇ ਨੇ ਜਦੋਂ ਆਜ਼ਾਦ ਹੋਏ ਨੇ ਤੇ ਉਹਨਾਂ ਨੇ ਆਪਣਾ ਸਟੇਟ ਰਿਲੀਜਨ ਬਣਾਇਆ। ਜਿਵੇਂ ਪਾਕਿਸਤਾਨ ਨੇ ਮਾਸ਼ਾਅੱਲਾ ਇਸਲਾਮ ਨੂੰ ਆਪਣਾ ਸਟੇਟ ਰਿਲੀਜਨ ਬਣਾਇਆ, ਉਸੇ ਤਰ੍ਹਾਂ ਐਲਸਵੇਅਰ ਇਨ ਦਾ ਵਰਲਡ ਜਦੋਂ ਇਹ ਤਾਂ ਬੁੱਧਿਜ਼ਮ ਐਜ਼ ਅ ਸਟੇਟ ਰਿਲੀਜਨ ਬਣਿਆ ਹੈ ਤੇ ਉਹਦੇ ਅੰਦਰ ਫਿਰ ਉਹਦੇ ਬਾਰੇ ਚ ਤਵੱਜੋ ਜ਼ਿਆਦਾ ਉਹ ਵਧੀ ਹੈ। ਅੱਛਾ, ਹੁਣ ਇਸ ਦੇ ਬਾਵਜੂਦ ਕਿ ਦੁਨੀਆ ਭਰ ਵਿੱਚ ਬੁੱਧਿਜ਼ਮ ਦੇ ਹਵਾਲੇ ਦੇ ਨਾਲ ਚਰਚਾ ਹੈ, ਬਦਕਿਸਮਤੀ ਚ ਜਿਹੜਾ ਪਾਕਿਸਤਾਨ ਹੈ ਉਹ ਇਟ ਇਜ਼ ਲੈਫਟ ਆਊਟ ਆਫ ਦਿਸ ਬੁੱਧਿਸਟ ਸਰਕਿਟ। ਬੁੱਧਿਸਟ ਸਰਕਿਟ ਚੱਲਦਾ ਹੈ ਫਰਜ਼ ਕਰੋ ਨੇਪਾਲ, ਇੰਡੀਆ ਔਰ ਪਾਰਟਲੀ ਸ੍ਰੀਲੰਕਾ, ਲੇਕਿਨ ਹੈ ਕਿ ਕਿਤੇ ਵੀ ਗੰਧਾਰਾ ਦੀ ਜਿਹੜੀ ਤਹਿਜ਼ੀਬ ਹੈ ਔਰ ਟੈਕਸਲਾ ਦਾ ਜ਼ਿਕਰ ਜਿਹੜਾ ਹੈ ਉਸ ਬੁੱਧਿਸਟ ਸਰਕਿਟ ਵਿੱਚ ਨਹੀਂ ਹੈ। ਤੇ ਮੈਂ ਬਹੁਤ ਸਾਰਾ ਮਤਲਬ ਮੇਰੀ ਖਾਹਿਸ਼ ਹੈ ਕਿ ਕਿਸੇ ਤਰ੍ਹਾਂ ਦੇ ਉੱਤੇ ਸਾਨੂੰ ਜਿਹੜਾ ਇੱਕ ਗੰਧਾਰਾ ਸਰਕਿਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਦੇਖੋ ਗੰਧਾਰਾ ਜਿਹੜੀ ਰੀਜਨ ਹੈ ਉਹਦੇ ਅੰਦਰ ਬਾਮਿਆਨ ਵੀ ਸ਼ਾਮਿਲ ਹੈ, ਈਸਟਰਨ ਅਫਗਾਨਿਸਤਾਨ, ਠੀਕ ਹੈ, ਜਲਾਲਾਬਾਦ। ਹੁਣ ਇਹ ਉਹ ਸਾਰਾ ਇਲਾਕਾ ਹੈ ਜਿਹਦੇ ਅੰਦਰ ਪਿਸ਼ਾਵਰ ਵੈਲੀ ਹੈ, ਜਿਹਦੇ ਅੰਦਰ ਸਵਾਤ ਵੈਲੀ ਹੈ, ਜਿਹਦੇ ਅੰਦਰ ਟੈਕਸਲਾ ਹੈ, ਜਿਹਦੇ ਅੰਦਰ ਪੋਟੋਹਾਰ ਹੈ। ਤੋ ਇਹ ਜਿਹੜੀ ਗੰਧਾਰਾ ਦੀ ਜਿਹੜੀ ਗ੍ਰੇਟਰ ਗੰਧਾਰਾ ਜਿਵੇਂ ਰਿਚਰਡ ਸੋਲੋਮਨ ਨੇ ਇਹਨੂੰ ਕਿਹਾ ਹੈ, ਇਹ ਗ੍ਰੇਟਰ ਗੰਧਾਰਾ ਵੀ ਹੈ। ਨਾਲ ਨਾਲ ਮੈਂ ਕਹਿੰਦਾ ਜਾਵਾਂ ਕਿ ਦੇਖੋ ਇਹ ਜਿਹੜੀਆਂ ਅੱਜ ਦੀਆਂ ਜਿਹੜੀਆਂ ਸਾਡੀਆਂ ਕਹਿ ਲਓ ਕਿ ਬਾਉਂਡਰੀਜ਼ ਨੇ ਔਰ ਸਾਡੀਆਂ ਜਿਹੜੀਆਂ ਜ਼ੇਨੀ ਬਾਉਂਡਰੀਜ਼ ਨੇ ਲਾਈਕ ਪੰਜਾਬ ਔਰ ਸਿੰਧ
दिस वाज नॉट द केस इन एंशिएंट हिस्ट्री। मतलब एंशिएंट हिस्ट्री ਜਿਹੜਾ ਹੈ ਉਹਦੇ ਅੰਦਰ ਜਿਹੜੇ ਬਾਰਡਰਸ ਨੇ ਉਹ ਬਿਲਕੁਲ ਫਰਕ ਨੇ, ਯਾਨੀ ਮੀਡੀਵਲ ਹਿਸਟਰੀ ਦੇ ਅੰਦਰ ਜਿਹੜੇ ਬਾਰਡਰ ਸਨ ਔਰ ਜਿਹੜੀ ਐਂਸ਼ੀਅੰਟ ਹਿਸਟਰੀ ਜਿਹੜੇ ਬਾਰਡਰ ਸਨ ਉਹ ਫਰਕ ਸਨ। ਮਸਲਨ ਅਗਰ ਤੁਸੀਂ ਫਰਜ਼ ਕਰੋ, ਮੈਂ ਮਿਸਾਲ ਦੇਣਾ ਤੁਹਾਨੂੰ, ਐਕਮੀਨੀਅਨ ਅੰਪਾਇਰ ਦੇ ਦੋ ਪ੍ਰੋਵਿੰਸ ਸਨ ਜਿਹੜੇ ਇਸ ਇਲਾਕੇ ਸਨ, ਇੱਕ ਸੀ ਗੰਧਾਰ ਔਰ ਦੂਸਰਾ ਸੀ ਯਾਨੀ ਜਿਹਨੂੰ ਮੇਰੇ ਖਿਆਲ ਸਿੰਧ ਹੈ, ਕੀ ਕਹਿੰਦੇ ਸਨ, ਸਿੰਧ, ਆਈ ਐਮ ਫੋਰਗੇਟਿੰਗ, ਲੇਕਿਨ ਇਟ ਰੈਫਰਸ ਟੂ ਸਿੰਧ। ਔਰ ਸਿੰਧ ਦੇ ਜਿਹੜੇ ਬਾਰਡਰ ਨੇ ਉਹ ਮੁਲਤਾਨ ਤੱਕ ਆਉਂਦੇ ਨੇ। ਤੇ ਕਹਿਣ ਦਾ ਮਕਸਦ ਹੈ ਕਿ ਲਿਹਾਜ਼ਾ ਜਿਹੜੀ ਐਂਸ਼ੀਅੰਟ ਹਿਸਟਰੀ ਹੈ ਔਰ ਜਿਹੜੀ ਅੱਜ ਦੀ ਜਿਹੜੀ ਨੈਸ਼ਨਲਿਸਟ ਹਿਸਟਰੀ ਹੈ ਉਹ ਕੋਇਨਸਾਈਡ ਨਹੀਂ ਕਰਦੀ। ਲਿਹਾਜ਼ਾ ਮੈਂ ਸਮਝਣਾ ਕਿ ਸਾਨੂੰ ਜਦੋਂ ਸਾਨੂੰ ਮੇਰੀ ਮਤਲਬ ਇੱਕ ਸੁਜੈਸ਼ਨ ਹੈ ਕਿ ਸਾਨੂੰ ਇੱਕ ਨੈਸ਼ਨਲਿਸਟ ਮਾਈਂਡਸੈਟ ਦੇ ਨਾਲ ਐਂਸ਼ੀਅੰਟ ਹਿਸਟਰੀ ਦੇ ਬਾਰੇ ਨਹੀਂ ਸੋਚਣਾ ਚਾਹੀਦਾ, ਬਲਕਿ ਸਾਨੂੰ ਯਾਨੀ ਉਹਨੂੰ ਉਸ ਦੇ ਜਿਹੜੇ ਮਾਮਲਾਤ ਨੇ ਉਹਦੇ ਮੁਤਾਬਿਕ ਸ਼ਾਇਦ ਦੇਖਣ ਦੀ ਜ਼ਰੂਰਤ ਹੈ। ਤੇ ਇਹਦੇ ਇਲਾਵਾ ਮੈਂ ਦੇਖਣਾ ਕਿ ਅੱਛਾ ਹਾਂ, ਇੱਕ ਦੋਸਤ ਨੇ ਸਵਾਲ ਜ਼ਿਕਰ ਕੀਤਾ ਟੈਕਸਲਾ ਦੇ ਔਰ ਟੈਕਸਲਾ। ਦੇਖੋ ਗੱਲ ਇਹ ਹੈ ਕਿ ਜਿਹੜਾ ਟੈਕਸਾਸਿਲਾ ਹੈ, ਜਿਹੜਾ ਸੰਸਕ੍ਰਿਤ ਦਾ ਜਿਹੜਾ ਲਫ਼ਜ਼ ਹੈ ਉਹ ਤੇ ਟੈਕਸਾਸਿਲਾ ਹੈ। ਹੁਣ ਟੈਕਸਲਾ ਕਿਵੇਂ ਬਣਿਆ ਤੁਹਾਨੂੰ ਪਤਾ ਹੋਣਾ ਹੈ ਕਿ ਜਦੋਂ ਯੂਨਾਨੀਆਂ ਨੇ, ਗ੍ਰੀਕਸ ਨੇ ਜਦੋਂ ਟੈਕਸਲਾ ਦੇ ਉੱਤੇ ਜਾਂ ਆਪਣੇ ਕਿਤਾਬਾਂ ਲਿਖੀਆਂ ਤੇ ਉਹਨਾਂ ਨੇ ਇਸ ਨੂੰ ਆਪਣਾ ਰੋਮਨਾਈਜ਼ ਕੀਤਾ। ਲਿਹਾਜ਼ਾ ਅੰਗਰੇਜ਼ੀ ਜ਼ਬਾਨ ਨੇ ਫਿਰ ਜਿਹੜਾ ਲਫ਼ਜ਼ ਮੁਸਤਾਮਿਲ ਹੋਇਆ ਉਹ ਫਿਰ ਟੈਕਸਲਾ ਮੁਸਤਾਮਿਲ ਹੋਇਆ। ਲੇਕਿਨ ਯਕੀਨਨ ਇਹ ਗੱਲ ਹੈ ਕਿ ਟੈਕਸਲਾ ਦਾ ਜਿਹੜਾ ਅਸਲੀ ਨਾਂ ਹੈ ਸੰਸਕ੍ਰਿਤ ਉਹ ਤਾਂ ਟੈਕਸਾਸਿਲਾ ਹੈ, ਦ ਸਿਟੀ ਆਫ ਕੱਟ ਸਟੋਨਸ। ਠੀਕ ਹੈ ਨਾ। ਤੇ ਇਸ ਦੇ ਇਲਾਵਾ ਮੈਂ ਦੇਖ ਰਿਹਾ ਕਿ ਔਰ ਯਕੀਨਨ ਮੁਹੰਮਦ ਹਮੀਦ ਸਾਹਿਬ ਨੇ ਜਿਹੜਾ ਪੰਜਾਬ ਦੇ ਹਵਾਲੇ ਨਾਲ ਕੰਮ ਕਰ ਰਹੇ ਨੇ ਉਹ ਇਹ ਬਹੁਤ ਖੁਸ਼ਾਇੰਦ ਹੈ, ਲੇਕਿਨ ਉਹਨਾਂ ਨੂੰ ਵੀ ਮੇਰੀ ਇਹ ਦਰਖਾਸਤ ਹੈ ਕਿ ਇਹ ਜਿਹੜੀ ਨੈਸ਼ਨਲਿਸਟ ਜਿਹੜੀਆਂ ਬਾਉਂਡਰੀਜ਼ ਨੇ ਨਾ ਉਹਨਾਂ ਨੂੰ ਥੋੜਾ ਜਿਹਾ ਅਵੋਇਡ ਕਰੋ ਔਰ ਇਸ ਨੂੰ ਇੱਕ ਮਤਲਬ ਇਸ ਨੂੰ ਇਹਦਾ ਦੇਖੋ ਕਲਚਰਲ ਇਨਫਲੂਐਂਸ ਜਿਹੜਾ ਨਾ ਗੰਧਾਰਾ ਦਾ ਉਹ ਤੇ ਬਹੁਤ ਵਾਈਡ ਸਪਰੈਡ ਹੈ। ਮਤਲਬ ਤੁਸੀਂ ਅਗਰ ਸਿੰਧ ਦੀ ਤੁਸੀਂ ਗੱਲ ਅਗਰ ਕਰੋ ਤੇ ਸਿੰਧ ਦੇ ਅੰਦਰ ਜਿਹੜਾ ਡਾਇਨੈਸਟਿਕ ਜਿਹੜਾ ਬੁੱਧਿਸਟ ਡਾਇਨੈਸਟੀ ਸੀ ਉਹ ਤੇ ਸਮਝੋ ਕਿ ਜਦੋਂ ਮਤਲਬ ਹੈ ਤਕਰੀਬਨ ਕਲੈਪਸ ਕਰ ਗਈ ਮੁਸਲਮਾਨਾਂ ਦੇ ਆਉਣ ਤੇ, ਲੇਕਿਨ ਸਿੰਧ ਦੇ ਅੰਦਰ ਬੁੱਧਿਸਟ ਦੀ ਬਹੁਤ ਸਾਈਜ਼ੇਬਲ ਪੋਪੂਲੇਸ਼ਨ ਜਿਹੜੀ ਹੈ ਉਹ ਸਿੰਧ ਦੇ ਅੰਦਰ ਰਹੀ। ਔਰ ਸਿੰਧ ਦੇ ਅੰਦਰ ਜਿਹੜੇ ਬੁੱਧਿਸਟ ਮੋਨੂਮੈਂਟਸ ਨੇ, ਯਾਨੀ ਤੁਸੀਂ ਇਸ ਗੱਲ ਨੂੰ ਦੱਸੋ ਮੈਨੂੰ ਕਿ ਜਦੋਂ ਵੀ ਅਸੀਂ ਮੋਹਨਜੋਦੜੋ ਦਾ ਸੋਚਦੇ ਹਾਂ, ਯਾਨੀ ਮੈਂ ਆਪਣੀ ਪਾਕਿਸਤਾਨੀ ਆਡੀਅנס ਨੂੰ ਕਹਿ ਰਿਹਾ, ਜਦੋਂ ਅਸੀਂ ਮੋਹਨਜੋਦੜੋ ਦਾ ਸੋਚਦੇ ਹਾਂ ਤਾਂ ਸਭ ਤੋਂ ਜ਼ਿਆਦਾ ਪ੍ਰੋਮੀਨੈਂਟ ਜਿਹੜਾ ਹੈ ਉਹ ਸਾਨੂੰ ਲੈਂਡਮਾਰਕ ਕਿਹੜਾ ਨਜ਼ਰ ਆਉਂਦਾ ਹੈ? ਉਹ ਜਿਹੜਾ ਇੰਜ ਗੁੰਬਦ ਜਿਹੜਾ ਬਣਿਆ ਉਹ ਕੀ ਹੈ? ਉਹ ਬੁੱਧਿਸਟ ਸਟੂਪਾ ਹੈ। ਉਹਦਾ ਇੰਡਸ ਵੈਲੀ ਨਾਲ ਕੋਈ ਤਾਲੁਕ ਨਹੀਂ ਹੈ ਔਰ ਉਹਦੇ ਨਾਲ ਪੂਰੀ ਮੋਨੈਸਟਰੀ ਮੌਜੂਦ ਹੈ। ਠੀਕ ਹੈ। ਤੇ ਕਹਿਣ ਦਾ ਮਕਸਦ ਇਹ ਹੈ ਕਿ ਇਸੇ ਸਾਈਡ ਦੇ ਉੱਤੇ, ਇਸੇ ਮੋਹਨਜੋਦੜੋ ਦੇ ਉੱਤੇ ਵੀ ਇੱਕ ਬੁੱਧਿਸਟ ਤਹਿਜ਼ੀਬ ਕਾਇਮ ਸੀ, ਰਾਈਟ, ਕਈ ਹਜ਼ਾਰ ਸਾਲ ਉਸ ਤੋਂ ਬਾਅਦ ਹੀ ਹੋਣੀ ਹੈ। ਲੇਕਿਨ ਕਹਿਣ ਦਾ ਮਕਸਦ ਹੈ ਕਿ ਅੱਜ ਜਦੋਂ ਵੀ ਅਸੀਂ ਮੋਹਨਜੋਦੜੋ ਦੀ ਤਸਵੀਰ ਕਿਤੇ ਵੀ ਤੁਸੀਂ ਦੇਖ ਲਓਗੇ ਤੇ ਉਹ ਬੁੱਧਿਸਟ ਸਟੂਪਾ ਹੈ, ਲੇਕਿਨ ਉਹਨੂੰ ਬੁੱਧਿਸਟ ਸਟੂਪਾ ਨਹੀਂ ਆਖਿਆ ਜਾਂਦਾ। ਇਸ ਕਿਸਮ ਦੇ ਨਾਲ ਅਸੀਂ ਆਪਣਾ ਜਿਹੜਾ ਐਂਸ਼ੀਅੰਟ ਹੈਰੀਟੇਜ ਹੈ ਉਹਨੂੰ ਇਨਵਿਜ਼ੀਬਲ ਕਰ ਦਿੱਤਾ ਹੋਇਆ ਹੈ, ਕਿਉਂਕਿ ਬਿਕੋਜ਼ ਆਫ ਆਵਰ ਨੈਸ਼ਨਲ ਥਿੰਕਿੰਗ। ਤੇ ਮੈਂ ਸਮਝਦਾ ਕਿ ਇਹ ਜਿਹੜੀ ਨੈਸ਼ਨਲ ਥਿੰਕਿੰਗ ਹੈ ਉਹ ਵੀ ਇੱਕ ਕਿਸਮ ਦਾ ਇੰਟੈਲੈਕਚੁਅਲ ਕਰਬ ਹੈ ਜਿਹਨੂੰ ਸਾਨੂੰ ਮਤਲਬ ਹੈ ਕਿ ਜਿਸ ਤੋਂ ਸਾਨੂੰ ਇੱਕ ਬਲਾਈਂਡਰ ਹੈ ਸਾਡੇ ਉੱਤੇ, ਉਹਨੂੰ ਉਸ ਤੋਂ ਸਾਨੂੰ ਨਿਕਲਣ ਦੀ ਜ਼ਰੂਰਤ ਹੈ। ਠੀਕ ਹੈ ਜਨਾਬ, ਮੋਰ ਲੈਸ ਮੇਰਾ ਖਿਆਲ ਹੈ ਕਿ ਬਾਕੀ ਹੈ ਕਿ ਜਿਹੜਾ ਇਸਲਾਮਿਕ ਪੀਰੀਅਡ ਹੈ ਉਹ ਵੀ ਤੁਹਾਨੂੰ ਪਤਾ ਹੈ ਟੈਕਸਲਾ ਦਾ ਬਹੁਤ ਅਹਿਮ ਹੈ ਔਰ ਉਸ ਦੇ ਅੰਦਰ ਵੀ ਜਿਹੜੀ ਕਦੀਮ ਤਰੀਨ ਮਸਾਜਿਦ ਨੇ ਉਹ ਇੱਥੇ ਕਾਇਮ ਕੀਤੀਆਂ ਗਈਆਂ। ਔਰ ਇਹਦੇ ਇਲਾਵਾ ਤੁਹਾਨੂੰ ਪਤਾ ਹੈ ਅੱਛਾ ਇੱਕ ਤੁਹਾਨੂੰ ਸ਼ਾਇਦ ਅਰਜ਼ ਕਰਦਾ ਜਾਵਾਂ ਐਜ਼ ਅ ਫੁੱਟ ਨੋਟ ਕਿ ਜਿਹੜਾ ਦੇਖੋ ਟੈਕਸਲਾ ਦਾ ਨਾਂ ਤੇ ਖਤਮ ਹੋ ਗਿਆ, ਲੇਕਿਨ ਇੱਕ ਇੰਟਰਸਟਿੰਗ ਗੱਲ ਹੈ ਕਿ ਜਿਹਦੇ ਅਹਿਮਦ ਹਸਨ ਦਾਨੀ ਸਾਹਿਬ ਆਖਦੇ ਨੇ ਕਿ ਜਿਹੜੀ ਮਾਗਲਾ ਹਿੱਲ ਹੈ, ਮਾਰੀਕਿਲਾ ਐਂਡ ਟੈਕਸਲਾ ਰੈਜ਼ੋਨੇਟ। ਠੀਕ ਹੈ। ਉਹ ਇਹ ਕਹਿੰਦੇ ਨੇ ਕਿ ਜਿਹੜਾ ਬੇਸਿਕਲੀ ਟੈਕਸਲਾ ਦਾ ਨਾਂ ਜਿਹੜਾ ਹੈ ਉਹ ਯਾਨੀ ਜਿਹੜੇ ਕਹਿ ਲਓ ਕਿ ਜਿਹੜੇ ਯਾਨੀ ਪਰਸ਼ੀਅਨ ਕ੍ਰੋਨਿਕਲ ਸਨ ਉਹਦੇ ਅੰਦਰ ਟੈਕਸਲਾ ਟ੍ਰਾਂਸਲੇਟਡ ਇਨਟੂ ਮਾਰੀਕਿਲਾ, ਟੈਕਸਲਾ ਮਾਰੀਕਿਲਾ। ਔਰ ਉਹ ਨਤੀਜਾ ਹੋਇਆ ਕਿ
ਟੈਕਸਲਾ ਦਾ ਨਾਮ ਮੌਦੂਮ ਹੋ ਗਿਆ, ਲੇਕਿਨ ਮਾਰਗਲਾ ਦਾ ਨਾਮ ਹੀ ਬਹੁਤ ਕਦੀਮ ਨਾਮ ਹੈ, ਔਰ ਉਹ ਜਿਹੜਾ ਇਰਦ ਗਿਰਦ ਪਹਾੜੀਆਂ ਨੇ ਉਹਨਾਂ ਦੇ ਨਾਲ ਉਹ ਮੁਨਸਲਿਕ ਹੋ ਗਿਆ। ਤੇ ਇੱਥੇ ਜਿਹੜੇ ਫਿਰ ਮਾਰਗਿਲਵੀ ਸਨ, ਇੱਕ ਪੂਰਾ ਉਲਮਾ ਸਨ, ਉਹਨਾਂ ਆਪਣੇ ਨਾਂ ਦੇ ਨਾਲ ਮਾਰਗਿਲਵੀ ਲਾਉਂਦੇ ਸਨ। ਤੇ ਉਹ ਵੀ ਮੈਂ ਸਮਝਣਾ ਕਿ ਇੱਕ ਟੈਕਸਲਾ ਦੀ ਹੀ ਤਹਿਜ਼ੀਬ ਦਾ ਹਿੱਸਾ ਹੈ। ਔਰ ਜਿਹੜਾ ਇਸਲਾਮਾਬਾਦ, ਜਿਹੜਾ ਪਾਕਿਸਤਾਨ ਦਾ ਜਿਹੜਾ ਫੈਡਰਲ ਕੈਪੀਟਲ ਹੈ, ਉਹਦੇ ਅੰਦਰ ਕਿੰਨਾ ਸਾਰਾ ਬੁੱਧਿਸਟ ਫੁੱਟਪ੍ਰਿੰਟ ਸੀ। ਜਿਹੜਾ ਡੌਕਸੀਆਈਡਸ ਜਿਹੜਾ ਅਰਬਨ ਪਲੈਨਰ ਸੀ, ਹਾਲਾਂਕਿ ਉਹ ਆਪ ਗ੍ਰੀਕ ਸੀ, ਉਹਨਾਂ ਮਾਸ਼ਾਅੱਲਾ ਉਹਨਾਂ ਨੇ ਕੋਈ ਇੱਕ ਵੀ ਨਿਸ਼ਾਨ ਜਿਹੜਾ ਹੈ ਇਸਲਾਮਾਬਾਦ ਵਿੱਚ ਨਹੀਂ ਰਹਿਣ ਦਿੱਤਾ। ਔਰ ਉਹਦੇ ਨਤੀਜੇ 'ਚ ਅੱਜ ਤੱਕ ਇਸਲਾਮਾਬਾਦ ਵਿੱਚ ਯਾਨੀ ਐਸੇ ਆਰਕੀਓਲੋਜਿਸਟ ਤੁਹਾਨੂੰ ਮਿਲ ਜਾਣਗੇ ਜਿਹੜੇ ਤੁਹਾਨੂੰ ਦੱਸਣਗੇ ਕਿ ਫਲਾਂ ਜਗ੍ਹਾ ਤੇ ਇੱਕ ਸਟੂਪਾ ਸੀ, ਫਲਾਂ ਜਗ੍ਹਾ ਤੇ ਇਹ ਢੇਰੀ ਸੀ ਜਿਹੜੀ ਅਰਬਨ ਪਲੈਨਿੰਗ ਦੇ ਨਤੀਜੇ 'ਚ ਉਹ ਮਲੀਆਮੇਟ ਕਰ ਦਿੱਤੀ ਗਈ। ਔਰ ਇੱਕ ਬਹੁਤ ਅਫਸੋਸਨਾਕ ਸੂਰਤ ਗੱਲ ਇਹ ਹੈ ਕਿ ਬਈ ਇਹ ਸਾਰਾ ਗੁਨਾਹ ਜਿਹੜਾ ਹੈ ਉਹ ਗ੍ਰੀਕ ਆਰਕੀਟੈਕਟ ਔਰ ਟਾਊਨ ਪਲਾਨਰ ਦੇ ਸਿਰ ਤੇ, ਕਿ ਅੱਜ ਵੀ ਜਿਹੜੀ ਕੈਪੀਟਲ ਡਿਵੈਲਪਮੈਂਟ ਅਥਾਰਟੀ ਹੈ ਉਸਨੇ ਕਦੀ ਤੌਰ ਦੇ ਉੱਤੇ ਇਹ ਕੋਸ਼ਿਸ਼ ਨਹੀਂ ਕੀਤੀ ਕਿ ਉਹ ਇਹ ਜਾਣ ਸਕੇ ਕਿ ਜਿਹੜਾ ਬੁੱਧਿਸਟ ਫੁੱਟਪ੍ਰਿੰਟ ਹੈ ਉਹ ਕਿੱਥੇ ਕਿੱਥੇ ਹੈ। ਔਰ ਈਵਨ ਤੁਸੀਂ ਦੇਖਦੇ ਹੋ ਕਿ ਕਟਾਸ ਰਾਜ ਵਿੱਚ ਤੁਹਾਨੂੰ ਜੋ ਸਟੂਪਾ ਮਿਲ ਜਾਂਦਾ ਹੈ, ਸੈਫਰ ਰਹਿਮਾਨ ਡਾਰ ਨੇ ਕਿੰਨਾ ਸਾਰਾ ਕੰਮ ਕੀਤਾ ਹੈ ਕਿ ਪੋਟਹਾਰ ਪਲੇਟੋ ਦੇ ਅੰਦਰ ਕਿੰਨਾ ਜ਼ਿਆਦਾ ਬੁੱਧਿਸਟ ਫੁੱਟਪ੍ਰਿੰਟ ਹੈ, ਔਰ ਯਕੀਨਨ ਉਹ ਐਲਸਵੇਅਰ ਵੀ ਹੋਏਗਾ। ਮਤਲਬ ਮੈਂ ਤੇ ਸਮਝਣਾ ਕਿ ਜਿਹੜਾ ਬੁੱਧਿਸਟ ਫੁੱਟਪ੍ਰਿੰਟ ਹੈ ਉਹ ਬਹੁਤ ਵਾਈਡ ਸਪਰੈਡ ਹੈ ਇਸ ਪੂਰੇ ਪਾਕਿਸਤਾਨ ਹੈ, ਦ ਹੋਲ ਆਫ ਇੰਡਸ ਵੈਲੀ ਐਂਡ ਐਲਸਵੇਅਰ। ਅੱਛਾ, ਔਰ ਇਸੇ ਤਰ੍ਹਾਂ ਦੇਖੋ ਜਿਹੜਾ ਫਿਰ ਇੱਕ ਰਿਨਾਊਂਡ ਜਿਹੜਾ ਹੈ ਟੈਕਸਲਾ ਦਾ ਉਹ ਹੈ ਕਿ ਜੀ ਇਹ ਸਾਰਾ ਜਿਹੜਾ ਗੰਧਾਰਾ ਸਕਲਪਚਰ ਹੈ, ਇਹ ਮਤੂਰਾ ਸਕਲਪਚਰ ਇੱਕ ਅਲੱਗ ਸ਼ਾਖ ਹੈ ਔਰ ਗੰਧਾਰਾ ਸਕਲਪਚਰ ਇੱਕ ਦੂਸਰੀ ਸ਼ਾਖ ਹੈ। ਤੋ ਉਹ ਜਿਹੜੀ ਹੈ ਉਹਦੀ ਜਿਹੜੀ ਬੁਨਿਆਦ ਹੈ ਉਹ ਟੈਕਸਲਾ 'ਚ ਪਹਿਲੀ ਦਫਾ ਜਿਹੜੀ ਐਂਥਰੋਪੋਮੋਰਫਿਕ ਫਾਰਮਸ ਨੇ ਬੁੱਧਾ ਦੀਆਂ, ਯਾਨੀ ਉਹਦੀ ਇੱਕ ਹਿਊਮਨ ਪੋਰਟਰੇਲ ਜਿਹੜਾ ਹੈ ਉਹ ਇੱਥੇ ਗੰਧਾਰਾ 'ਚ ਔਰ ਖਾਸ ਤੌਰ ਤੇ ਟੈਕਸਲਾ ਦਾ ਉਹਦੇ ਅੰਦਰ ਬਹੁਤ ਨਾਮ ਆਉਂਦਾ ਹੈ। ਤੇ ਟੈਕਸਲਾ ਦੀ ਜਿਹੜੀ ਤਹਿਜ਼ੀਬੀ ਸ਼ਨਾਖਤ ਹੈ ਉਹਦੀਆਂ ਬਹੁਤ ਸਾਰੀਆਂ ਜਿਹਤਾਂ ਨੇ ਜਿਹੜੀਆਂ ਅਸੀਂ ਫਿਰ ਕਦੀ ਖੋਲਾਂਗੇ। ਸ਼ੁਕਰੀਆ ਜੀ। जी डॉक्टर साहब बहुत बहुत शुक्रिया। और बड़े सारे गलबात हुई, लेकिन तुहाडे तो कोई टाइम लिमिट नहीं लाई, मैं विच आके तुहानू डिस्टर्ब नहीं कीता। बहुत शुक्रिया। सब लोग बहुत ही मजेदार जिहड़ा ना असी सारे नू सुन रहे सां। बस बहुत सारे क्वेश्चन ते तुसी वेखे, लेकिन मेरे दो सवाल ने कि बड़ा ब्रॉडर अगर इन्हू असी सोचीए कि पहला क्वेश्चन तो सर है कि जिहड़ी हुण जिहड़ियां खुदाइयां हो रही ने और जिहड़ियां पंजाब चों चीज़ां निकल रही ने, अगर उन्होंने तुसीं जिस तरह कहा कि इन्हू इहदे च नहीं लियाना चाहिए, फिर उन्हां दे नां किस तरह मतलब उन्होंने पंजाब नहीं कहांगे तो फिर उन्होंने की कहांगे? असां जिहड़ी हुण रीसेंटली जेलम चों हुई है उन्होंने की नां दिता जाएगा? नहीं मतलब ऑफ कोर्स अज दे हवाले नाल तो तुसीं उन्होंने पंजाब ही आखोगे, लेकिन तुसीं उन्होंने पंजाब दी मतलब है कि वो तहजीब विच कैद ना करो। मेरा मकसद है कि जिहड़ा अज देखो जिहड़ा अज खिता जिथे है, मतलब इंडिया पाकिस्तान का तुसीं देख लो कि अगर इंडिया के साढ़े दोस्त ये कहन कि जी ये जिहड़ी टैक्सला जिहड़ा है वो तो सिर्फ मतलब है कि हिंदुआं दा है या वो इंडियंस की हैरिटेज है, तो यार असी भी तो बैठे हैं इत्थे, साडा भी तो इहदे नाल कोई ताल्लुक है ना। अगर असी संस्कृत नहीं बोलते या संस्कृत साडी मजहबी जबान नहीं है, इसका मतलब है कि टैक्सला दा या कोटलिया दा या चनकिया दा साडा कोई ताल्लुक नहीं है। ते मैं उस सवाल नाल कह रहा कि यकीनन हुण देखो ना ये बहुत बड़ा एक इतराज हुंदा है जदों भी मैं किते टैक्सला दी गल करना तो कहंदे ने पाकिस्तान ते बने नहीं सी ते पाकिस्तान दा की ताल्लुक है टैक्सला दे नाल या गंदारा दे नाल। ते यार ये ते फिर देखो ना ये ते फिर बहुत उस एक किस्म की होर स्टेक होल्डर की डिस्कशन हो जाती है ना। ये गल यकीनन है कि जी, लेकिन उन्होंने पंजाब का विरसा नहीं कहना चाहिए सिर्फ, मतलब वो एक साडा शेयर्ड हैरिटेज है अगर इफ यू लाइक, ओदा ताल्लुक इंडिया दे नाल भी ओदा उतना ही ताल्लुक है जितना पाकिस्तान दे नाल ताल्लुक है। जी बिल्कुल। ਤੇ ਸਰ ਦੂਸਰਾ ਇਹ ਸਵਾਲ ਹੈ ਕਿ ਜਿੱਦਾਂ ਹੁਣ ਅਸੀਂ ਜਦੋਂ ਹੜੱਪਾ ਨੂੰ ਜਾਂ ਮੁxtਲਿਫ ਜਿਹੜੀਆਂ ਸਾਡੇ ਸਿੰਧ ਵਿੱਚ ਤੁਸੀਂ ਜਿੱਦਾਂ ਗੱਲ ਕੀਤੀ ਮੌਜੂਦਾ ਨੂੰ ਵੇਖਦੇ ਆ ਤੇ ਉਹਨਾਂ ਦੇ ਵਿੱਚ ਜਿਹੜੇ ਆਰਟੀਫੈਕਟ ਨੇ ਉਹਨਾਂ ਦੇ ਜਿਹੜੇ ਨਾਂ ਨੇ ਮਤਲਬ ਮੈਨੂੰ ਬੜੇ ਅਜੀਬ ਲੱਗਦੇ ਨੇ। ਮਤਲਬ ਕਿੰਗ ਪ੍ਰੀਸਟ ਨਾਂ ਹੈ, ਡਾਂਸਿੰਗ ਗਰਲ ਨਾਂ ਹੈ, 4 ਹੈਡਡ ਗਰਲ ਨਾਂ ਹੈ,
ਇਹ ਨਾਂ ਜਿਹੜੇ ਨੇ ਕਿ ਇਹ ਜਿਹੜੇ ਟੈਕਸਲਾ ਦੇ ਵਿੱਚ ਮੌਜੂਦ ਨੇ ਉੱਥੇ ਦੇ ਕੋਈ ਲੋਕਲ ਨਾਮ ਹੀ ਉਹਨਾਂ ਨੇ ਦਿੱਤੇ ਨੇ ਉਹਨਾਂ ਨੂੰ, ਜਾਂ ਇਹੀ ਹਾਲ ਹੈ ਕਿ ਜਿਹੜੇ ਨਾਂ ਬਾਹਰੋਂ ਆਏ ਉਹ ਹੀ ਰੱਖ ਦਿੱਤੇ ਤੇ ਉਹ ਜੁੜਤ ਹੀ ਨਹੀਂ, ਜਿੱਦਾਂ ਕਮਿਊਨਿਟੀ ਦੀ ਕੋਈ ਜੁੜਤ ਹੀ ਨਹੀਂ ਬਣ ਪਾਉਂਦੀ ਉਹਨਾਂ ਦੇ ਨਾਲ? ਅੱਛਾ, ਦੇਖੋ ਇਹਦੇ 'ਚ ਹੈ ਕਿ ਜਿਹੜੀਆਂ ਟੈਕਸਲਾ ਦੀਆਂ ਜਿਹੜੀਆਂ ਮੁਖਤਲਿਫ ਸਾਈਟਸ ਨੇ ਉਹਨਾਂ ਦੇ ਨਾਂ ਇੱਕ ਆਰਕੀਓਲੋਜੀ ਦਾ ਕਨਵੈਨਸ਼ਨ ਇਹ ਸੀ ਕਿ ਵੀ ਜਿੱਥੋਂ ਜਿਹੜੀ ਸ਼ਾਇਦ ਦਰਿਆਫਤ ਹੋਈ ਹੈ ਉਹ ਜਿਹੜਾ ਵੀ ਨਜ਼ਦੀਕੀ ਪਿੰਡ ਹੈ ਉਹਦੇ ਨਾਂ ਤੋਂ ਉਹ ਮਨਸੂਬ ਹੋ ਜਾਏਗੀ। ਮਸਲਨ ਫਰਜ਼ ਕਰੋ ਕਿ ਉੱਥੇ ਇੱਕ ਮੋਨੈਸਟਰੀ ਹੈ, ਮੋੜਾ ਮੁਰਾਦੂ ਮੋਨੈਸਟਰੀ ਨੂੰ ਆਖਦੇ ਨੇ। ਹੁਣ ਮੋੜਾ ਮੁਰਾਦੂ ਉੱਥੇ ਇੱਕ ਪਿੰਡ ਹੈ ਜਿਹਦੇ ਨਾਂ ਦੇ ਨਾਲ ਜਿਹਦੇ ਨੇਬਰਹੁੱਡ 'ਚ ਉਹ ਮੋਨੈਸਟਰੀ ਸੀ, ਉਹਨਾਂ ਨੇ ਉਹ ਨਾਂ ਜੋੜ ਦਿੱਤਾ, ਇੱਕ ਗੱਲ। ਦੂਜੀ ਗੱਲ ਉਹਦੇ ਅੰਦਰ ਇਹ ਹੈ ਕਿ ਲੇਕਿਨ ਜਿਵੇਂ ਸਿਰਕਪ ਹੈ, ਹੁਣ ਸਿਰਕਪ ਜਿਹੜਾ ਸ਼ਹਿਰ ਹੈ ਉਹ ਇੱਕ ਉਹਦੀ ਨਾਲ ਕੋਈ ਸਿਰਕਪ ਨਾਂ ਦੀ ਆਬਾਦੀ ਨਹੀਂ। ਹੁਣ ਸਿਰਕਪ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਸਿਰਕਪ ਜਿਹੜਾ ਹੈ ਉਹਦੀ ਇਨਸਕ੍ਰਿਪਸ਼ਨ ਉੱਥੋਂ ਮਿਲੀ ਹੈ ਜਿਸ ਦੇ ਉੱਤੇ ਲਿਖਿਆ ਹੈ ਕਿ ਸ਼ਹਿਰ ਦਾ ਨਾਂ ਸਿਰਕਪ ਹੈ, ਠੀਕ ਹੈ। ਜਾਂ ਜਿਵੇਂ ਧਰਮਾ ਰਾਜਿਕਾ ਦੇ ਅੰਦਰ ਉੱਥੋਂ ਇੱਕ ਇਨਸਕ੍ਰਿਪਸ਼ਨ ਮਿਲੀ ਜਿਹਦੇ ਉੱਤੇ ਲਿਖਿਆ ਹੈ ਕਿ ਜੀ ਇਹ ਅਸੀਂ ਹੋਮੇਜ ਕਰਨਾ, ਔਰ ਇਹ ਟੈਕਸਲਾ ਜਿਹੜਾ ਹੈ, ਟੈਕਸਾਸਿਲਾ ਜਿਹੜਾ ਹੈ ਉਹਦੇ ਬਾਸੀ ਸਨ ਤੇ ਉਹਨਾਂ ਨੇ ਇਹ ਨਜ਼ਰਾਨਾ ਅਕੀਦਤ ਪੇਸ਼ ਕੀਤਾ, ਠੀਕ ਹੈ। ਉਸ ਇਨਸਕ੍ਰਿਪਸ਼ਨ ਤੋਂ ਤੁਹਾਨੂੰ ਪਤਾ ਲੱਗਦਾ ਹੈ, ਯਕੀਨ ਹੁੰਦਾ ਹੈ ਕਿ ਯਾਰ ਇਹ ਜਗ੍ਹਾ ਜਿਹੜੀ ਹੈ ਇਹ ਟੈਕਸਲਾ ਸੀ, ਠੀਕ ਹੈ। ਸੋ ਜਾਂ ਤੇ ਸੋਰਸ ਜਿੱਥੇ ਇਨਸਕ੍ਰਿਪਸ਼ਨ ਮਿਲ ਜਾਏ ਉੱਥੇ ਉਹ ਨਾਮ ਬਣ ਜਾਂਦਾ ਹੈ, ਜਿੱਥੇ ਇਨਸਕ੍ਰਿਪਸ਼ਨ ਨਾ ਮਿਲ ਸਕੇ ਉੱਥੇ ਉਹਨਾਂ ਨੇ ਫਿਰ ਜਨਰਲੀ ਜਿਹੜੀ ਵੀ ਆਬਾਦੀ ਸੀ ਉਸ ਦੇ ਇਸ ਹਵਾਲੇ ਨਾਲ ਇਸ ਨੂੰ ਇਹ ਕਰ ਦਿੱਤਾ। ਔਰ ਬਾਕੀ ਹੈ ਕਿ ਦੇਖੋ ਇਹ ਜਿਹੜਾ ਚੁੱਕੇ ਪ੍ਰਾਇਮਰੀਲੀ ਜਿਹੜੀ ਸਕਾਲਰਸ਼ਿਪ ਹੈ ਉਹ ਅੰਗਰੇਜ਼ਾਂ ਨੇ ਚੁੱਕੇ ਉਸ ਦੇ ਅੰਦਰ ਉਹਦੀ ਦਾਗਬਿਲ ਡਾਲੀ ਤਾਂ ਲਾਮਹਲਾ ਤੌਰ ਤੇ ਉੱਤੇ ਉਹਨਾਂ ਨੇ ਆਪਣੇ ਹੀ ਇੱਕ ਨੋਮਨਕਲੇਚਰ ਦੇ ਮੁਤਾਬਿਕ ਜਿਹੜਾ ਜਿਵੇਂ ਟੈਕਸਲਾ ਦਾ ਨਾਮ ਉਹਨਾਂ ਨੇ ਟੈਕਸਲਾ ਕਰ ਦਿੱਤਾ, ਟੈਕਸਾਸਲਾ ਨਹੀਂ ਕੀਤਾ, ਤੇ ਉਹਦੇ ਨਤੀਜੇ 'ਚ ਅੱਜ ਵੀ ਅਸੀਂ ਟੈਕਸਲਾ ਬੋਲਦੇ ਹਾਂ, ਠੀਕ ਹੈ। ਉਹ ਇੱਕ ਕਿਸਮ ਦਾ ਮੈਂ ਸਮਝਦਾ ਤਾਰੀਖ ਦਾ ਜਬਰ ਹੈ, ਤੇ ਅਗਰ ਅਸੀਂ ਇਸ ਨੂੰ ਰੀਇੰਟਰਪ੍ਰੇਟ ਕਰਨਾ ਚਾਹੀਏ ਤੇ ਸਾਨੂੰ ਕਰਨਾ ਚਾਹੀਦਾ ਹੈ। ਮਤਲਬ ਕੱਲ ਨੂੰ ਅਗਰ ਇੰਡਸ ਸਕ੍ਰਿਪਟ ਜਿਹੜਾ ਹੈ ਉਹ ਡਿਸਾਈਫਰ ਹੋ ਜਾਂਦਾ ਹੈ ਤੇ ਫਿਰ ਯਕੀਨਨ ਅਸੀਂ ਉਹ ਉਸ ਨੂੰ ਪੜ੍ਹ ਕੇ ਤੇ ਉਹਨੂੰ ਕੋਈ ਹੋਰ ਨਾਮ ਵੀ ਦੇ ਸਕਦੇ ਹਾਂ। ਜੀ ਸਰ, ਬਹੁਤ ਬਹੁਤ ਸ਼ੁਕਰੀਆ ਅੱਜ ਦੇ ਟਾਈਮ ਦੇਣ ਵਾਸਤੇ, ਔਰ ਅਸੀਂ ਤੁਹਾਨੂੰ ਉਡੀਕਾਂਗੇ ਕਿ ਅਗਲਾ ਜਿਹੜਾ ਸੈਸ਼ਨ ਹੈ ਕੰਜ਼ਾਰਾ ਦੇ ਉੱਪਰ ਜਿਹੜਾ ਤੁਸੀਂ ਕਿਹਾ ਉਹ ਵੀ ਹੋਵੇ, ਔਰ ਬਹੁਤ ਬਹੁਤ ਮਿਹਰਬਾਨੀ ਅੱਜ ਦੇ ਇਸ ਸੈਸ਼ਨ ਵਾਸਤੇ। ਜੀ ਬਹੁਤ ਸ਼ੁਕਰੀਆ। ਮੇਰਾ ਖਿਆਲ ਹੈ ਕਿ ਤੁਸੀਂ ਜਦੋਂ ਵੀ ਮੈਨੂੰ ਕਹੋਗੇ ਮੈਂ ਜਨਾਬ ਹਾਜ਼ਰ ਹਾਂ, ਔਰ ਇਸ ਦੇ ਉੱਤੇ ਯਕੀਨਨ ਮੈਂ ਸਮਝਦਾ ਕਿ ਸਾਨੂੰ ਗੰਧਾਰਾ ਦੇ ਜਿਹੜਾ ਹੈਰੀਟੇਜ ਹੈ ਉਹਦੇ ਬਾਰੇ 'ਚ ਗੱਲ ਕਰਨ ਦੀ ਜ਼ਰੂਰਤ ਹੈ, ਔਰ ਬੁੱਧਿਸਟ ਹੈਰੀਟੇਜ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਹੈ, ਔਰ ਪਾਕਿਸਤਾਨ ਦੇ ਵਾਸਤੇ ਇੱਕ ਸੌਫਟ ਇਮੇਜ ਪਾਕਿਸਤਾਨ ਕ੍ਰੀਏਟ ਕਰ ਸਕਦਾ ਹੈ। ਉਹਦੇ ਅੰਦਰ ਹੈਰੀਟੇਜ ਜਿਹੜਾ ਇੱਕ ਬਹੁਤ ਮੌਸਰ ਜ਼ਰੀਆ ਹੈ ਕਿ ਦੁਨੀਆ ਭਰ ਦੇ ਅੰਦਰ ਹੈਰੀਟੇਜ ਜਿਹੜਾ ਹੈ ਉਹਦੇ ਉੱਤੇ ਇੱਕ ਬਹੁਤ ਗਲੋਬਲ ਟੂਰਿਜ਼ਮ ਬੇਸਡ ਹੈ, ਔਰ ਪਾਕਿਸਤਾਨ ਜਿਹੜਾ ਹੈ ਉਹ ਇੱਕ ਗਲੋਬਲ ਮਤਲਬ ਫਰੋਮ ਟੈਰਰਿਜ਼ਮ ਟੂ ਟੂਰਿਜ਼ਮ ਮੂਵ ਕਰ ਸਕਦਾ ਹੈ। ਔਰ ਮੈਂ ਸਮਝਦਾ ਕਿ ਆਖਰੀ ਲਫ਼ਜ਼ ਇਹ ਹੈ ਕਿ ਯਕੀਨ ਕਰੋ ਤੁਹਾਨੂੰ ਅੰਦਾਜ਼ਾ ਵੀ ਹੋ ਗਿਆ ਹੋਣਾ ਹੈ ਕਿ ਜਦੋਂ ਵੀ ਮੈਂ ਪਾਕਿਸਤਾਨ ਦੇ ਹਵਾਲੇ ਨਾਲ ਟੂਰਿਜ਼ਮ ਦਾ ਜ਼ਿਕਰ ਕਰਨਾ ਤੇ ਮੇਰੇ ਮੂੰਹ ਤੋਂ ਪਹਿਲੇ ਟੈਰਰਿਜ਼ਮ ਹੀ ਨਿਕਲਦਾ ਹੈ। ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਮਿਹਰਬਾਨੀ। ਰੱਬ ਰਾਖਾ ਹੈ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਆਉਣ ਦਾ, ਔਰ ਅਸੀਂ ਇਸੇ ਤਰ੍ਹਾਂ ਹੀ ਦੋਸਤਾਂ ਨੂੰ ਰਿਕੁਐਸਟ ਕਰਦੇ ਰਵਾਂਗੇ, ਆਉਣ ਦੀ ਇਨਵੀਟੇਸ਼ਨ ਦਿੰਦੇ ਰਵਾਂਗੇ, ਸੱਦਾ ਦਾਂਗੇ ਕਿ ਉਹ ਆਉਣ, ਤੇ ਜਿਸ ਤਰ੍ਹਾਂ ਅਸੀਂ ਇੱਕ ਆਪਣੀ ਪੰਜਾਬੀ ਦੇ ਵਿੱਚ ਜਿਹੜਾ ਹਿਸਟਰੀ ਨੂੰ ਇਕੱਠਿਆਂ ਕਰਨ ਦਾ ਜਾਂ ਹਿਸਟਰੀ ਦੇ ਨਾਲ ਜੁੜੇ ਹੋਏ ਮੁਖਤਲਿਫ ਗੱਲਾਂ ਬਾਤਾਂ ਨੂੰ ਇਕੱਠਾ ਕਰਨ ਦਾ ਇੱਕ ਸਿਲਸਿਲਾ ਸ਼ੁਰੂ ਕੀਤਾ ਹੈ, ਉਹ ਚੱਲਦਾ ਰਹੇਗਾ। ਔਰ ਉਹਦੇ ਨਾਲ ਜਿਹੜੇ ਦੋਸਤ ਸਾਡੇ ਨਾਲ ਕਮੈਂਟ ਕਰ ਰਹੇ ਹੁੰਦੇ ਨੇ, ਨਾਲ ਬੈਠੇ ਹੁੰਦੇ ਨੇ, ਕੰਮ ਕਰ ਰਹੇ ਹੁੰਦੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਮਿਲਦੇ ਅਗਲੇ ਪ੍ਰੋਗਰਾਮ।